ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਟੀਵੀ 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ 12 ਮਈ 2025 29 ਵਿਸਾਖ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਮੇਰੇ ਨਾਲ ਇਸ ਵਕਤ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅਸੀਂ ਮਤਲਬ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਸਾਰਾ ਫੋਕਸ ਭਾਰਤ ਤੇ ਪਾਕਿਸਤਾਨ ਦਰਮਿਆਨ ਜਿਹੜਾ ਟਕਰਾਅ ਵਧਿਆ ਤੇ ਹੁਣ ਸੀਜ਼ ਫਾਇਰ ਤੋਂ ਬਾਅਦ ਵੀ, ਹਾਲਾਂਕਿ ਅੱਜ ਦੀਆਂ ਵੀ ਜਿਹੜੀਆਂ ਖਬਰਾਂ ਨੇ ਉਹ ਮੀਡੀਆ ਦੇ ਵਿੱਚ ਇਸ ਕਿਸਮ ਦੀਆਂ ਨੇ ਕਿ ਜਲੰਧਰ ਸਾਈਡ ਤੇ ਵੀ ਤੇ ਕਸ਼ਮੀਰ ਦੇ ਵਿੱਚ ਵੀ ਕਈ ਥਾਵਾਂ ਤੇ ਡਰੋਨਸ ਦੇਖੇ ਗਏ ਨੇ। ਹਾਲਾਂਕਿ ਸੀਜ਼ ਫਾਇਰ ਜਿਹੜਾ ਆ ਉਹ ਇੰਟੈਕਟ ਹੈਗਾ ਇਸ ਵਕਤ। ਅਫੀਸ਼ੀਅਲ ਜਿਹੜੀ ਲਾਈਨ ਹੈਗੀ ਆ ਦੋਵੇਂ ਪਾਸਿਓਂ, ਭਾਰਤ ਵੱਲੋਂ ਵੀ ਤੇ ਪਾਕਿਸਤਾਨ ਵੱਲੋਂ ਵੀ, ਕਿ ਹੁਣ ਅਸੀਂ ਕੋਈ ਵੀ ਗੋਲੀ ਨਹੀਂ ਚਲਾਉਣੀ, ਇਸ ਦੇ ਉੱਤੇ ਜਿਹੜੀ ਆ ਉਹ ਸਹਿਮਤੀ ਬਣੀ ਹੋਈ ਹੈ। ਚਲੋ, ਇਸ ਜੇ ਹੁਣ ਅਸੀਂ ਇਹਨੂੰ ਇਹ ਮੰਨ ਲਈਏ ਵੀ ਭਾਈ ਇਹ ਜਿਹੜੀ ਹੈ ਜੰਗਬੰਦੀ ਹੋ ਗਈ ਹੈ, ਸੀਜ਼ ਫਾਇਰ ਹੋ ਗਿਆ ਆ, ਤਾਂ ਇਸ ਸਾਰੀ ਸਿਚੁਏਸ਼ਨ ਦਾ ਜਾਂ ਇਸ ਸਾਰੇ ਕਨਫਲਿਕਟ ਦਾ ਇੱਕ ਐਨਾਲਿਸਿਸ ਕਰਨ ਦੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਜਾਂ ਸਾਡੇ ਦਰਸ਼ਕਾਂ ਦੇ ਲਈ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਭਾਈ ਇਹ ਜੋ ਹੋਇਆ ਇਹਦਾ ਪੰਜਾਬ ਦੇ ਉੱਤੇ, ਸਾਡੀ ਸਾਈਕੀ ਦੇ ਉੱਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਭਾਵੇਂ ਉਹ ਪੰਜਾਬ ਦੇ ਸਿੱਖਾਂ ਦੇ ਪਰਸਪੈਕਟਿਵ ਤੋਂ ਹੋਵੇ ਜਾਂ ਅਸੀਂ ਜਦੋਂ ਸਾਊਥ ਏਸ਼ੀਅਨ ਪਰਸਪੈਕਟਿਵ ਦੇ ਵਿੱਚ ਜਾਂ ਇੰਟਰਨੈਸ਼ਨਲੀ ਦੇਖਦੇ ਹਾਂ, ਤੇ ਕੀ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਨੇ। ਕਿਉਂਕਿ ਬਹੁਤ ਕੁਝ ਜਿਹੜਾ ਆ ਉਹ ਟੈਕਨੋਲੋਜੀ ਦੇ ਸਬੰਧ ਦੇ ਵਿੱਚ, ਜਾਂ ਜਦੋਂ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ, ਜਿਵੇਂ ਜਿਹੜੇ ਜਹਾਜ਼ ਹੈਗੇ ਆ ਭਾਰਤ ਦੇ ਉਹ ਸੁੱਟੇ ਗਏ ਆ। ਸੋ ਕਈ ਤਰ੍ਹਾਂ ਦੀਆਂ ਜਿਹੜੀਆਂ ਡਿਬੇਟਸ ਨੇ ਮੀਡੀਆ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ। ਜਿੱਥੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਡਰੈਸ ਕੀਤਾ, ਉਹੀ ਉਹਨਾਂ ਨੇ ਉਸ ਕਿਸਮ ਦਾ ਆਪਣਾ ਜਿਹੜਾ ਨੈਰੇਟਿਵ ਹੈਗਾ ਉਹ ਬਿਲਡ ਕੀਤਾ ਆ ਕਿ ਅਸੀਂ ਭਾਈ ਨਾ ਪਾਕਿਸਤਾਨ ਤੋਂ ਦਬਾਂਗੇ। ਤੇ ਆਉਣ ਵਾਲੇ ਸਮੇਂ ਦੇ ਲਈ ਵੀ ਉਹਨਾਂ ਨੇ ਇਸ ਕਿਸਮ ਦਾ ਬਿਰਤਾਂਤ ਸਿਰਜਿਆ ਕਿ ਜਿਵੇਂ ਉਹਨਾਂ ਨੇ ਹੁਣ ਨਿਊ ਨਾਰਮਲ ਕ੍ਰੀਏਟ ਕਰ ਦਿੱਤਾ ਵੀ ਜੇ ਦੁਬਾਰਾ ਕੋਈ ਜਿਹੜੀ ਹੈ ਇਸ ਕਿਸਮ ਦਾ ਘਟਨਾਕ੍ਰਮ ਵਾਪਰਦਾ, ਜਿਵੇਂ ਪਹਿਲਾਂ ਪੁਲਵਾਮਾ ਦਾ ਹੋਇਆ, ਹੁਣ ਪਹਿਲਗਾਮ ਦੇ ਵਿੱਚ ਹੋਇਆ, ਤੇ ਹਰ ਇੱਕ ਇਨਸੀਡੈਂਟ ਦੇ ਲਈ ਮਤਲਬ ਉਹਨਾਂ ਨੇ ਇੱਕ ਦਰਵਾਜ਼ਾ ਖੋਲ੍ਹਿਆ ਆ ਕਿ ਅਸੀਂ ਪਾਕਿਸਤਾਨ ਨੂੰ ਬਲੇਮ ਕਰਕੇ ਪਾਕਿਸਤਾਨ ਦੇ ਉੱਤੇ ਚੜ੍ਹਾਈ ਕਰਨ ਤੱਕ ਅਸੀਂ ਜਾ ਸਕਦੇ ਹਾਂ। ਸੋ ਇਹ ਇਸ ਵਕਤ ਸਾਨੂੰ ਸਿਚੁਏਸ਼ਨ ਨਜ਼ਰ ਆ ਰਹੀ ਹੈ। ਉੱਥੇ ਦੂਜੇ ਪਾਸੇ ਜਿਹੜੀਆਂ ਡਿਵੈਲਪਮੈਂਟਸ ਨੇ ਇੰਟਰਨੈਸ਼ਨਲੀ, ਪ੍ਰੈਜ਼ੀਡੈਂਟ ਟਰੰਪ ਵੱਲੋਂ ਮੀਡੀਏਸ਼ਨ ਦੀ ਲਾਈਨ, ਹੁਣ ਉਹਨਾਂ ਨੇ ਕਸ਼ਮੀਰ ਦੇ ਉੱਤੇ ਵੀ ਮੀਡੀਏਸ਼ਨ ਦੀ ਲਾਈਨ ਦਿੱਤੀ ਹੈ ਜਿਹਦਾ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਆ ਆਪੋਜੀਸ਼ਨ ਵੱਲੋਂ, ਤੇ ਨਰਿੰਦਰ ਮੋਦੀ ਸਰਕਾਰ ਨੂੰ ਜਿਹੜਾ ਆ ਉਹ ਘੇਰਿਆ ਜਾ ਰਿਹਾ। ਸੋ ਕਈ ਪਾਸਿਓਂ ਕਈ ਕੁਝ ਜਿਹੜਾ ਆ ਉਹ ਚੱਲ ਰਿਹਾ ਆ। ਸੋ ਓਵਰਆਲ ਪਹਿਲਾਂ ਅਸੀਂ ਇਹੀ ਦੇਖੀਏ ਜਾਂ ਮੈਂ ਤੁਹਾਡੇ ਨਾਲ ਚਾਹੂੰਗਾ ਕਿ ਅਸੀਂ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕਰੀਏ। ਜਿਹੜਾ ਇਹ ਓਵਰਆਲ ਕਨਫਲਿਕਟ ਰਿਹਾ ਆ, ਇਹਦੀ ਜਦੋਂ ਅਸੀਂ ਜੀਓਪੋਲੀਟੀਕਲ ਇੰਪਲੀਕੇਸ਼ਨ ਦੀ ਗੱਲ ਕਰਦੇ ਹਾਂ ਤੇ ਉਸ ਹਵਾਲੇ ਨਾਲ ਥੋੜਾ ਜਿਹਾ ਸਾਊਥ ਏਸ਼ੀਅਨ ਪਰਸਪੈਕਟਿਵ ਤੋਂ ਸ਼ੁਰੂ ਕਰਕੇ ਇੰਟਰਨੈਸ਼ਨਲੀ ਕੀ ਨਜ਼ਰ ਆ ਰਿਹਾ, ਜਿਹੜੇ ਵੱਖ-ਵੱਖ ਪਹਿਲੂਆਂ ਤੋਂ, ਹਥਿਆਰਾਂ ਤੋਂ ਲੈ ਕੇ ਇੰਟਰਨੈਸ਼ਨਲ ਰਿਲੇਸ਼ਨਜ਼ ਤੱਕ, ਕਾਈਂਡ ਆਫ ਇਹ ਕਹਿ ਲਿਆ ਜਾਵੇ ਵੀ ਕਿਤੇ ਨਾ ਕਿਤੇ ਚੀਜ਼ਾਂ ਜਿਹੜੀਆਂ ਨੇ ਉਹ ਰੀਡਿਫਾਈਨ ਹੋ ਰਹੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੀਓਪੋਲੀਟੀਕਲ ਇੰਪਲੀਕੇਸ਼ਨਸ ਦੀ, ਤਾਂ ਉਸ ਪੱਖ ਤੋਂ ਜਿਹੜਾ ਇਹ ਟਕਰਾਅ ਆ, ਇਹਨੇ ਇੱਕ ਨਵਾਂ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇੱਕ ਪੰਡੋਰਾ ਬਾਕਸ ਓਪਨ ਕਰਨਾ ਹੁੰਦਾ, ਜਿਹੜਾ ਮਤਲਬ ਉਸ ਤਰ੍ਹਾਂ ਇੱਕ ਪੰਡੋਰਾ ਬਾਕਸ ਓਪਨ ਕਰਤਾ ਆ। ਇਸ ਟਕਰਾਅ ਦੇ ਵਿੱਚ ਜਿਹੜੀਆਂ ਗੱਲਾਂ ਤੇ ਖਾਸ ਧਿਆਨ ਦੇਣ ਦੀ ਲੋੜ ਆ, ਉਹਨਾਂ ਤੋਂ ਪਹਿਲਾਂ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਵੱਖੋ ਵੱਖ ਮੁਲਕਾਂ ਦੀ ਇਸ ਸਾਰੇ ਟਕਰਾਅ 'ਚ ਗੱਲ ਕਰਾਂਗੇ ਤਾਂ ਉਹਦੇ 'ਚ ਇਹ ਸਮਝਣਾ ਜ਼ਰੂਰੀ ਆ ਕਿ ਕੋਈ ਵੀ ਮੁਲਕ ਜਿਹੜਾ ਆ, ਮਤਲਬ ਇਸ ਟਾਈਮ ਜਿਹੜੀ ਸਿਚੁਏਸ਼ਨ ਆ ਜਿੱਥੇ ਇੱਕ ਵਰਲਡ ਆਰਡਰ ਸ਼ਿਫਟ ਵੱਲ ਨੂੰ ਦੁਨੀਆ ਵੱਧ ਰਹੀ ਆ ਤੇ ਜਿਹੜੇ ਬੈਲੈਂਸ ਆਫ ਪਾਵਰ ਆ ਉਹ ਰੀਡਿਫਾਈਨ ਹੋ ਰਿਹਾ ਆ, ਤੇ ਉਹਦੇ ਸਾਰੇ ਦੇ ਵਿੱਚ ਕੋਈ ਵੀ ਜਿਹੜਾ ਮੁਲਕ ਆ ਉਹਨੂੰ ਇਹ ਮੰਨਣਾ ਕਿ ਇਹ ਸਾਊ ਆ ਜੀ, ਕੋਈ ਦੂਜਾ ਮੁਲਕ ਜਿਹੜਾ ਆ ਉਹ ਜ਼ਿਆਦਾ, ਤੁਸੀਂ ਕਹਿ ਸਕਦੇ ਹੋ ਵੀ ਸ਼ਰਾਰਤ ਕਰ ਸਕਦਾ ਇਸ ਸਾਰੇ ਮਾਹੌਲ 'ਚ, ਤੇ ਜਾਂ ਫਿਰ ਇਹ ਕਹਿਣਾ ਕਿ ਇਹ ਮੁਲਕ ਜਿਹੜਾ ਕਿਸੇ ਦੂਜੇ ਇਸ ਮੁਲਕ ਦੇ ਨਾਲ ਆ ਤੇ ਇਹ ਮੁਲਕ ਇਸ ਮੁਲਕ ਦੇ ਨਾਲ ਆ। ਮਤਲਬ ਇਹ ਜਿਹੜੀ ਸਿਚੁਏਸ਼ਨ ਆ ਇਹਦੇ 'ਚ ਕੋਈ ਮੁਲਕ ਕਿਸੇ ਦੂਜੇ ਮੁਲਕ ਦਾ ਸਕਾ ਨਹੀਂ ਤੇ ਨਾ ਕੋਈ ਮੁਲਕ ਸਾਊ ਆ।
ਮਤਲਬ ਇਹ ਇਸ ਟਾਈਮ ਅਸੀਂ ਉਸ ਦੌਰ ਚੋਂ ਲੰਘ ਰਹੇ ਹਾਂ ਜਿੱਥੇ ਜਿਹੜਾ ਫਸਟ ਕਿਸੇ ਵੀ ਮੁਲਕ ਦੀ ਜਿਹੜੀ ਪ੍ਰਾਇਓਰਿਟੀ ਆ ਉਹਦੇ ਆਪਣੇ ਇੰਟਰਸਟ ਹੋਣਗੇ, ਤੇ ਉਹਨਾਂ ਇੰਟਰਸਟ ਦੇ ਰਾਹ ਵਿੱਚ ਭਾਵੇਂ ਉਹ ਕੋਈ ਮਨੁੱਖੀ ਅਧਿਕਾਰ ਹੋਣ, ਭਾਵੇਂ ਉਹ ਕੋਈ ਲੋਕਾਂ ਦਾ ਕਤਲੇਆਮ ਆਵੇ, ਭਾਵੇਂ ਉਹ ਕਿਸੇ ਦੀ ਪਿੱਠ ਤੇ ਵਾਰ ਕਰਨ ਦੀ ਗੱਲ ਹੋਵੇ ਜਿਹੜਾ ਤੁਹਾਡਾ ਲਾਈ ਆ, ਮਤਲਬ ਕੁਛ ਵੀ ਜਿਹੜਾ ਆ ਕਿਸੇ ਵੀ ਹੱਦ ਤੱਕ, ਜਿਵੇਂ ਕਹਿੰਦੇ ਹੁੰਦੇ ਜੰਗ ਤੇ ਪਿਆਰ ਚ ਸਭ ਕੁਛ ਜਾਇਜ਼ ਆ, ਜਿਹੜੀ ਇੱਕ ਪੋਲੀਟੀਕਲ ਟਰਮ ਜਿਹੜੀ ਘੜੀ ਗਈ ਆ ਪਿਛਲੇ ਲੰਬੇ ਸਮੇਂ ਤੋਂ, ਸਦੀਆਂ ਤੋਂ, ਤੇ ਉਹ ਜਿਹੜਾ ਸਮਾਂ ਆ ਅਸੀਂ ਉਸ ਦੌਰ ਚੋਂ ਲੰਘ ਰਹੇ ਹਾਂ। ਤੇ ਮਤਲਬ ਇਸ ਸਮੇਂ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਆ, ਉਹ ਸਾਊਥ ਏਸ਼ੀਆ ਨੂੰ ਪਿਛਲੇ ਆਪਾਂ ਲਗਭਗ 15 ਤੋਂ 20 ਸਾਲਾਂ ਤੋਂ ਜਿਹੜੀ ਇਹ ਗੱਲਬਾਤ ਆ ਇੰਟਰਨੈਸ਼ਨਲ ਪੋਲੀਟੀਕਲ ਸਪੈਕਟਰਮ ਦੇ ਵਿੱਚ ਲਗਾਤਾਰ ਸੁਣਦੇ ਆ ਰਹੇ ਆ ਕਿ ਇਸ ਵਾਰ ਜਿਹੜਾ ਸਾਊਥ ਏਸ਼ੀਆ ਆ ਉਹ ਜੀਓਪੋਲੀਟੀਕਲੀ ਉਹ ਸਭ ਤੋਂ ਵੱਧ ਸੈਂਸਿਟਿਵ ਏਰੀਆ ਆ, ਜਿਹੜਾ ਬੈਲੈਂਸ ਆਫ ਪਾਵਰ ਦੀ ਟਸਲ ਜਿਹੜੀ ਸ਼ੁਰੂ ਹੋਈ ਆ ਇਸ ਸਦੀ ਦੇ ਵਿੱਚ। ਤੇ ਉਹਦੇ ਚ ਅਮਰਵੀਰ ਸਿੰਘ ਜੀ ਜਿਹੜਾ ਸਾਊਥ ਏਸ਼ੀਆ ਦਾ ਜਿਹੜਾ ਸਭ ਤੋਂ ਸੈਂਸਿਟਿਵ ਏਰੀਆ ਬਣਨਾ ਉਹ ਇਸ ਕਾਰਨ ਆ ਕਿਉਂਕਿ ਜਿਹੜਾ ਇਸ ਟਾਈਮ ਜਿਹੜੀ ਵਰਲਡ ਪੋਲਿਟਿਕਸ ਆ ਉਹਦੀ ਜਿਹੜੀ ਡੋਮੀਨੈਂਸ ਆ ਉਹ ਅਮਰੀਕਨ ਡੋਮੀਨੈਂਸ ਆ, ਤੇ ਉਹ ਅਮਰੀਕਨ ਡੋਮੀਨੈਂਸ ਐਸਟੈਬਲਿਸ਼ ਹੋਈ ਆਫਟਰ ਸੈਕੰਡ ਵਰਲਡ ਵਾਰ, ਤੇ ਉਹ ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਨੂੰ ਨਿਊਟਰਲਾਈਜ਼ ਕੀਤਾ ਅਮਰੀਕਾ ਨੇ ਕੋਲਡ ਵਾਰ ਦੇ ਵਿੱਚ, ਤਾਂ ਜਿਵੇਂ ਮਤਲਬ ਇੱਕ ਜੇਤੂ ਆਪਣੀਆਂ ਮਤਲਬ ਜਿਹੜੇ ਨੈਕਸਟ ਨੋਰਮਸ ਹੁੰਦੇ ਆ ਸੋਸਾਇਟੀ ਦੇ ਉਹ ਜੇਤੂ ਤੈਅ ਕਰਦਾ, ਤਾਂ ਉਵੇਂ ਅਮਰੀਕਾ ਨੇ ਤੈਅ ਕੀਤੇ ਜਿਹਦੇ ਚ ਅਸੀਂ ਲਿਬਰਲ ਡੈਮੋਕ੍ਰੇਸੀ ਦੀ ਪ੍ਰੋਗਰੈਸ ਦੇਖੀ, ਮਤਲਬ ਨਿਓ ਲਿਬਰਲਿਜ਼ਮ ਤੱਕ ਹੁਣ ਗੱਲ ਆਉਣ ਲੱਗੀ ਸੀ, ਫਿਰ ਉਹ ਤੋਂ ਬਾਅਦ ਹੁਣ ਕੰਮ ਖਿੰਡਣਾ ਸ਼ੁਰੂ ਹੋਇਆ। ਤੇ ਮਤਲਬ ਇਹ ਸਾਰੇ ਦੇ ਵਿੱਚ ਮਤਲਬ ਹੁਣ ਜਦੋਂ ਉਹਦੇ ਸਾਹਮਣੇ ਜਿਹੜੀ ਤਾਕਤ ਖੜੀ ਹੋਈ ਇਹ ਸਾਰੇ ਦੌਰ ਚ, ਉਹ ਜਿਹੜਾ ਮੁਕਾਬਲਾ ਆ ਉਹ ਚਾਈਨਾ ਨਾਲ ਹੋਇਆ, ਤੇ ਚਾਈਨਾ ਸਾਊਥ ਏਸ਼ੀਆ ਦੇ ਵਿੱਚ ਬੈਠਾ ਆ, ਮਤਲਬ ਏਸ਼ੀਆ ਚ ਸਾਊਥ ਏਸ਼ੀਆ ਉਹਦਾ ਪਾਰਟ ਆ, ਤੇ ਚਾਈਨਾ ਦੇ ਗਵਾਂਢ ਚ ਸਭ ਤੋਂ ਵੱਧ ਗੜਬੜ ਵਾਲਾ ਏਰੀਆ ਜਿਹੜਾ ਉਹ ਸਾਊਥ ਏਸ਼ੀਆ ਆ। ਤਾਂ ਮਤਲਬ ਇਸ ਕਰਕੇ ਇਹ ਰੀਜਨ ਜਿਹੜਾ ਆ ਇਹ ਸਭ ਤੋਂ ਸੈਂਸਿਟਿਵ ਏਰੀਆ ਬਣ ਗਿਆ ਸੀ। ਮਤਲਬ ਇਸ ਖਿੱਤੇ ਦੇ ਵਿੱਚ ਇਹ ਜਿਹੜਾ ਟਕਰਾਅ, ਮਤਲਬ ਪਿਛਲੇ ਸਮੇਂ ਚ ਅਸੀਂ ਦੇਖਿਆ ਕਿ ਚਾਈਨਾ ਤੇ ਇੰਡੀਆ ਦਾ ਟਕਰਾਅ ਹੋਇਆ, ਉਹਨੇ ਇੱਕ ਨਵੀਂ ਮਤਲਬ ਉਹ ਟਕਰਾਅ ਵੀ ਜਿਹੜਾ ਆ ਤੁਸੀਂ ਕਹਿ ਸਕਦੇ ਹੋ ਕਿ ਉਹ ਇਹ ਤੋਂ ਟੁੱਟਵਾਂ ਨਹੀਂ ਸੀ। ਉਹ ਟਕਰਾਅ ਜਿਹੜਾ ਆ ਉਹ ਇਸੇ ਜਿਹੜਾ ਇਹਨਾਂ ਦੀ ਮਤਲਬ ਜਿਹੜਾ ਵਰਲਡ ਆਰਡਰ ਸ਼ਿਫਟ ਆ ਉਹਦੇ ਚ ਜਿਹੜੀਆਂ ਬਿਹਾਈਂਡ ਦਾ ਸੀਨਸ ਜਿਹੜੀਆਂ ਪੋਲਿਸੀਜ਼ ਪੁਸ਼ ਕੀਤੀਆਂ ਜਾ ਰਹੀਆਂ ਆ, ਇਹ ਉਹਦੇ ਰਿਐਕਸ਼ਨ ਦੇ ਵਿੱਚੋਂ ਟਕਰਾਅ ਨਿਕਲਿਆ ਸੀ। ਤੇ ਇਹ ਜਿਹੜਾ ਹੁਣ ਲੇਟੈਸਟ ਇਹ ਟਕਰਾਅ ਆ, ਤਾਂ ਇਹ ਟਕਰਾਅ ਵੀ ਤੁਸੀਂ ਮਤਲਬ ਜੇ ਇੱਕ ਆਮ ਨਜ਼ਰ ਤੋਂ ਇਹਨੂੰ ਇਹ ਦੇਖਿਆ ਜਾ ਸਕਦਾ ਕਿ ਪਹਿਲਗਾਮ ਦੇ ਵਿੱਚ ਅਟੈਕ ਹੋਇਆ, ਤੇ ਉਸ ਅਟੈਕ ਤੋਂ ਬਾਅਦ ਇਹ ਇੰਡੀਆ ਨੇ ਜਿਹੜਾ ਆ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ, ਫਿਰ ਪਾਕਿਸਤਾਨ ਨੇ ਰਿਟੈਲੀਏਟਰੀ ਮੇਜਰਸ ਲਏ, ਪਰ ਇਹ ਇਸ ਤਰੀਕੇ ਦੇ ਨਾਲ ਆਮ ਨਜ਼ਰ ਇਹਨੂੰ ਇਸ ਤਰੀਕੇ ਦੇ ਨਾਲ ਸਮਝਿਆ ਜਾ ਸਕਦਾ। ਪਰ ਜਿਹੜੀ ਇੱਕ ਬਿਗ ਗੇਮ ਖੇਡੀ ਜਾ ਰਹੀ ਆ ਵਰਲਡ ਮੈਪ ਦੇ ਉੱਤੇ, ਜਦੋਂ ਉਹਦੇ ਚ ਤੁਸੀਂ ਦੇਖਦੇ ਹੋ ਤਾਂ ਉਹਦੇ ਚ ਚੀਜ਼ਾਂ ਜਿਹੜੀਆਂ ਆ ਉਹ ਸਾਰੀਆਂ ਆਪਸ ਚ ਜੁੜੀਆਂ, ਵੀ ਇਹ ਜਿਹੜਾ ਪਹਿਲਗਾਮ ਅਟੈਕ ਆ ਉਹ ਬਿਲਕੁਲ ਉਸੇ ਸਮੇਂ ਹੋਣਾ ਜਦੋਂ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਇਸ ਖਿੱਤੇ ਚ ਆਏ ਹੋਏ ਸੀ, ਤੇ ਉਸ ਤੋਂ ਬਾਅਦ ਇੰਡੀਆ ਜਿਹੜਾ ਆ ਉਹਦਾ ਜਿਵੇਂ ਉਹਨੇ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ, ਤੇ ਫਿਰ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਜਿਵੇਂ ਇੰਟਰਨੈਸ਼ਨਲ ਕਮਿਊਨਿਟੀ ਇਨਵੋਲਵ ਹੋਈ ਇਸ ਸਾਰੇ ਕਨਫਲਿਕਟ ਦੇ ਵਿੱਚ, ਤੇ ਜਿਵੇਂ ਫਿਰ ਇਹਦੀ ਕਲਮੀਨੇਸ਼ਨ ਸੀਜ਼ ਫਾਇਰ ਤੱਕ ਆਉਂਦਿਆਂ ਹੋਈ, ਤੇ ਉਹ ਅਮਰੀਕਾ ਜਿਹੜਾ ਆ ਡੋਨਲਡ ਟਰੰਪ ਨੇ ਜਿਵੇਂ ਅਨਾਊਂਸ ਕੀਤਾ ਟਵਿੱਟਰ ਹੈਂਡਲ ਤੋਂ ਤੇ ਸੀਜ਼ ਫਾਇਰ ਨੂੰ, ਤੇ ਉਹ ਤੋਂ ਬਾਅਦ ਦੁਨੀਆ ਦੇ ਮਤਲਬ ਹੋਰ ਸਾਰੇ, ਤੇ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਚਾਈਨਾ ਵੀ ਐਕਟਿਵ ਨਜ਼ਰ ਆ ਰਿਹਾ ਹੋਊਗਾ ਇਹ ਸਾਰੇ ਦੇ ਵਿੱਚ ਕਾਫੀ ਹੱਦ ਤੱਕ। ਅਮਰੀਕਾ ਤਾਂ ਬਹੁਤ ਜ਼ਿਆਦਾ ਐਕਟਿਵ ਸੀ, ਤੇ ਪਰ ਤੁਹਾਨੂੰ ਰਸ਼ੀਆ ਜਿਹੜਾ ਉਹ ਚੁੱਪ ਨਜ਼ਰ ਆ ਰਿਹਾ ਜੀ। ਤਾਂ ਮਤਲਬ ਇਹ ਮਤਲਬ ਇਸ ਗੱਲ ਦੀ ਤਸਦੀਕ ਕਰਦਾ ਹੈ ਵੀ ਜਿਹੜਾ ਇਹ ਟਕਰਾਅ ਆ, ਇਹ ਟਕਰਾਅ ਉਹਨਾਂ ਜਿਹੜੀਆਂ ਦੋ ਬਿਗ ਪਾਵਰਸ ਦਾ ਵਰਲਡ ਆਰਡਰ ਸ਼ਿਫਟ ਦਾ ਟਕਰਾਅ ਆ, ਇਹ ਉਸੇ ਦਾ ਹੀ ਹਿੱਸਾ ਆ। ਤੇ ਇਸ ਕਰਕੇ ਜਿਹੜੇ ਅੱਜ ਭਾਵੇਂ ਨਿਊਯਾਰਕ ਟਾਈਮਜ਼ ਪੜ੍ਹ ਲਓ, ਤੁਸੀਂ ਦੁਨੀਆ ਦੇ ਹੋਰ ਸਾਰੇ ਅਖਬਾਰ ਪੜ੍ਹ ਲਓ, ਉਹਨਾਂ ਦੇ ਵਿੱਚ ਇਹ ਗੱਲ ਵਾਰ-ਵਾਰ ਆ ਰਹੀ ਆ ਕਿ ਜਿਹੜਾ ਇਹ ਸੀਜ਼ ਫਾਇਰ ਹੋਇਆ, ਇਹ ਸੀਜ਼ ਫਾਇਰ ਜਿਹੜਾ ਆ ਇਹਨੂੰ ਤੁਸੀਂ ਮਤਲਬ ਸਦੀਵ ਹੀ ਨਹੀਂ ਮੰਨ ਸਕਦੇ ਕਿ ਦੋਵੇਂ ਮੁਲਕ ਜਿਹੜੇ ਆ ਉਹ ਸੀਜ਼ ਫਾਇਰ ਲਈ ਰਾਜੀ ਹੋ ਗਿਆ। ਬੇਸਿਕਲੀ ਇਹ ਸੀਜ਼ ਫਾਇਰ ਕਿਸੇ ਵੀ ਡੀਲ ਦੇ ਉੱਤੇ ਨਹੀਂ ਹੋਇਆ। ਜਿਹੜੀ ਗੱਲ ਸਭ ਤੋਂ ਇੰਪੋਰਟੈਂਟ ਆ, ਜਿਹੜੀ ਸਮਝਣ ਵਾਲੀ ਆ, ਜਿਹੜੀ ਗੱਲ ਅੱਜ ਡੋਨਲਡ ਟਰੰਪ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਹੀ, ਹੁਣ ਡੋਨਲਡ ਟਰੰਪ ਮੋਦੀ ਨੇ ਜਦੋਂ ਅਨਾਊਂਸ ਕੀਤਾ ਸੀ ਕਿ ਮੋਦੀ ਅੱਜ ਬੋਲੂਗਾ,
ਤੇ ਉਹ ਤੋਂ ਕੁਛ ਸਮਾਂ ਪਹਿਲਾਂ ਡੋਨਲਡ ਟਰੰਪ ਜਿਹੜੀ ਉਹ ਸਟੇਟਮੈਂਟ ਦਿੰਦੇ ਆ, ਜਿਹੜੀ ਮੋਦੀ ਦੀ ਸਪੀਚ ਨੂੰ ਓਵਰਬਰਡਨ ਕਰ ਜਾਂਦੀ ਆ, ਮਤਲਬ ਸਾਰੇ ਸੋਸ਼ਲ ਮੀਡੀਆ ਤੇ ਸਭ ਥਾਵਾਂ ਤੇ ਉਹਦੇ ਚ ਡੋਨਲਡ ਟਰੰਪ ਜਿਵੇਂ ਉਹਨਾਂ ਦਾ ਸੁਭਾਅ ਆ, ਉਹ ਸਿੱਧੀ ਜੀ ਗੱਲ ਕਰਦੇ ਆ ਕਿ ਮੈਂ ਇਹਨਾਂ ਨੂੰ ਫੋਨ ਲਾਇਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ, ਤੁਸੀਂ ਆ ਲੜਾਈ ਛੱਡੋ, ਅਸੀਂ ਤੁਹਾਨੂੰ ਬਹੁਤ ਵੱਡਾ ਵਪਾਰ ਦਾ ਮੌਕਾ ਦੇਵਾਂਗੇ, ਤੇ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਕੰਮ ਕਰੋ ਆਪਣਾ, ਹੀ ਤੁਹਾਡੇ ਨਾਲ ਵਪਾਰ ਨਹੀਂ ਕਰਦੇ। ਫਿਰ ਡੋਨਲਡ ਟਰੰਪ ਨੇ ਜਿਹੜੀ ਉਸ ਤੋਂ ਬਾਅਦ ਸਟੇਟਮੈਂਟ ਦਿੱਤੀ ਆ ਵੀ ਮੈਂ ਦੇਖੋ ਵਪਾਰ ਨੂੰ ਕਿੰਨੇ ਵਧੀਆ ਤਰੀਕੇ ਨਾਲ ਯੂਜ਼ ਕਰ ਰਿਹਾ, ਤੇ ਮਤਲਬ ਟ੍ਰੇਡ, ਉਹ ਮਤਲਬ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੀ ਇਹ ਜਿਹੜੀ ਸ਼ਬਦਾਵਲੀ ਆ ਉਹ ਤੁਹਾਨੂੰ ਇੱਕ ਵਰਡ ਵੱਲ ਲੈ ਕੇ ਜਾਂਦੀ ਆ ਜਿਹਨੂੰ ਟ੍ਰੇਡ ਵਾਰ ਕਹਿੰਦੇ ਆ। ਮਤਲਬ ਅਮਰੀਕਾ ਤੇ ਚਾਈਨਾ ਜਿਹੜੇ ਆ ਉਹਦੇ ਵਿੱਚ ਇੱਕ ਟ੍ਰੇਡ ਵਾਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆ, ਪਰ ਉਹ ਟ੍ਰੇਡ ਵਾਰ ਸਿਰਫ ਟ੍ਰੇਡ ਤੱਕ ਸੀਮਤ ਨਹੀਂ ਆ। ਉਹ ਟ੍ਰੇਡ ਵਾਰ ਜਿਹੜੀ ਆ, ਉਹ ਜਿਹੜੀਆਂ ਅਸੀਂ ਇਹ ਜੰਗਾਂ ਦੇਖ ਰਹੇ ਹਾਂ, ਕਨਫਲਿਕਟ ਦੇਖ ਰਹੇ ਹਾਂ, ਮਤਲਬ ਉਹ ਟ੍ਰੇਡ ਵਾਰ, ਟ੍ਰੇਡ ਦੀ ਵਾਰ ਤੇ ਇਹ ਜਿਹੜੀ ਮਿਲਟਰੀ ਮਾਈਟ ਦੀ ਵਾਰ ਆ, ਇਹ ਦੋਵੇਂ ਆਪਸ ਦੇ ਵਿੱਚ ਇੰਟਰਕਨੈਕਟਡ ਆ। ਤੇ ਅੱਜ ਮਤਲਬ ਇਹ ਇੱਕ ਪਾਸੇ ਕਨਫਲਿਕਟ ਦੇ ਵਿੱਚ ਅਮਰੀਕਾ ਸੀਜ਼ਫਾਇਰ ਕਰਾਉਂਦਾ ਆ, ਜਿਹਦੇ ਚ ਅਮਰੀਕਾ ਨੇ ਫੇਰ ਜਿਹੜਾ ਸਾਊਥ ਏਸ਼ੀਆ ਦਾ ਇਹ ਸਾਰਾ ਖਿੱਤਾ ਆ ਉਹਦੇ ਚ ਆਪਣਾ ਪ੍ਰਭਾਵ ਜਿਹੜਾ ਆ ਉਹ ਤੁਸੀਂ ਕਹਿ ਸਕਦੇ ਹੋ ਕਿ ਦੱਸਿਆ ਆ ਕਿ ਉਹ ਮਤਲਬ ਕਿੰਨਾ ਪ੍ਰਭਾਵ ਇਸ ਖਿੱਤੇ ਚ ਅਜੇ ਵੀ ਰੱਖਦਾ ਆ, ਭਾਵੇਂ ਕਿ ਚਾਈਨਾ ਜਿਹੜਾ ਆ ਉਹ ਲਗਾਤਾਰ ਉਹਨੇ ਆਪਣਾ ਆਭਾਰ ਕੀਤਾ। ਚਾਈਨਾ ਦਾ ਪਾਕਿਸਤਾਨ ਦੀ ਅਸੀਂ ਇਸ ਵਾਰ ਦੀ ਜਿਹੜੀ ਸਾਰੀ ਫਾਈਟ ਆ ਉਹਦੇ ਚ ਦੇਖਿਆ ਕਿ ਪਾਕਿਸਤਾਨ ਦੇ ਕੋਲ ਜਿੰਨਾ ਇਨਫਰਾਸਟਰਕਚਰ, ਮਿਲਟਰੀ ਇਨਫਰਾਸਟਰਕਚਰ ਉਹਨੇ ਯੂਜ਼ ਕੀਤਾ ਪਾਕਿਸਤਾਨ ਨੇ, ਉਹ ਮੋਸਟਲੀ ਚਾਈਨੀਜ਼ ਮਿਲਟਰੀ ਇਨਫਰਾਸਟਰਕਚਰ ਆ। ਤੇ ਉਹ ਤੋਂ ਬਾਅਦ ਪਰ ਅਮਰੀਕਾ ਜਿਹੜਾ ਆ ਉਹ ਮਤਲਬ ਉਹਨੇ ਇੱਕ ਵਾਰ ਫੇਰ ਸਾਰਾ ਇਸ ਖਿੱਤੇ ਦੇ ਵਿੱਚ ਜਿਹੜੇ ਪੋਲੀਟੀਕਲ ਰਿਲੇਸ਼ਨਸ ਨੇ ਉਹਨਾਂ ਨੂੰ ਇੱਕ ਵਾਰ ਤੁਸੀਂ ਕਹਿ ਸਕਦੇ ਹੋ ਕਿ ਰੀਸੈਟ ਕਰਨ ਵਾਲੀ ਪੋਜੀਸ਼ਨ 'ਚ ਲੈ ਆਇਆ ਅਮਰੀਕਾ। ਤੇ ਦੂਜੇ ਪਾਸੇ ਅਮਰੀਕਾ ਤੇ ਚਾਈਨਾ ਦਾ 90 ਡੇਜ਼ ਦਾ ਜਿਹੜਾ ਪੌਜ਼ ਆ ਉਹ ਵੀ ਅਸੀਂ ਅੱਜ ਦੇਖਿਆ ਵੀ ਉਹ ਜਿਹੜਾ ਟੈਰਿਫ ਦੇ ਉੱਤੇ ਆ ਉਹ ਲੱਗ ਗਿਆ। ਚਾਹੇ ਉਹ ਟੈਰਿਫ ਦੇ ਉੱਤੇ ਪੌਜ਼ ਦੇਖੀਏ ਅਸੀਂ, ਚਾਹੇ ਇੰਡੀਆ ਤੇ ਪਾਕਿਸਤਾਨ ਦਾ ਸੀਜ਼ ਫਾਇਰ ਦੇਖੀਏ ਅਮਰਵੀਰ ਸਿੰਘ ਜੀ, ਮਤਲਬ ਇਹ ਟੈਂਪਰੇਰੀ ਨੇ। ਮਤਲਬ ਉਹ ਟ੍ਰੇਡ ਵਾਰ ਦਾ ਜਿਹੜਾ ਡਿਸੀਜ਼ਨ ਆ ਉਹ ਵੀ ਟੈਂਪਰੇਰੀ ਆ। ਕੋਈ ਬੰਦਾ ਉਹ ਤੋਂ ਇਹ ਮੰਨੇ ਕਿ ਅਮਰੀਕਾ ਚਾਈਨਾ ਦੇ ਰਿਲੇਸ਼ਨਸ ਜਿਹੜੇ ਆ ਉਹ ਹੁਣ ਸਹੀ ਹੋਣ ਵੱਲ ਨੂੰ ਵਧਣ ਲੱਗੇ ਆ, ਇਹ ਕੋਈ ਡੀਲ ਕਰ ਲੈਣਗੇ ਤੇ ਸਹੀ ਹੋ ਜਾਣਗੇ, ਐਵੇਂ ਦਾ ਕੁਛ ਨਹੀਂ ਆ। ਮਤਲਬ ਇਹ ਜਿਹੜੀ ਇੱਕ ਪਾਵਰ ਸਟਰਗਲ ਆ ਇਹ ਹੁਣ ਅੱਗੇ ਜਾ ਕੇ ਹੋਰ ਜ਼ਿਆਦਾ ਮਤਲਬ ਫਲੇਅਰ ਅਪ ਹੋਣੀ ਆ। ਉਹਦੇ 'ਚ ਗੱਲਬਾਤ ਜਿਹੜੀ ਆ, ਟੇਬਲ ਟਾਕਸ ਜਿਹੜੀਆਂ ਨੇ ਉਹ ਚੱਲਦੀਆਂ ਰਹਿਣਗੀਆਂ। ਤੇ ਮਤਲਬ ਉਹ ਦੂਜੇ ਪਾਸੇ ਜਿਹੜਾ ਇਹ ਸੀਜ਼ ਫਾਇਰ ਆ ਉਸੇ ਤਰ੍ਹਾਂ ਟੈਰਿਫ ਟਾਕਸ ਤੇ ਵਾਂਗ ਹੀ ਜਿਹੜਾ ਸੀਜ਼ ਫਾਇਰ ਇੰਡੀਆ ਤੇ ਪਾਕਿਸਤਾਨ ਦਾ ਉਹ ਵੀ ਮਤਲਬ ਤੁਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਪੱਕਾ ਜਿਹੜਾ ਆ ਵੀ ਹੁਣ ਕੋਈ ਇਹਨਾਂ ਦੇ ਵਿੱਚ ਆਪਸੀ ਗੜਬੜ ਨਹੀਂ ਹੋਊਗੀ ਜਾਂ ਗੋਲੀਬਾਰੀ ਨਹੀਂ ਹੋਊਗੀ। ਆਲਰੇਡੀ ਵੀ ਜਿਹੜਾ LOC ਦੇ ਉੱਤੇ ਵੀ ਜਿਹੜਾ ਸੀਜ਼ ਫਾਇਰ ਇੰਡੀਆ ਪਾਕਿਸਤਾਨ ਦਾ ਹੈਗਾ ਸੀ, ਉਹਦੇ ਬਾਵਜੂਦ ਵੀ LOC ਦੇ ਉੱਤੇ ਵੀ ਲਗਾਤਾਰ ਇਹਨਾਂ ਦੇ ਵਿੱਚ ਗੋਲੀਬਾਰੀ ਚੱਲਦੀ ਰਹਿੰਦੀ ਆ ਸੀਜ਼ ਫਾਇਰ ਦੇ ਬਾਵਜੂਦ ਵੀ। ਪਰ ਹੁਣ ਇਸ ਵਾਰ ਕਿਉਂਕਿ ਇੰਡੀਆ ਨੇ ਪੰਜਾਬ ਵਾਲਾ ਫਰੰਟ ਖੋਲ ਲਿਆ ਆ, ਅਸੀਂ ਦੇਖਦੇ ਹਾਂ ਕਿ 1971 ਤੋਂ ਬਾਅਦ ਇਹ ਪਹਿਲੀ ਵਾਰ ਆ ਜਦੋਂ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਦੇ ਪ੍ਰਬੰਧ ਵਾਲਾ ਪੰਜਾਬ ਆ ਤੇ ਉਸ ਪੰਜਾਬ ਦੇ ਉੱਤੇ ਅਟੈਕ ਇੰਡੀਆ ਨੇ ਕੀਤਾ ਤੇ ਉਹਦੇ ਜਵਾਬ ਦੇ ਵਿੱਚ ਫਿਰ ਪਾਕਿਸਤਾਨ ਨੇ ਇੰਡੀਆ ਦੇ ਜਿਹੜਾ ਇੰਡੀਆ ਦੇ ਕਬਜ਼ੇ ਵਾਲਾ ਪੰਜਾਬ ਆ ਉੱਥੇ ਉਹਨਾਂ ਨੇ ਰੈਲੀਏਟਰੀ ਮੇਜਰਸ ਲੈਂਦਿਆਂ ਜਿਹੜਾ ਇਹਨਾਂ ਦਾ ਡਿਫੈਂਸ ਇਨਫਰਾਸਟਰਕਚਰ ਸੀ ਉਹਦੇ ਤੇ ਅਟੈਕ ਕੀਤਾ। ਹਾਲਾਂਕਿ ਪਾਕਿਸਤਾਨ ਨੇ ਇਸ ਗੱਲ ਦੀ ਸ਼ੋਰਟੀ ਕੀਤੀ ਕਿ ਕੋਈ ਜਿਹੜੀ ਸਿਵਿਲੀਅਨ ਪ੍ਰੋਪਰਟੀ ਆ ਜਾਂ ਸਿਵਿਲੀਅਨ ਏਰੀਆ ਆ ਉਹਦੇ ਉੱਤੇ ਟਾਰਗੇਟ ਨਾ ਹੋਵੇ, ਪਰ ਉਹ ਡਿਫੈਂਸ ਨੂੰ ਉਹਨਾਂ ਨੇ ਟਾਰਗੇਟ ਕੀਤਾ ਇਸ ਪੰਜਾਬ। ਤਾਂ ਜਿਹੜਾ ਪੰਜਾਬ ਵਾਲਾ ਬਾਰਡਰ ਆ ਹੁਣ ਉਹਦੇ ਤੇ ਅੱਜ ਵੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤਾਂ ਸੀਜ਼ ਫਾਇਰ ਤੋਂ ਬਾਅਦ ਜਦੋਂ ਮੋਦੀ ਬੋਲ ਕੇ ਹਟਿਆ ਉਹ ਤੋਂ ਕੁਝ ਸਮਾਂ ਬਾਅਦ ਜਿਹੜਾ ਇੱਕ ਇਹਨਾਂ ਦੀ ਛਾਉਣੀ ਆ ਹੁਸ਼ਿਆਰਪੁਰ ਦੇ ਨੇੜੇ, ਉਸ ਛਾਉਣੀ ਦੇ ਵਿੱਚ ਵੱਡੇ ਧਮਾਕੇ ਜਿਹੜੇ 10 ਦੇ ਕਰੀਬ ਵੱਡੇ ਧਮਾਕੇ ਸੁਣੇ ਗਏ ਤੇ ਨਾਲ ਹੀ ਜਿਹੜੇ ਡਰੋਨ ਐਕਟੀਵਿਟੀ ਆ ਉਹ ਵੀ ਦੇਖੀ ਗਈ ਆ ਪੰਜਾਬ ਦੇ ਵਿੱਚ। ਹੁਣ ਉਹ ਤੋਂ ਬਾਅਦ ਪਰ ਜਿਹੜੀ ਇੰਟਰਸਟਿੰਗ ਗੱਲ ਆ ਕਿ ਕਿਸੇ ਵੀ ਇੰਡੀਅਨ ਅਥਾਰਟੀ ਨੇ ਜਿਹੜੇ ਉਹ ਧਮਾਕੇ ਸੀ ਉਹਨਾਂ ਨੂੰ ਐਕਸਟਰਨਲ ਅਟੈਕ ਦੇ ਨਾਲ ਨਹੀਂ ਜੋੜਿਆ ਤੇ ਉਹ ਧਮਾਕੇ ਜਿਹੜੇ ਆ ਉਹ ਇੱਕ ਸਵਾਲ ਜਿਹਾ ਹੀ ਬਣ ਕੇ ਰਹਿ ਗਿਆ ਕਿ ਉਹ ਕਿਵੇਂ ਹੋਏ ਆ। ਮਤਲਬ ਉਹਦੇ 'ਚ ਜਿਹੜੀ ਮਤਲਬ ਕਿਹਾ ਜਾ ਰਿਹਾ ਜਾਂ ਮੇਰੀ ਜਿਹੜੀ ਰਾਏ ਆ ਉਹ ਲੱਗ ਰਿਹਾ ਵੀ ਕੁਛ ਇਹਨਾਂ ਦੇ ਆਪਣੇ ਜਿਹੜੇ ਇੰਟਰਨਲ ਫੋਲਟਸ ਨੇ ਉਹਨਾਂ ਦੇ ਚੱਲਦੇ ਉਹ ਧਮਾਕੇ ਹੋਏ ਆ, ਜਾਂ ਫਿਰ ਇਹ ਕੀ ਸੋਚ ਰਹੇ ਆ ਇਹਦੇ ਪਿੱਛੇ ਵੀ ਡੋਂਟ ਨੋ। ਪਰ ਇਹ ਇੱਕ ਜਿਹੜੇ ਵੱਡੇ ਬਲਾਸਟ ਆ ਅੱਜ ਉੱਥੇ ਪੰਜਾਬ 'ਚ ਹੋਏ ਆ ਤੇ ਇਹ ਮੰਨਿਆ ਜਾ ਰਿਹਾ ਕਿ ਸੀਜ਼ ਫਾਇਰ ਤੋਂ ਬਾਅਦ ਜਿਹੜਾ ਇਹ ਲਗਾਤਾਰ ਜਿਹੜੀ ਇਸ ਤਰੀਕੇ ਦੀ ਕਾਰਵਾਈ ਆ ਡਰੋਨਸ ਦੇ ਰਾਹੀਂ ਜਾਂ ਸਰਵੇਲੈਂਸ ਕਰਨੀ ਡਰੋਨਸ ਦੇ ਰਾਹੀਂ ਇੱਕ ਦੂਜੇ ਦੀ 에ਅਰ ਸਪੇਸ 'ਚ,
ਇਹ ਹੋ ਸਕਦਾ ਕਿ ਪੰਜਾਬ ਦੇ ਵਿੱਚ ਅਗਲੇ ਸਮੇਂ 'ਚ ਵੀ ਆਉਂਦੀ ਰਹੇ। ਤੇ ਇਹ ਵੀ ਹੋ ਸਕਦਾ ਕਿ ਕੋਈ ਵੀ ਜਿਹੜਾ ਕਿਸੇ ਵੀ ਪੁਆਇੰਟ ਦੇ ਉੱਤੇ ਜਿਹੜਾ ਕਨਫਲਿਕਟ ਆ ਉਹ ਫਲੇਅਰ ਅਪ ਹੋ ਜੇ, ਕਿਉਂਕਿ ਬੜੇ ਇਸ਼ੂਜ਼ ਜਿਹੜੇ ਚਾਹੇ ਉਹ ਇੰਡਸ ਵਾਟਰ ਟਰੀਟੀ ਤੋਂ ਬਾਹਰ ਨਿਕਲਣ ਦੀ ਇੰਡੀਆ ਦੀ ਗੱਲ ਆ, ਉਹ ਚਾਹੇ ਹੋਰ ਜਿਹੜੇ ਉਹਨਾਂ ਨੇ ਅਪਰੋਚਸ ਲਈਆਂ ਨੇ ਪਾਕਿਸਤਾਨ ਦੇ ਖਿਲਾਫ, ਮਤਲਬ ਡਿਪਲੋਮੈਟਿਕ ਰਿਲੇਸ਼ਨਸ ਤਾਂ ਟੋਟਲੀ ਬੰਦ ਨੇ ਇਹਨਾਂ ਦੇ, ਤੇ ਉਹ ਸਾਰਾ ਕੁਝ ਤਾਂ ਉਵੇਂ ਹੀ ਖੜਾ ਆ। ਤਾਂ ਕਿਤੇ ਵੀ ਜਿਹੜੀ ਚੀਜ਼ ਆ ਉਹ ਫਲੇਅਰ ਅਪ ਹੋ ਸਕਦੀ ਆ। ਪਰ ਇਹ ਸਾਰੇ ਦੇ ਵਿੱਚ ਜੀਓ ਪੋਲਿਟਿਕਸ ਦੇ ਤੌਰ ਤੇ ਤਾਂ ਇਹ ਗੱਲ ਸਪਸ਼ਟ ਆ ਕਿ ਜੇ ਤੁਸੀਂ ਦੇਖੋ ਵੀ ਜਿਹੜਾ ਅਮਰੀਕਾ ਇਸ ਟਾਈਮ ਉਹਦਾ ਸਭ ਤੋਂ ਵੱਡਾ ਟਾਰਗੇਟ ਆ ਸਾਊਥ ਏਸ਼ੀਆ ਦੇ ਵਿੱਚ ਚਾਈਨਾ ਨੂੰ ਕੰਟੇਨ ਕਰਨਾ। ਤੇ ਚਾਈਨਾ ਜਿਹੜਾ ਆ ਉਹਦੀ ਜਿਹੜੀ ਮਿਲਟਰੀ ਮਾਈਟ ਆ ਉਹ ਦੁਨੀਆ ਨੇ ਇਸ ਵਾਰ ਇਸ ਸਾਰੀ ਜਿਹੜੀ ਕਨਫਲਿਕਟ ਹੋਈ ਆ ਉਹਦੇ 'ਚ ਦੇਖੀ ਆ ਕਿ ਚਾਈਨਾ ਦੀ ਜਿਹੜੀ ਮਿਲਟਰੀ ਟੈਕਨੋਲੋਜੀ ਆ ਉਹ, ਕਿਉਂਕਿ ਪਹਿਲੀ ਵਾਰ ਸੀ ਜਦੋਂ ਚਾਈਨੀਜ਼ ਟੈਕਨੋਲੋਜੀ ਕਿਸੇ ਸਿੱਧੀ ਜੰਗ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ਾਮਲ ਹੋਈ, ਤੇ ਉਹਨੇ ਮਤਲਬ ਇਸ ਜੰਗ ਦੇ ਵਿੱਚ ਸਪਸ਼ਟ ਤੌਰ ਤੇ ਜਿੱਤ ਹਾਸਲ ਕੀਤੀ ਆ, ਤੇ ਉਹਦੀ ਚਰਚਾ ਸਾਰੇ ਪੱਛਮੀ ਜਗਤ ਦੇ ਵਿੱਚ ਵੱਡੇ ਪੱਧਰ ਤੇ ਹੋਈ ਆ। ਤੇ ਮਤਲਬ ਇਹਦੇ ਵਿੱਚ ਹੁਣ ਜਿਹੜੀ ਚਾਈਨਾ ਨੂੰ ਕੰਟੇਨ ਕਰਨ ਦੀ ਗੱਲ ਆ ਉਹਦੇ 'ਚ ਲਗਾਤਾਰ ਇਹ ਗੱਲ ਚੱਲ ਰਹੀ ਸੀ ਕਿ ਅਮਰੀਕਾ ਜਿਹੜਾ ਆ ਉਹਦਾ ਓਨਸ ਇੰਡੀਆ ਦੇ ਉੱਤੇ ਆ, ਕਿਉਂਕਿ ਉਹਨੂੰ ਲੱਗਦਾ ਕਿ ਇੰਡੀਆ ਜਿਹੜਾ ਆ ਉਹਦੇ ਰਾਹੀਂ ਚਾਈਨਾ ਨੂੰ ਇਸ ਖਿੱਤੇ ਦੇ ਵਿੱਚ ਕੰਟੇਨ ਕੀਤਾ ਜਾ ਸਕਦਾ। ਪਰ ਚਾਈਨਾ ਦੀ ਪਾਲਿਸੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਆ ਉਹ ਇਹ ਸੀ ਕਿ ਉਹ ਇੰਡੀਆ ਨੂੰ ਕਿਸੇ ਤਰੀਕੇ ਦੇ ਨਾਲ ਮਤਲਬ ਜਿਵੇਂ ਗਲਵਾਨ ਦੇ ਵਿੱਚ ਉਦੋਂ ਦੇਖਿਆ ਜਦੋਂ ਇੰਡੀਆ ਜਿਹੜਾ ਆ ਉਹ ਇੱਕੋ ਦਮ ਮਤਲਬ ਐਕਸਟ੍ਰੀਮ ਪੋਸਚਰਸ ਲੈਣ ਲੱਗਿਆ ਸੀ ਚਾਈਨਾ ਦੇ ਖਿਲਾਫ, ਤਾਂ ਚਾਈਨਾ ਨੇ ਉਦੋਂ ਜਿਵੇਂ ਕਹਿੰਦੇ ਹੁੰਦੇ ਫਿਰ ਬੰਦਾ ਡਾਂਗ ਚੁੱਕਦਾ ਆ, ਤੇ ਉਦੋਂ ਡਾਂਗ ਚੁੱਕੀ ਤੇ ਇੰਡੀਆ ਨੂੰ ਜਿਹੜਾ ਆ ਉਹ ਆਪਣੀ ਪੋਜੀਸ਼ਨ ਤੇ ਲੈ ਕੇ ਆਏ ਉਸ ਕਨਫਲਿਕਟ ਤੋਂ ਬਾਅਦ। ਪਰ ਉਹ ਤੋਂ ਬਾਅਦ ਅਸੀਂ ਦੇਖਿਆ ਕਿ ਇੰਡੀਆ ਜਿਵੇਂ ਅਮਰੀਕਾ ਨੂੰ ਵੀ ਧੱਕਾ ਲੱਗਿਆ ਕਿ ਉਸ ਕਨਫਲਿਕਟ ਤੋਂ ਬਾਅਦ ਇੰਡੀਆ ਬਿਲਕੁਲ ਹਥਿਆਰ ਸੁੱਟ ਗਿਆ ਚਾਈਨਾ ਅੱਗੇ, ਤੇ ਨਰਿੰਦਰ ਮੋਦੀ ਦਾ ਜਿਹੜਾ ਰਿਟੋਰਿਕ ਸੀ ਉਹ ਅਸੀਂ ਦੇਖਿਆ ਕਿ ਕਿਵੇਂ ਇੱਕ ਵੱਡੀ ਟੈਰੀਟਰੀ ਇਹਨਾਂ ਨੇ ਚਾਈਨਾ ਦੇ ਥੱਲੇ ਜਿਹੜੀ ਛੱਡਤੀ ਤੇ ਚੁੱਪ ਕਰਕੇ ਬੈਠ ਗਏ, ਤੇ ਉਹਦੇ ਨਾਲ ਅਮਰੀਕਾ ਨੂੰ ਇੱਕ ਵੱਡਾ ਸੈਟਬੈਕ ਲੱਗਿਆ ਕਿ ਜੋ ਉਮੀਦ ਉਹਨਾਂ ਨੇ ਇੰਡੀਆ ਤੋਂ ਲਾਈ ਸੀ ਉਹ ਉਮੀਦ ਸ਼ਾਇਦ ਮਤਲਬ ਉਹਨਾਂ ਦੀ ਪੂਰੀ ਨਹੀਂ ਇੰਡੀਆ ਕਰ ਸਕਦਾ ਜੇ ਇੰਡੀਆ ਉਸ ਸਮਰੱਥਾ 'ਚ ਨਹੀਂ ਆ। ਤੇ ਉਸ ਤੋਂ ਬਾਅਦ ਮਤਲਬ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇਸ ਖਿੱਤੇ ਦੇ ਵਿੱਚ ਪਾਕਿਸਤਾਨ ਦੇ ਪ੍ਰਬੰਧ ਵਾਲਾ ਜਿਹੜਾ ਕਸ਼ਮੀਰ ਆ ਉਹਦੇ 'ਚ ਚਾਈਨਾ ਦੀ ਇੱਕ ਵੱਡੀ ਇਨਵੈਸਟਮੈਂਟ ਆ, ਤੇ ਚਾਹੇ ਉਹ ਪੋਰਟ ਦੇ ਰੂਪ 'ਚ ਹੋਵੇ ਜਿਹੜਾ ਗਵਾਦਰ ਪੋਰਟ ਅਸੀਂ ਦੇਖਦੇ ਹਾਂ, ਚਾਹੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਰੂਪ 'ਚ ਹੋਵੇ, ਤੇ ਇਸ ਖਿੱਤੇ ਦੇ ਵਿੱਚ ਜਿਹੜੀ ਇਨਸਟੇਬਿਲਿਟੀ ਆ ਉਹ ਜਿਹੜਾ ਚਾਈਨੀਜ਼ ਇੰਟਰਸਟ ਆ ਉਹਦੇ ਲਈ ਬਹੁਤ ਵੱਡਾ ਖਤਰਾ ਆ। ਚਾਹੇ ਇਨਸਟੇਬਿਲਿਟੀ ਅਫਗਾਨਿਸਤਾਨ ਦੇ ਵਿੱਚ ਹੋਵੇ, ਪਾਕਿਸਤਾਨ ਦੇ ਵਿੱਚ ਹੋਵੇ, ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ ਹੋਵੇ, ਚਾਹੇ ਬਲੋਚਿਸਤਾਨ ਦੇ ਵਿੱਚ ਹੋਵੇ, ਤੇ ਵੀ ਉਹ ਚਾਈਨੀਜ਼ ਇੰਟਰਸਟ ਨੂੰ ਹਿੱਟ ਕਰਦੀ ਹੈ। ਤਾਂ ਚਾਈਨਾ ਦਾ ਜਿਹੜਾ ਕੰਸਰਨ ਆ, ਚਾਈਨਾ ਆਪਣੀ ਡੋਮੀਨੈਂਸ ਰੱਖਣੀ ਚਾਹੁੰਦਾ ਸਾਊਥ ਏਸ਼ੀਆ ਦੇ ਵਿੱਚ, ਤੇ ਡੋਮੀਨੈਂਸ ਰੱਖ ਕੇ ਉਹ ਇੱਥੇ ਸਟੇਬਿਲਿਟੀ ਚਾਹੁੰਦਾ, ਤੇ ਇਸ ਡੋਮੀਨੈਂਸ ਤੇ ਸਟੇਬਿਲਿਟੀ ਦੇ ਕੰਬੀਨੇਸ਼ਨ ਦੇ ਨਾਲ ਉਹ ਦੁਨੀਆ ਦੇ ਬਾਕੀ ਵਰਲਡ ਮੈਪ ਦੇ ਉੱਤੇ ਜਿਹੜੀ ਅਮਰੀਕਾ ਨੂੰ ਟੱਕਰ ਦੇਣੀ ਚਾਹੁੰਦਾ ਆ। ਤੇ ਅਮਰੀਕਾ ਦਾ ਹੁਣ ਜਿਹੜਾ ਅਮਰੀਕਾ, ਕਿਉਂਕਿ ਪਿਛਲੇ ਅਸੀਂ ਕਹਿ ਸਕਦੇ ਹਾਂ ਕਿ ਕਈ ਦਹਾਕਿਆਂ ਤੋਂ ਜਿਹੜੀ ਪਾਕਿਸਤਾਨ ਦੀ ਸਭ ਤੋਂ ਵੱਡੀ ਸਪੋਰਟ ਰਹੀ ਆ, ਅਮਰੀਕਨ ਸਪੋਰਟ ਰਹੀ ਆ, ਤੇ ਉਹਦੇ 'ਚ ਅਮਰੀਕਾ ਦਾ ਆਪਣਾ ਇੰਟਰਸਟ ਵੀ ਸੀ, ਚਾਹੇ ਉਹ ਅਫਗਾਨਿਸਤਾਨ 'ਚ ਲੜਨਾ ਸੀ, ਚਾਹੇ ਉਹ ਸੋਵੀਅਤ ਯੂਨੀਅਨ ਦੇ ਖਿਲਾਫ ਲੜਨਾ ਸੀ, ਤਾਂ ਪਾਕਿਸਤਾਨ ਨੇ ਹਮੇਸ਼ਾ ਅਮਰੀਕਾ ਦਾ ਸਾਥ ਦਿੱਤਾ। ਤੇ ਉਹ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਜਿਹੜਾ ਅਮਰੀਕਾ ਆ ਉਹਨੇ ਪਾਕਿਸਤਾਨ, ਮਤਲਬ ਇਹ ਵੀ ਸਾਡੇ ਦਰਸ਼ਕਾਂ ਨੂੰ ਵੈਸੇ ਪਤਾ ਹੀ ਹੋਣਾ ਕਿ ਜਦੋਂ 1971 ਦੀ ਵਾਰ ਹੋਈ ਆ ਉਦੋਂ ਓਪਨਲੀ ਸੀ ਕਿ ਸੋਵੀਅਤ ਯੂਨੀਅਨ ਇੰਡੀਆ ਦੀ ਸਪੋਰਟ ਦੇ ਵਿੱਚ ਆਪਣੇ ਬੇੜੇ ਭੇਜ ਰਿਹਾ ਸੀ, ਤੇ ਅਮਰੀਕਾ ਜਿਹੜਾ ਆ ਉਹ ਪਾਕਿਸਤਾਨ ਦੀ ਸਪੋਰਟ 'ਚ ਵੀ, ਇੱਥੋਂ ਤੱਕ ਇਹਨਾਂ ਦੇ ਰਿਲੇਸ਼ਨ ਸੀ। ਪਰ 90s ਤੋਂ ਬਾਅਦ ਜਿਹੜੀ ਸਿਚੁਏਸ਼ਨ ਆ ਉਹ ਚੇਂਜ ਹੋਈ ਜਦੋਂ ਕੋਲਡ ਵਾਰ ਖਤਮ ਹੋਈ, ਤੇ 90s ਦੇ ਵਿੱਚ ਅਮਰੀਕਾ ਜਿਹੜਾ ਆ ਉਹਦੀ ਅਪਰੋਚ ਇੰਡੀਆ ਪ੍ਰਤੀ ਜਿਹੜੀ ਆ ਉਹ ਚੇਂਜ ਹੋਈ, ਸ਼ਿਫਟ ਆਇਆ। ਤੇ ਜਦੋਂ ਕਿਉਂਕਿ ਇੰਡੀਆ ਤੇ ਪਾਕਿਸਤਾਨ ਇਹ ਦੋ ਬਾਈਨਰੀਜ਼ ਨੇ, ਤਾਂ ਉਹਦੇ 'ਚ ਦੋਨਾਂ ਦੇ ਨਾਲ ਇੱਕ ਤਰ੍ਹਾਂ ਦੇ ਰਿਲੇਸ਼ਨ ਬਣਾ ਕੇ ਰੱਖਣੇ ਉਹ ਬਹੁਤ ਡਿਫੀਕਲਟ ਟਾਸਕ ਆ। ਪਰ ਉਹਦੇ 'ਚ ਅਸੀਂ ਵੀ ਜਿਹੜੀ ਸ਼ਿਫਟ ਆਈ ਇੰਡੀਆ ਪ੍ਰਤੀ ਅਮਰੀਕਾ ਦੀ, ਉਹਦਾ ਸਾਡੀ ਮੂਵਮੈਂਟ ਤੇ ਵੀ ਅਸਰ ਪਿਆ, ਪੰਜਾਬ ਦੀ ਖਾਲਿਸਤਾਨ ਮੂਵਮੈਂਟ ਤੇ ਵੀ ਉਸ ਗੱਲ ਦਾ ਅਸਰ ਪਿਆ। ਤੇ ਉਸ ਤੋਂ ਬਾਅਦ ਅਮਰੀਕਾ ਜਿਹੜਾ ਆ ਉਹਨੇ ਇੰਡੀਆ ਦੇ ਉੱਤੇ ਆਪਣਾ ਓਨਸ ਲਾਇਆ, ਪਰ ਉਹ ਚੀਜ਼ ਚੱਲਦੀ ਹੁਣ ਇਹ ਲੱਗ ਰਿਹਾ ਕਿ ਪਿਛਲੇ ਸਮੇਂ ਤੋਂ ਜਿਹੜਾ ਇੰਡੀਆ ਆ ਉਹਨੇ ਅਮਰੀਕਾ ਦੇ ਨਾਲ ਡਬਲ ਗੇਮ ਖੇਡੀ। ਉਹਨੇ ਅਮਰੀਕਾ ਨੂੰ ਯੂਜ਼ ਮਤਲਬ ਬਲਕਿ ਉਲਟਾ ਇੰਡੀਆ ਨੇ ਅਮਰੀਕਾ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿੰਨੀ
ਸਟਰੋਂਗ ਕਮਿਟਮੈਂਟ ਇੰਡੀਆ ਤੋਂ ਅਮਰੀਕਾ ਚਾਹੁੰਦਾ ਸੀ, ਉਹ ਇੰਡੀਆ ਨੇ ਕਦੇ ਵੀ ਅਮਰੀਕਾ ਨੂੰ ਦਿੱਤੀ ਨਹੀਂ। ਬਲਕਿ ਪਾਕਿਸਤਾਨ ਨੇ ਜਦੋਂ ਵੀ ਅਮਰੀਕਾ ਨੂੰ ਪਾਕਿਸਤਾਨ ਦੀ ਲੋੜ ਪਈ ਤਾਂ ਪਾਕਿਸਤਾਨ ਨੇ ਬੜਾ ਸਟਰੋਂਗਲੀ ਜਿਹੜਾ ਆ ਆਪਣੀ ਕਮਿਟਮੈਂਟ ਸ਼ੋਅ ਕੀਤੀ ਤੇ ਐਕਟ ਕੀਤਾ ਅਮਰੀਕਨ ਇੰਟਰਸਟ ਦੇ ਵਿੱਚ। ਤੇ ਜਦੋਂ ਅਮਰੀਕਾ ਹੁਣ ਪਾਕਿਸਤਾਨ ਤੋਂ ਪਿੱਛੇ ਹਟਿਆ ਤਾਂ ਉਹਦੇ 'ਚ ਜਦੋਂ ਇਹ ਟਕਰਾਅ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਚਾਹੇ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਹੋਣ, ਉਹਨਾਂ ਦੀ ਸਕਾਈ ਨਿਊਜ਼ ਦੇ ਨਾਲ ਤੁਸੀਂ ਗੱਲਬਾਤ ਸੁਣੋ ਤੇ ਉਹ ਸਪਸ਼ਟ ਇਹ ਗੱਲ ਕਹਿੰਦੇ ਆ ਵੀ ਜਿਹੜੀ ਟੈਰਰਿਜ਼ਮ ਦਾ ਸਾਡੇ ਤੇ ਧੱਬਾ ਲਾਇਆ ਜਾਂਦਾ ਆ ਵੀ ਉਹ ਸਾਡਾ ਟੈਰਰਿਜ਼ਮ ਤਾਂ ਹੈ ਹੀ ਨਹੀਂ। ਉਹ ਕਹਿੰਦੇ ਕਿ ਇਹ ਸਾਰਾ ਆਰਗੇਨਾਈਜੇਸ਼ਨਲ ਬਿਲਡਅਪ ਤਾਂ ਅਮਰੀਕਾ ਨੇ ਕੀਤਾ ਤੇ ਅਸੀਂ ਅਮਰੀਕਾ ਵਾਸਤੇ ਕੀਤਾ ਤਾਂ ਕਿ ਜਿਹੜਾ ਸੋਵੀਅਤ ਯੂਨੀਅਨ ਦਾ ਖਤਰਾ ਸੀ ਉਹਦੇ ਨਾਲ ਲੜਿਆ ਜਾ ਸਕੇ ਤੇ ਹੋਰ ਜਿਹੜੇ ਅਮਰੀਕਨ ਇੰਟਰਸਟ ਸੀ। ਤੇ ਹੁਣ ਉਹ ਉਹਨਾਂ ਦਾ ਕੁਐਸਚਨ ਸੀ, ਮਤਲਬ ਉਹ ਇੱਕ ਤਲਖੀ ਦੇ ਵਿੱਚੋਂ ਤੁਸੀਂ ਉਹਨਾਂ ਦੀ ਤਲਖੀ ਦੇਖ ਸਕਦੇ ਹੋ ਅਮਰੀਕਾ ਦੇ ਪ੍ਰਤੀ। ਪਰ ਜਦੋਂ ਅਮਰੀਕਾ ਨੇ ਆਪਣੇ ਉੱਥੋਂ ਹੱਥ ਪਿੱਛੇ ਖਿੱਚਿਆ ਤਾਂ ਪਾਕਿਸਤਾਨ ਦੇ ਲਈ ਫਿਰ ਚਾਈਨਾ, ਮਤਲਬ ਕਿਉਂਕਿ ਉਹ ਸਪੇਸ ਓਪਨ ਹੋਈ ਤੇ ਚਾਈਨਾ ਨੇ ਉਸ ਸਪੇਸ ਨੂੰ ਯੂਜ਼ ਕੀਤਾ ਤੇ ਉਹਦੇ 'ਚ ਇਹ ਗੱਲ ਵੀ ਅਮਰਵੀਰ ਸਿੰਘ ਜੀ ਸਪਸ਼ਟ ਆ ਵੀ ਜਿਹੜਾ ਪਾਕਿਸਤਾਨ ਆ ਉਹਦੇ ਲਈ ਅਸੀਂ ਭਾਵੇਂ ਜਿੰਨਾ ਮਰਜ਼ੀ ਇਹ ਗੱਲ ਕਹੀਏ ਕਿ ਕੋਈ ਬੰਦਾ ਕਹੇ ਜੀ ਪਾਕਿਸਤਾਨ ਦੀ ਇਕਨੋਮੀ ਉੱਥੇ ਗਰੀਬੀ ਆ, ਇਹ ਆ ਉਹ ਆ, ਪਰ ਮਤਲਬ ਇੱਕ ਆਪਾਂ ਪੰਜਾਬੀ 'ਚ ਕੋਟ ਕਹਿੰਦੇ ਹੁੰਦੇ ਆ ਵੀ ਗੁਲਾਮੀ ਨਾਲੋਂ ਗਰੀਬੀ ਚੰਗੀ ਆ। ਤੇ ਜਿਹੜੀ ਇਹ ਗੱਲ ਆ ਵੀ ਪਾਕਿਸਤਾਨ ਦੀ ਜਿਹੜੇ ਸਿਆਣੇ ਲੋਕ ਆ ਉਹ ਇਸ ਗੱਲ ਨੂੰ ਸਮਝਦੇ ਆ ਕਿ ਭਾਵੇਂ ਉਹਨਾਂ ਦਾ ਮੁਲਕ ਜਿਹੜਾ ਆ ਉਹ ਅੱਤ ਦਰਜੇ ਦਾ ਗਰੀਬ ਹੋਵੇ ਪਰ ਉਹ ਹਿੰਦੁਸਤਾਨ ਦੇ ਗੁਲਾਮ ਨਹੀਂ ਹੋਣਾ ਚਾਹੁੰਦੇ। ਤੇ ਇਹਦੇ ਚੱਲਦਿਆਂ ਉਹਨਾਂ ਨੇ ਆਪਣਾ ਜਿਹੜਾ ਬਹੁਤ ਵੱਡਾ ਬਜਟ ਦਾ ਹਿੱਸਾ ਲਾ ਲਓ, ਆਪਣਾ ਫੰਡ ਆ ਜਿਹੜਾ ਉਹ ਮਿਲਟਰੀ ਇਨਫਰਾਸਟਰਕਚਰ ਤੇ ਲਾਇਆ, ਕਿਉਂਕਿ ਉਹਨਾਂ ਦੇ ਲਈ ਖਤਰਾ ਗਰੀਬੀ ਨਾਲੋਂ ਵੱਡਾ ਖਤਰਾ ਜਿਹੜਾ ਆ ਇਹ ਜਿਹੜੀ ਹਿੰਦੁੱਤਵਾ ਇਸਟੈਬਲਿਸ਼ਮੈਂਟ ਆ, ਜਿਹੜੀ ਅਖੰਡ ਭਾਰਤ ਦਾ ਸੁਪਨਾ ਸਜਾਈ ਬੈਠੀ ਆ, ਜਿਹਦੇ 'ਚ ਪਾਕਿਸਤਾਨ ਨੂੰ ਖਤਮ ਕਰਨਾ ਉਹਨਾਂ ਦਾ ਮਨਸੂਬਾ ਆ ਤੇ ਉਹ ਉਹਨਾਂ ਦੇ ਲਈ ਇੱਕ ਵੱਡਾ ਥ੍ਰੈਟ ਆ, ਜਿਹਦੇ ਚੱਲਦੇ ਉਹਨਾਂ ਦੀ ਸਾਰੀ ਪੋਲਿਸੀ ਇਸ ਗੱਲ ਤੇ ਨਿਰਧਾਰਿਤ ਹੁੰਦੀ। ਫਿਰ ਉਹਦੇ 'ਚੋਂ ਉਹ ਚਾਈਨਾ ਜਿਹੜਾ ਆ ਉਹਦੇ ਲਈ ਰਾਹ ਓਪਨ ਹੋਇਆ ਤੇ ਚਾਈਨਾ ਨੇ ਫਿਰ ਉੱਥੇ ਟ੍ਰੇਡ ਵੀ ਐਸਟੈਬਲਿਸ਼ ਕੀਤਾ ਆਪਣਾ, ਤੇ ਨਾਲ ਦੀ ਨਾਲ ਜਿਹੜਾ ਪਾਕਿਸਤਾਨ ਮਿਲਟਰੀ ਇਨਫਰਾਸਟਰਕਚਰ ਆ ਉਹਨੂੰ ਬਿਲਡਅਪ ਕੀਤਾ, ਜਿਹਦੇ 'ਚ ਅੱਜ ਅਸੀਂ JC-10 ਦੀ ਗੱਲ ਕਰ ਰਹੇ ਹਾਂ, ਉਹ ਚਾਈਨੀਜ਼ ਬਿਲਡ ਆ। ਜਿਹੜੇ ਫਾਈਟਰ ਦੇ ਨਾਲ ਰਫੇਲ ਸੁੱਟੇ ਆ ਉਹਨਾਂ ਨੇ ਤੇ ਜਿਹੜੀ ਮਿਸਾਈਲ ਦੇ ਨਾਲ ਸੁੱਟੇ ਆ ਉਹ ਚਾਈਨੀਜ਼ ਬਿਲਡ ਆ। ਕਾਫੀ ਮਿਲਟਰੀ ਇਨਫਰਾਸਟਰਕਚਰ ਚਾਈਨਾ ਤੇ ਪਾਕਿਸਤਾਨ ਨੇ ਆਪਸੀ ਕੋਲੈਬੋਰੇਸ਼ਨ ਦੇ ਵਿੱਚ ਬਿਲਡਅਪ ਕੀਤਾ ਆ। ਚਲੋ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਪਰ ਅਮਰੀਕਾ ਦੇ, ਕਿਉਂਕਿ ਤੁਸੀਂ ਇਹ ਕਹੋ ਵੀ ਅਮਰੀਕਾ ਪਾਕਿਸਤਾਨ ਤੋਂ ਟੋਟਲੀ ਆਊਟ ਹੋ ਗਿਆ, ਐਵੇਂ ਵੀ ਨਹੀਂ ਆ। ਤੇ ਉਹਦੇ 'ਚ ਅਮਰੀਕਾ ਦਾ ਹਜੇ ਵੀ ਜਿਹੜਾ ਇੱਕ ਵੱਡਾ ਪ੍ਰਭਾਵ ਉਹ ਪਾਕਿਸਤਾਨ 'ਚ ਹੈਗਾ ਆ। ਤੇ ਕਿਉਂਕਿ ਪਾਕਿਸਤਾਨ ਕੋਲ ਹਜੇ ਵੀ ਕਾਫੀ ਵੱਡਾ ਮਿਲਟਰੀ ਇਨਫਰਾਸਟਰਕਚਰ ਅਮਰੀਕਨ ਆ। ਤੇ ਇਹ ਸਾਰੇ ਦੇ ਚੱਲਦਿਆਂ ਜਿਹੜਾ ਮਤਲਬ ਪਾਕਿਸਤਾਨ ਆ ਉਹ ਇਸ ਟਾਈਮ ਡਿਪਲੋਮੈਟਿਕਲੀ ਇਸ ਕਨਫਲਿਕਟ ਦੇ ਵਿੱਚ ਮਤਲਬ ਉਹ ਇੰਡੀਆ ਦੇ ਨਾਲੋਂ ਉਹਦਾ ਹੱਥ ਉੱਤੇ ਨਜ਼ਰ ਆਇਆ, ਚਾਹੇ ਉਹ ਡਿਪਲੋਮੈਟਿਕ ਰਿਲੇਸ਼ਨਸ ਦੀ ਗੱਲ ਹੋਵੇ, ਚਾਹੇ ਉਹ ਅਪਰੋਚ ਦੀ ਗੱਲ ਹੋਵੇ। ਬਈ ਇੰਡੀਆ ਤਾਂ ਇਹ ਹਾਲ ਸੀ ਵੀ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਤੇ ਇੰਟਰਨੈਸ਼ਨਲ ਜਿਹੜੇ ਲੀਡਰਸ ਦੇ ਉਹਨਾਂ ਦੇ ਵਿੱਚ ਵੀ ਜਿਵੇਂ ਖੁਆਰ ਹੋਇਆ ਫਿਰ ਰਿਹਾ ਹੁੰਦਾ, ਵੀ ਟੱਕਰਾਂ ਮਾਰ ਰਿਹਾ ਸੀ। ਮਤਲਬ ਪਾਕਿਸਤਾਨ ਨੇ ਜਿਹੜਾ ਇਸ ਵਾਰ ਇੰਟਰਨੈਸ਼ਨਲ ਮੀਡੀਆ ਨੂੰ ਜਿਹੜਾ ਜਿਵੇਂ ਫੀਡ ਕੀਤਾ ਘਟਨਾਵਾਂ ਬਾਰੇ, ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿੰਨੀ ਰਿਪੋਰਟਿੰਗ ਹੋਈ ਆ ਤਾਂ ਉਹ ਅਮਰਵੀਰ ਸਿੰਘ ਜੀ ਸਪਸ਼ਟ ਸੀ ਕਿ ਉਹਦੇ 'ਚ ਪਾਕਿਸਤਾਨ ਦਾ ਹੱਥ ਤਾਂ ਸੀ। ਤੇ ਇਹ ਸਾਰੇ ਜਿਹੜੀ ਮਤਲਬ ਜਿੰਨੀ ਹੁਣ ਤੱਕ ਅਸੀਂ ਗੱਲਬਾਤ ਕੀਤੀ ਆ ਉਹ ਤੋਂ ਸਾਨੂੰ ਇਹ ਸਪਸ਼ਟ ਹੁੰਦਾ ਵੀ ਇੰਡੀਆ ਜਿਹੜਾ ਆ ਉਹ ਮਤਲਬ ਉਹਨੇ ਚਾਈਨਾ ਨਾਲ ਪੰਗਾ ਲੈ ਲਿਆ ਹੋਇਆ। ਪਾਕਿਸਤਾਨ ਆਲਰੇਡੀ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਨਾਲ ਦੁਸ਼ਮਣੀ 'ਚ ਤਾਂ ਉਹਦੀ ਐਗਜ਼ਿਸਟੈਂਸ ਹੈ, ਉਹਦੀ ਹੋਂਦ ਆ ਇੰਡੀਆ ਦੀ ਜਿਹੜੀ ਇਸ ਟਾਈਮ ਹਿੰਦੂਤਵ ਸਟੇਟ ਆ। ਤੇ ਤੀਜੇ ਆ ਬੰਗਲਾਦੇਸ਼ ਦੇ ਨਾਲ ਅਸੀਂ ਦੇਖਿਆ ਵੀ ਕੀ ਇਹਨਾਂ ਨੇ ਆਪਣੇ ਰਿਲੇਸ਼ਨ ਜਿਹੜੇ ਆ ਬਣਾ ਲਏ ਆ। ਤੇ ਸ਼੍ਰੀਲੰਕਾ ਜਿਹੜਾ ਆ ਉਹਦੇ 'ਚ ਆਲਰੇਡੀ ਚਾਈਨਾ ਜਿਹੜਾ ਆ ਉਹਦੀ ਵੱਡੀ ਡੋਮੀਨੈਂਸ ਆ, ਮਤਲਬ ਸ਼੍ਰੀਲੰਕਾ ਦੇ ਵਿੱਚ। ਨਾਰਥ ਈਸਟ ਜਿਹੜਾ ਆ ਉਹ ਕਿੰਨੇ ਮਤਲਬ ਇਸ ਟਾਈਮ ਤੁਸੀਂ ਕਹਿ ਸਕਦੇ ਹੋ ਕਿ ਇੰਡੀਆ ਦੇ ਲਈ ਮਤਲਬ ਇੰਡੀਆ ਫੋਰਸਫੁਲੀ ਮਨੀਪੁਰ 'ਚ ਅਸੀਂ ਦੇਖਿਆ ਕਿ ਸਿਚੁਏਸ਼ਨ ਕਿੰਨੇ ਮਹੀਨੇ ਜਿਹੜੀ ਆ ਉਹ ਖਰਾਬ ਰਹੀ ਆ। ਤੇ ਪੰਜਾਬ ਤੇ ਕਸ਼ਮੀਰ ਤਾਂ ਦੁਨੀਆ ਜਾਣਦੀ ਆ। ਮਤਲਬ ਇਹ ਸਾਰੇ ਦੇ ਚੱਲਦੇ ਆ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ, ਮਤਲਬ ਉਹਦੇ 'ਚ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇੱਕ ਬਦਲਾਅ ਆਇਆ ਵੀ ਸਾਰੀ ਇੰਡੀਆ ਦੀ ਫੋਰਨ ਪੋਲਿਸੀ ਇੱਕ ਗੱਲ ਤੇ ਖੜੀ ਕਿ ਮੋਦੀ ਕਰਾਉਣੀ ਆ। ਮਤਲਬ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਵੀ ਮੁਲਕ ਦੇ ਵਿੱਚ ਜਾਣਾ ਜ਼ੋਰ ਸਿਰਫ ਇਸ ਗੱਲ ਤੇ ਹੁੰਦਾ ਕਿ ਮੋਦੀ ਦੀ ਜੈ ਜੈਕਾਰ ਹੋਵੇ। ਪਰ ਜਿਹੜੇ ਮਤਲਬ ਰਿਲੇਸ਼ਨਸ ਹੁੰਦੇ ਆ, ਜਿਹੜੀ ਡਿਪਲੋਮੇਸੀ ਹੁੰਦੀ ਆ, ਉਹ ਇਸ ਤਰੀਕੇ ਨਾਲ ਨਹੀਂ ਹੁੰਦੀ। ਇਹ ਗੱਲ ਇਸ ਵਾਰ ਸਪਸ਼ਟ ਹੋਈ ਕਿ ਪਾਕਿਸਤਾਨ ਨੇ ਸਿਆਣਪ ਦੇ ਨਾਲ ਆਪਣੇ ਰਿਲੇਸ਼ਨਸ ਜਿਵੇਂ ਬਿਲਡਅਪ ਕੀਤੇ, ਜਿਵੇਂ ਇੰਟਰਨੈਸ਼ਨਲ ਮੀਡੀਆ ਨੂੰ ਫੀਡ ਕੀਤਾ ਘਟਨਾਵਾਂ ਬਾਰੇ,
ਤੇ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਔਨ ਦਾ ਗਰਾਊਂਡ ਜਿਹੜੀ ਮਿਲਟਰੀ ਮਾਈਟ ਆ ਉਹ ਆਪਣੀ ਜਿਹੜੀ ਆ ਉਹਦੇ 'ਚ ਜਿੱਤ ਹਾਸਲ ਕੀਤੀ ਜੀ। ਮਤਲਬ ਇਹ ਸਾਰੇ ਦੇ ਵਿੱਚ ਹੁਣ ਅਮਰਵੀਰ ਸਿੰਘ ਜੀ ਜਿਹੜੀਆਂ ਧਿਰਾਂ ਬਣ ਰਹੀਆਂ ਨੇ ਉਹ ਇਹ ਆ ਕਿ ਅਮਰੀਕਾ ਜਿਹੜਾ ਆ ਉਹਦਾ ਇੰਟਰਸਟ ਆ ਚਾਈਨਾ ਨੂੰ ਕੰਟੇਨ ਕਰਨਾ। ਮਤਲਬ ਚਾਈਨਾ ਨੂੰ ਠੀਕ ਆ ਚਾਈਨਾ ਰਹੇ, ਪਰ ਉਹ ਚਾਈਨਾ ਦੇ ਨਾਲ ਇਹ ਨਹੀਂ ਵੀ ਟਕਰਾ ਚਾਹੁੰਦਾ, ਪਰ ਉਹ ਇਹ ਚਾਹੁੰਦਾ ਕਿ ਚਾਈਨਾ ਜਿਹੜਾ ਉਹਦੀ ਡੋਮੀਨੈਂਸ ਆ ਇਸ ਟਾਈਮ ਵਰਲਡ ਦੇ ਉੱਤੇ ਉਹਦੇ ਲਈ ਖਤਰਾ ਨਾ ਬਣੇ। ਤੇ ਇਸ ਕਰਕੇ ਉਹ ਇੱਕ ਲਿਮਟਿਡ ਜਿਹੜੀ ਸਪੇਸ ਆ ਉਹ ਚਾਈਨਾ ਨੂੰ ਨਹੀਂ ਦੇਣਾ ਚਾਹੁੰਦਾ। ਪਰ ਕਿਉਂਕਿ ਚਾਈਨਾ ਵੀ ਇਸ ਟਾਈਮ ਉਹਨੇ ਗਰੋ ਕੀਤਾ ਤੇ ਚਾਈਨਾ ਇਹ ਥੋੜਾ ਚਾਹੁੰਦਾ ਵੀ ਮੈਰੀ ਮਤਲਬ ਕਿਸੇ ਦੇ ਥੱਲੇ ਦਬ ਕੇ ਬੈਠਾ ਰਹਾ। ਤੇ ਇਹਨਾਂ ਦੋਨਾਂ ਦੀ ਜਿਹੜੀ ਇਸ ਟਕਰਾਅ ਦੇ ਵਿੱਚ ਪਾਕਿਸਤਾਨ ਜਿਹੜਾ ਆ ਉਹਨੇ ਚਾਈਨਾ ਤੇ ਅਮਰੀਕਾ ਦੋਵਾਂ ਦੇ ਨਾਲ ਜਿਹੜਾ ਇੱਕ ਰਿਲੇਸ਼ਨ ਬੈਲੈਂਸ ਆ ਉਹ ਹਜੇ ਤੱਕ ਉਹਦਾ ਬਿਲਡ ਅਪ ਰੱਖਿਆ ਹੋਇਆ ਆ, ਮਤਲਬ ਦੋਵੇਂ ਮੁਲਕਾਂ ਦੇ ਨਾਲ। ਤੇ ਅਮਰੀਕਾ ਜਿਹੜਾ ਆ ਉਹ ਮਤਲਬ ਉਹਦੀ ਪਾਲਿਸੀ ਆ ਵੀ ਜਿਹੜੇ ਦੋਵੇਂ ਮੁਲਕ ਆ ਇੰਡੀਆ ਤੇ ਪਾਕਿਸਤਾਨ ਉਹਨਾਂ ਦੇ ਵਿੱਚ ਜਿਹੜਾ ਉਹਦਾ ਪ੍ਰਭਾਵ ਆ ਉਹ ਕਾਇਮ ਰਹੇ, ਕਿਸੇ ਵੀ ਤਰੀਕੇ ਦੇ ਨਾਲ ਰਹੇ। ਫਿਰ ਜਿਹੜਾ ਇੰਡੀਆ ਆ, ਹੁਣ ਇੰਡੀਆ ਤੋਂ ਜਿੰਨਾ ਓਨਸ ਇੰਡੀਆ ਦੇ ਉੱਤੇ ਅਮਰੀਕਾ ਨੇ ਲਾਇਆ ਸੀ ਉਹ ਇੰਡੀਆ ਦੀ ਲੀਡਰਸ਼ਿਪ ਉਹਦੇ ਤੇ ਖਰੀ ਨਹੀਂ ਉਤਰੀ ਆ। ਫਿਰ ਹੁਣ ਅਮਰੀਕਾ ਜਿਹੜਾ ਆ ਉਹਦੇ ਲਈ ਇਹ ਬੜਾ ਜ਼ਰੂਰੀ ਆ ਕਿ ਉਹ ਇੰਡੀਆ ਨੂੰ ਭਾਵੇਂ ਉਹ ਟ੍ਰੇਡ ਦਾ ਪੱਖ ਹੋਵੇ, ਭਾਵੇਂ ਉਹ ਮਿਲਟਰੀ ਦਾ ਪੱਖ ਹੋਵੇ, ਮਤਲਬ ਉਹਦੇ 'ਚ ਅਮਰੀਕਾ ਇੰਡੀਆ ਨੂੰ ਟੇਬਲ ਦੇ ਉੱਤੇ ਜੋ ਅਮਰੀਕਾ ਚਾਹੁੰਦਾ ਹੈ ਉੱਥੇ ਲੈ ਕੇ ਆਉਣਾ ਚਾਹੁੰਦਾ। ਤੇ ਮਤਲਬ ਉਹ ਹੁਣ ਅਮਰੀਕਾ ਕੀ ਚਾਹੁੰਦਾ ਹੈ ਇੱਕ ਵੱਡਾ ਸਵਾਲ ਆ ਇੰਡੀਆ ਤੋਂ। ਉਹਦੇ 'ਚ ਕਈ ਤਰ੍ਹਾਂ ਦੀਆਂ ਰਾਏ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਆ। ਟ੍ਰੇਡ ਵਾਲੇ ਪੱਖ ਤੋਂ ਤਾਂ ਸਪਸ਼ਟ ਆ ਕਿ ਅਮਰੀਕਾ ਚਾਹੁੰਦਾ ਹੈ ਕਿ ਜਿਹੜੀ ਇੰਡੀਅਨ ਮਾਰਕੀਟ ਆ ਉਹ ਓਪਨ ਹੋਵੇ ਅਮਰੀਕਨ ਟ੍ਰੇਡ ਦੇ ਲਈ। ਤੇ ਦੂਜਾ ਮਿਲਟਰੀ ਮਾਈਟ ਤੋਂ, ਕਿਉਂਕਿ ਇੰਡੀਆ ਦੀ ਜਿਹੜੀ ਆਪਣੀ ਮਿਲਟਰੀ ਕੈਪੇਬਿਲਿਟੀ ਆ ਉਹ ਉਹਨੇ ਚਾਹੇ ਗਲਵਾਨ ਹੋਵੇ, ਚਾਹੇ ਉਹ ਪੁਲਵਾਮਾ ਤੋਂ ਬਾਅਦ ਅਭਿਨੰਦਨ ਚਾਹ ਪੀ ਕੇ ਆਇਆ ਹੋਵੇ ਉੱਥੇ, ਤੇ ਚਾਹੇ ਉਹ ਇਸ ਵਾਰ ਹੋਵੇ, ਤਾਂ ਉਹ ਦੁਨੀਆ ਦੇਖ ਚੁੱਕੀ ਹੈ ਕਿ ਇਹ ਲੜਨ ਦੀ ਸਮਰੱਥਾ ਇਹਨਾਂ ਦੇ ਕੋਲ ਨਹੀਂ ਆ ਇਸ ਤਰੀਕੇ ਦੀਆਂ ਜੰਗਾਂ। ਤਾਂ ਉਹਦੇ 'ਚ ਅਮਰੀਕਾ ਮਤਲਬ ਇੱਕ ਰਾਏ ਆ, ਇੱਕ ਵਿਚਾਰ ਆ ਕਿ ਅਮਰੀਕਾ ਇਹ ਜ਼ਰੂਰ ਚਾਹੁੰਦਾ ਹੈ ਕਿ ਜਿਹੜੀ ਉਹਦੇ ਕੋਲ ਡਾਇਰੈਕਟ ਐਕਸੈਸ ਹੋਵੇ ਇੰਡੀਆ ਦੀ ਏਅਰ ਸਪੇਸ ਦਾ ਤੇ ਇੰਡੀਆ ਦੇ ਗਰਾਊਂਡ ਦਾ ਆਪਣੀ ਮਿਲਟਰੀ ਵਾਸਤੇ। ਤੇ ਉਹਦੇ ਲਈ ਜਿਹੜਾ ਕਸ਼ਮੀਰ ਆ, ਜਿਹੜੀ ਗੱਲ ਡੋਨਲਡ ਟਰੰਪ ਨੇ ਹੁਣ ਇੱਕ ਨਵਾਂ ਪੰਡੋਰਾ ਬਾਕਸ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਹੁਣ ਖੁੱਲਿਆ ਆ, ਵੀ ਉਹ ਕਸ਼ਮੀਰ ਜਿਹੜਾ ਰੀਜਨ ਆ ਉਹ ਚਾਈਨਾ ਦੇ ਲਈ ਇੱਕ ਬਹੁਤ ਇੰਪੋਰਟੈਂਟ ਹਿੱਤਾ ਆ ਇਸ ਟਾਈਮ। ਤੇ ਅਮਰੀਕਾ ਪਾਕਿਸਤਾਨ ਦੇ ਲਈ ਇਹ ਆ ਕਿ ਉਹ ਮਤਲਬ ਪਾਕਿਸਤਾਨ ਦੇ ਕੋਲ ਤਾਂ ਸਾਰੀਆਂ ਆਪਸ਼ਨਸ ਖੁੱਲੀਆਂ ਨੇ। ਪਾਕਿਸਤਾਨ ਦੀ ਕਿਉਂਕਿ ਪਾਲਿਸੀ ਜਿਹੜੀ ਆ, ਪਾਕਿਸਤਾਨ ਦੀ ਮਿਲਟਰੀ ਮਤਲਬ ਉਹ ਲੋਕ ਲੜਨ ਵਾਲੇ ਆ, ਉਹ ਕਿਸੇ ਪਾਸੇ ਵੀ ਉਹਨਾਂ ਨੂੰ ਲੜਨਾ ਪਵੇ। ਤੇ ਇਸ ਕਰਕੇ ਉਹ ਮਤਲਬ ਉਹਨਾਂ ਦੇ ਲਈ ਜਿਹੜਾ ਆਪਣਾ ਮਸਲਾ ਵੀ ਉਹ ਲਗਾਤਾਰ ਇਹ ਗੱਲ ਚਾਹੁੰਦੇ ਆ ਵੀ ਇੰਟਰਨੈਸ਼ਨਲ ਇੰਟਰਵੈਂਸ਼ਨ ਹੋਵੇ। ਜੇ ਅਮਰੀਕਾ ਇੰਟਰਨੈਸ਼ਨਲ ਇੰਟਰਵੈਂਸ਼ਨ ਕਰਨ ਲਈ ਤਿਆਰ ਆ ਕਸ਼ਮੀਰ ਦੇ ਵਿੱਚ, ਤੇ ਕਸ਼ਮੀਰ ਦਾ ਜਿਹੜਾ ਇਸ਼ੂ ਆ ਉਹਨੂੰ ਟੇਬਲ ਤੇ ਕਿਸੇ ਨਿਊਟਰਲ ਥਾਂ ਦੇ ਉੱਤੇ ਡਿਸਕਸ ਕਰਵਾਉਣ ਦੇ ਲਈ ਇੰਡੀਆ ਨੂੰ ਮਤਲਬ ਜਿਵੇਂ ਜਿਹੜੀ ਸੈਕਟਰੀ ਆਫ ਸਟੇਟ ਦੀ ਸਟੇਟਮੈਂਟ ਸੀ ਸੀਜ਼ਫਾਇਰ ਤੋਂ ਬਾਅਦ, ਉਹ ਇਹੀ ਸੀ ਕਿ ਇੰਡੀਆ ਤੇ ਪਾਕਿਸਤਾਨ ਸਹਿਮਤ ਹੋ ਗਏ ਸੀਜ਼ਫਾਇਰ ਦੇ ਲਈ, ਜਿਹਦੇ 'ਚ ਇਸ ਗੱਲ ਤੇ ਰਾਜੀ ਹੋਏ ਆ ਕਿ ਅਸੀਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਤੇ ਉਹਨਾਂ ਨੂੰ ਅਸੀਂ ਕਿਸੇ ਨਿਊਟਰਲ ਪਲੇਸ ਦੇ ਉੱਤੇ, ਕਿਸੇ ਤੀਜੀ ਥਾਂ ਦੇ ਉੱਤੇ ਅਸੀਂ ਡਿਸਕਸ ਕਰਨ ਲਈ ਤਿਆਰ ਆ। ਪਾਕਿਸਤਾਨ ਉਹਦੇ ਲਈ ਹਮੇਸ਼ਾ ਤਿਆਰ ਆ, ਹਮੇਸ਼ਾ ਓਪਨ ਆ। ਪਰ ਇੰਡੀਆ ਜਿਹੜਾ ਆ ਉਹ ਤੋਂ ਭੱਜਦਾ, ਕਿਉਂਕਿ ਇੰਡੀਆ ਇਸ ਕਰਕੇ ਭੱਜਦਾ ਕਿਉਂਕਿ ਕਸ਼ਮੀਰ ਮੋਰਲੀ ਵੀ ਤੇ ਵੈਸੇ ਲੌਜੀਕਲੀ ਵੀ ਕਸ਼ਮੀਰ ਉਹਦੇ ਨਾਲ ਰਹਿਣਾ ਹੀ ਨਹੀਂ ਚਾਹੁੰਦਾ ਇੰਡੀਆ ਦੇ ਨਾਲ। ਕਸ਼ਮੀਰ ਇੰਡੀਆ ਦੀ ਓਕੂਪੇਸ਼ਨ ਆ। ਤੇ ਪਾਕਿਸਤਾਨ ਇਸ ਗੱਲੋਂ ਨਹੀਂ ਡਰਦਾ ਵੀ ਜੇ ਇੰਟਰਨੈਸ਼ਨਲ ਇੰਟਰਵੈਂਸ਼ਨ ਦੇ ਨਾਲ ਇੱਥੇ ਰੈਫਰੈਂਡਮ ਹੁੰਦਾ ਆ, ਕਿਸੇ ਤਰ੍ਹਾਂ ਦੀ ਲੋਕ ਮਤ ਪੁੱਛੀ ਜਾਂਦੀ ਆ, ਤਾਂ ਕਸ਼ਮੀਰ ਨੇ ਜਾਂ ਤਾਂ ਦੋਨੇ ਰਾਹ ਨੇ, ਜਾਂ ਪਾਕਿਸਤਾਨ ਨਾਲ ਜੁੜੇ ਚਾਹੇ ਉਹ ਆਜ਼ਾਦ ਹੋਵੇ, ਉਹਨਾਂ ਦੀ ਮਰਜ਼ੀ ਆ, ਪਰ ਇੰਡੀਆ ਨਾਲ ਨਹੀਂ ਉਹ ਰਹਿਣਗੇ। ਤੇ ਇੰਡੀਆ ਇਸ ਗੱਲੋਂ ਡਰਦਾ ਤੇ ਇਸ ਕਰਕੇ ਉਹ ਮਤਲਬ ਇੰਟਰਨੈਸ਼ਨਲ ਇੰਟਰਵੈਂਸ਼ਨ ਨਹੀਂ ਸੀ ਚਾਹੁੰਦਾ। ਪਰ ਇੰਡੀਆ ਮਤਲਬ ਸੈਕਟਰੀ ਆਫ ਸਟੇਟ ਨੇ ਜੇ ਗੱਲ ਕਹੀ ਆ ਵੀ ਇਸ ਗੱਲ ਲਈ ਰਾਜੀ ਆ, ਤਾਂ ਉਹ ਗੱਲ ਹੋਈ ਹੋਣੀ ਆ। ਪਰ ਹੁਣ ਤੁਸੀਂ ਦੇਖੋ ਵੀ ਇੰਡੀਆ ਨੇ ਉਹ ਤੋਂ ਬਾਅਦ ਜਿਹੜੀਆਂ ਸੀਜ਼ਫਾਇਰ ਤੋਂ ਬਾਅਦ ਸਾਰੀਆਂ ਸਟੇਟਮੈਂਟਸ ਦਿੱਤੀਆਂ, ਈਵਨ ਅੱਜ ਮੋਦੀ ਦੀ ਸਟੇਟਮੈਂਟ ਜਿਹੜੀ ਆ ਉਹਦੇ ਚੋਂ ਅਮਰੀਕਨ ਇੰਟਰਵੈਂਸ਼ਨ ਸੀਜ਼ਫਾਇਰ ਤੱਕ ਵੀ ਜਿਹੜੀ ਗੱਲ ਕਰਨੀ ਹੋਵੇ ਉਹ ਟੋਟਲੀ ਉਹਦਾ ਜ਼ਿਕਰ ਨਹੀਂ ਕਰ ਰਹੇ ਆ। ਮਤਲਬ ਉਹ ਹੁਣ ਕੋਸ਼ਿਸ਼ ਕਰ ਰਹੇ ਆ ਆਪਣੀਆਂ ਅਖਬਾਰਾਂ ਦੇ ਵਿੱਚ, ਆਪਣੀਆਂ ਟੀਵੀ ਚੈਨਲਸ ਤੇ ਇਹ ਗੱਲ ਨੂੰ ਕਹਿਣ ਦੀ ਕਿ ਅਮਰੀਕਾ ਤਾਂ ਅਸੀਂ ਆਪਣੀ ਮਰਜ਼ੀ ਨਾਲ ਸੀਜ਼ਫਾਇਰ ਕੀਤਾ ਆ, ਅਮਰੀਕਾ ਨੇ ਕੋਈ ਨਹੀਂ ਸਾਡੇ ਤੇ ਦਬਾਅ ਪਾਇਆ, ਨਾ ਅਸੀਂ ਦਬਾਅ ਮੰਨਿਆ ਆ। ਪਰ ਮਤਲਬ ਇਹ ਇੰਡੀਆ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਜਲੂਸ ਨਿਕਲਿਆ ਪਿਆ ਆ, ਜਿਹਨੂੰ ਕਹਿਣਾ ਹੁੰਦਾ ਪੰਜਾਬੀ 'ਚ ਵੀ ਇੰਡੀਆ ਦੀ ਫੋਰਨ ਪਾਲਿਸੀ ਦਾ ਵੀ। ਤੇ ਇੰਡੀਆ ਨੇ ਜਿਸ ਤਰੀਕੇ ਦੇ ਨਾਲ ਇਹ ਸੋਚਿਆ ਸੀ ਕਿ ਉਹ ਪਾਕਿਸਤਾਨ ਨੂੰ ਹੀ ਛੱਡ ਕੇ ਚਾਰ ਬੰਬ ਤੇ ਦਬਾ ਲੈਣਗੇ, ਤੇ ਜੋ ਜਿਵੇਂ ਦਾ ਪਾਕਿਸਤਾਨ ਨੇ ਅੱਗੋਂ ਰਿਐਕਟ ਕੀਤਾ ਆ ਉਹਨੇ ਇੰਡੀਆ ਹਿਲਾ ਕੇ ਰੱਖਤਾ ਆ।
ਵੀ ਇਹ ਸਾਰੀ ਜਿਹੜੀ ਅੱਗੇ ਹੁਣ ਇਹਦਾ ਜੀਓਪੋਲੀਟੀਕਲ ਮਤਲਬ ਜਿਹੜੀ ਇੰਪਲੀਕੇਸ਼ਨਸ ਆ ਸਾਰੇ ਕਨਫਲਿਕਟ ਦੀਆਂ, ਅਮਰਵੀਰ ਸਿੰਘ ਜੀ, ਉਹ ਸਪਸ਼ਟ ਹੋ ਰਹੀਆਂ ਆ ਕਿ ਕਸ਼ਮੀਰ ਦਾ ਮਸਲਾ ਜਿਹੜਾ ਆ ਉਹ ਫਲੇਅਰ ਅਪ ਹੋਣ ਦੀਆਂ ਸੰਭਾਵਨਾਵਾਂ ਬਣ ਗਈਆਂ। ਤੇ ਉਹ ਮਸਲਾ ਹੁਣ ਕਸ਼ਮੀਰ ਦਾ ਮਸਲਾ ਜਦੋਂ ਫਲੇਅਰ ਅਪ ਹੋਣਾ ਤਾਂ ਉਹ ਮਸਲਾ ਇੰਡੀਆ ਤੇ ਪਾਕਿਸਤਾਨ ਤੱਕ ਨਹੀਂ ਸੀਮਿਤ ਰਹਿਣਾ। ਹੁਣ ਕਸ਼ਮੀਰ ਦਾ ਮਸਲਾ ਜਿਹੜਾ ਆ ਉਹ ਬੇਸਿਕਲੀ ਅਮਰੀਕਾ ਤੇ ਚਾਈਨਾ ਦਾ ਮਸਲਾ ਜਿਹੜਾ ਆ ਉਹ ਬਣਨਾ ਆ ਉਸ ਖਿੱਤੇ ਦੇ ਵਿੱਚ। ਤੇ ਉਹਦੇ ਵਿੱਚੋਂ ਇਹ ਸਾਰੇ ਮਤਲਬ ਇਹ ਜਿਹੜੀ ਸਿਚੁਏਸ਼ਨ ਆ ਉਹਦੇ 'ਚ ਖਿੱਚਤਾਣ ਚੱਲਣੀ ਆ। ਤੇ ਉਹ ਸਾਰੇ ਦੇ ਵਿੱਚੋਂ ਕੁਛ ਨਾ ਕੁਛ ਮਤਲਬ ਜਿਹੜਾ ਤੁਸੀਂ ਕਹਿ ਸਕਦੇ ਹੁੰਦੇ ਵੀ ਇੱਕ ਸਥਿਤੀ ਜਿਹੜੀ ਲੰਮੇ ਸਮੇਂ ਤੋਂ ਬਣੀ ਹੋਈ ਆ, ਜਿਹਦੇ 'ਚ ਕਸ਼ਮੀਰੀ ਮਰ ਰਹੇ ਨੇ, ਮਤਲਬ ਰੋਜ਼ ਕਸ਼ਮੀਰੀ ਨੌਜਵਾਨਾਂ ਦੇ ਕਤਲੇਆਮ ਹੁੰਦੇ ਆ। ਹੋ ਸਕਦਾ ਟਕਰਾਅ ਹੋਵੇ, ਹੋ ਸਕਦਾ ਮਤਲਬ ਜਿਹੜਾ ਹਿਲਜੁਲ ਹੋਵੇ ਵੱਡੀ, ਪਰ ਉਹਦੇ ਚੋਂ ਜਿਹੜਾ ਸਟੇਟਸ ਬਣਿਆ ਹੋਇਆ ਆ ਉਹ ਸਟੇਟਸ ਟੁੱਟਣ ਦੀਆਂ ਸੰਭਾਵਨਾਵਾਂ ਬਣ ਜਾਣਗੀਆਂ। ਤੇ ਨਾਲ ਹੀ ਇਹਦੇ ਨਾਲ ਜੇ ਇਹ ਖਿੱਤੇ 'ਚ ਗੜਬੜ ਹੁੰਦੀ ਆ, ਕਿਸੇ ਵੀ ਤਰ੍ਹਾਂ ਦੀ ਇੰਟਰਨੈਸ਼ਨਲ ਇੰਟਰਵੈਂਸ਼ਨ ਹੋਣੀ ਆ, ਤਾਂ ਬੇਸਿਕਲੀ ਇੱਥੇ ਗੜਬੜ ਹੋਣੀ ਆ। ਤੇ ਜੇ ਇਹ ਗੜਬੜ ਹੁੰਦੀ ਆ, ਕੋਈ ਨਵੇਂ ਫੈਸਲੇ ਹੁੰਦੇ ਆ ਇਸ ਖਿੱਤੇ ਬਾਰੇ, ਤਾਂ ਉਹ ਗੜਬੜ ਕੱਲੀ ਉੱਥੋਂ ਤੱਕ ਸੀਮਿਤ ਨਹੀਂ ਰਹਿਣੀ। ਉਹ ਗੜਬੜ ਫਿਰ ਨਾਰਥ ਈਸਟ 'ਚ ਵੀ ਤੁਹਾਨੂੰ ਦੇਖਣ ਨੂੰ ਮਿਲਣੀ ਆ, ਇੰਡੀਆ ਦੇ ਸਾਊਥ 'ਚ ਵੀ ਤੁਹਾਨੂੰ ਦੇਖਣ ਨੂੰ ਮਿਲਣੀ ਆ, ਤੇ ਨਾਲ ਦੀ ਨਾਲ ਜਿਹੜਾ ਪੰਜਾਬ ਆ ਮਤਲਬ ਜਿਹੜੀ ਸਾਰੀ ਜਿਹੜਾ ਜਿੱਥੇ ਸਿੱਖਾਂ ਤੇ ਖਾਲਿਸਤਾਨ ਦਾ ਦਾਵਾ ਹੈ ਉਸ ਏਰੀਏ 'ਚ ਵੀ ਦੇਖਣ ਨੂੰ ਮਿਲਣੀ ਆ। ਤਾਂ ਇਹ ਜਿਹੜਾ ਟਕਰਾਅ ਆ, ਇਹ ਜਿਹੜਾ ਸੀਜ਼ਫਾਇਰ ਆ, ਇਹਨੂੰ ਤੁਸੀਂ ਇਹ ਮੰਨ ਸਕਦੇ ਹੋ ਵੀ ਇਹ ਇੱਕ ਨਵੇਂ ਦੌਰ ਦੀ ਸ਼ੁਰੂਆਤ ਆ ਉਸ ਖਿੱਤੇ ਦੇ ਵਿੱਚ। ਤੇ ਦੁਨੀਆ ਦੀਆਂ ਜਿਹੜੀਆਂ ਤਾਕਤਾਂ ਨੇ ਵੱਡੀਆਂ, ਉਹ ਇਸ ਖਿੱਤੇ ਦੇ ਵਿੱਚ ਹੁਣ ਡਿਸੀਜਨ ਮੇਕਿੰਗ ਦੇ ਵਿੱਚ ਇਨਵੋਲਵ ਹੋ ਗਈਆਂ। ਤੇ ਇਹ ਮਤਲਬ ਜਿਹਨੂੰ ਡਾਕਟਰ ਅਮਰਜੀਤ ਸਿੰਘ ਕਹਿੰਦੇ ਹੁੰਦੇ ਆ ਵੀ ਇਹ ਹੁਣ ਮੈਪ ਰੀਡਰੋ ਹੋਣਗੇ ਜਿਹੜੇ ਦੁਨੀਆ ਦੇ ਆ। ਤੇ ਉਹ ਲੱਗਦਾ ਵੀ ਜਿਹੜੀਆਂ ਉਹ ਚੀਜ਼ਾਂ ਨੇ ਅਗਲੇ 10 ਤੋਂ 15 ਸਾਲ ਦੇ ਵਿੱਚ ਉਹ ਵੱਡੀਆਂ ਵਾਪਰਨਗੀਆਂ, ਜਿਹਦੇ ਬਾਰੇ ਪਿਛਲੇ ਦਿਨੀ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਨੇ ਜਰਮਨੀ ਦੇ ਵਿੱਚ ਇੱਕ ਟੋਕ ਦੇ ਦੌਰਾਨ ਇਹ ਗੱਲ ਵੱਲ ਇਸ਼ਾਰਾ ਵੀ ਕੀਤਾ ਕਿ ਜਿਹੜੇ ਅਗਲੇ 20 ਸਾਲ ਆ, ਉਹ 20 ਸਾਲ ਹੁਣ ਜਿੱਦਾਂ ਦੇ ਪਿਛਲੇ 20 ਸਾਲ ਲੰਘੇ ਆ ਉਵੇਂ ਦੇ 20 ਸਾਲ ਨਹੀਂ ਆ। ਅਗਲੇ 20 ਸਾਲ ਬਹੁਤ ਟਰਬੂਲੈਂਸ ਵਾਲੇ ਆ। ਤੇ ਉਹਨਾਂ ਦਾ ਇਸ਼ਾਰਾ ਯੂਰਪ ਵੱਲ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਯੂਰਪ ਦੀ ਜਿਹੜੀ ਸਿਕਿਉਰਿਟੀ ਜਿਵੇਂ ਪਿਛਲੇ 20 ਸਾਲ ਚੱਲਦੀ ਰਹੀ ਆ, ਵੀ ਖਰਚਾ ਕਰਨਾ ਨਹੀਂ ਤੇ ਅਮਰੀਕਾ ਦੇ ਸਹਾਰੇ ਦਬਕੇ ਦੇ ਨਾਲ, ਮਤਲਬ ਅਮਰੀਕਾ ਦੇ ਦਬਕੇ ਦੇ ਨਾਲ ਸਿਕਿਉਰਿਟੀ ਉਹਨਾਂ ਦੀ ਮੇਨਟੇਨ ਰਹੀ, ਕਿ ਅਗਲੇ 20 ਸਾਲ ਦੇ ਵਿੱਚ ਹੁਣ ਏਦਾਂ ਨਹੀਂ ਹੋਣਾ, ਤੁਹਾਨੂੰ ਸਿਕਿਉਰਿਟੀ ਲਈ ਕੁਛ ਨਾ ਕੁਛ ਜਿਹੜਾ ਆਪਣਾ ਪ੍ਰਬੰਧ ਆ ਉਹ ਕਰਨਾ ਪੈਣਾ ਤੇ ਪੈਸਾ ਜਿਹੜਾ ਆ ਉਹਦੇ ਤੇ ਖਰਚਣਾ ਪੈਣਾ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਗਲੇ ਇਹ ਇੱਕ ਹਜੇ ਮਤਲਬ ਇਹ ਨਹੀਂ ਕਿ ਤੁਸੀਂ ਕਹੋ ਕੱਲ ਕੁਛ ਹੋ ਜੇ, ਪਰਸੋਂ ਕੁਛ ਹੋ ਜੇ, ਪਰ 20 ਸਾਲ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਜਦੋਂ ਤੁਸੀਂ ਕੌਮਾਂ ਦੇ ਇਤਿਹਾਸ ਦੀ ਗੱਲ ਕਰਦੇ ਹੋ ਤਾਂ ਅਗਲੇ 20 ਸਾਲ ਦੇ ਵਿੱਚ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ, ਇਹਦੇ 'ਚ ਇੱਕ ਵੱਡੀਆਂ ਤਬਦੀਲੀਆਂ ਜਿਹੜੇ ਹੋਣ ਦੀਆਂ ਸੰਭਾਵਨਾਵਾਂ ਸੀ ਪਹਿਲਾਂ, ਪਰ ਹੁਣ ਇਹ ਲੱਗ ਰਿਹਾ ਵੀ ਉਹ ਯਕੀਨੀ ਨਜ਼ਰ ਆ ਰਹੀਆਂ ਇਸ ਟਕਰਾਅ ਤੋਂ ਬਾਅਦ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ। ਤੇ ਸਾਡੇ ਲਈ, ਸਿੱਖਾਂ ਦੇ ਲਈ, ਕੌਮ ਦੇ ਲਈ ਮਤਲਬ ਇਹਦੇ 'ਚ ਇਹੀ ਅਸੀਂ ਸਮਝਦੇ ਹਾਂ ਬਣਦਾ ਆ ਕਿ ਅਸੀਂ ਆਪਣੇ ਆਪ ਨੂੰ ਉਸ ਮੂਮੈਂਟ ਦੇ ਲਈ ਤਿਆਰ ਕਰੀਏ। ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜਥੇਬੰਦੀਆਂ ਨੇ, ਉਹਨਾਂ ਦਾ ਜਿਹੜਾ ਸਟਰਕਚਰ ਹੈ ਉਹ ਉਸ ਭਾਰ ਨੂੰ ਝੱਲ ਸਕਦਾ ਹੋਵੇ। ਉਹਨਾਂ ਦਾ ਸਾਰਾ ਹੀ ਜਿਹੜਾ ਪੱਖ ਹੈਗਾ ਫਾਈਨੈਂਸ਼ੀਅਲ ਐਸਪੈਕਟ ਤੋਂ ਲੈ ਕੇ ਆਰਗੇਨਾਈਜੇਸ਼ਨਲ ਸਟਰਕਚਰ ਤੇ ਫਿਰ ਇਵੈਂਚੁਅਲੀ ਜਿਹੜੀ ਉਹਦੀ ਇਫੈਕਟਿਵਨੈਸ ਹੁੰਦੀ ਹੈ ਜਿਸ ਵੀ ਫੀਲਡ 'ਚ, ਭਾਵੇਂ ਕੋਈ ਇੰਡੀਵਿਜੂਅਲ ਕੰਮ ਕਰ ਰਿਹਾ ਤੇ ਭਾਵੇਂ ਕੋਈ ਆਰਗੇਨਾਈਜੇਸ਼ਨ ਕੰਮ ਕਰ ਰਹੀ ਹੈ, ਇਹ ਸਾਡੇ ਲਈ ਇੱਕ ਇੱਥੇ ਸਿੱਖਣ ਦੀ, ਸਮਝਣ ਦੀ ਲੋੜ ਹੈਗੀ ਆ। ਤੇ ਇਸੇ ਦੇ ਨਾਲ ਸੁਖਵਿੰਦਰ ਸਿੰਘ ਜੀ, ਜੇ ਗੱਲਬਾਤ ਨੂੰ ਅੱਗੇ ਤੋਰਦਿਆਂ ਹੋਇਆਂ ਅਸੀਂ ਗੱਲ ਕਰੀਏ, ਜਿੱਥੇ ਅਸੀਂ ਇਸ ਕਨਫਲਿਕਟ ਦੇ ਹਵਾਲੇ ਦੇ ਨਾਲ ਗੱਲ ਕਰ ਰਹੇ ਹਾਂ, ਅਸੀਂ ਲਾਸਟ ਆਪਣੇ ਸ਼ੋਅ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ ਸਿੱਧਾ ਨਿਸ਼ਾਨੇ ਦੇ ਉੱਤੇ ਲਿਆ ਹੋਇਆ ਸੀ, ਪਾਕਿਸਤਾਨ ਨੇ ਪ੍ਰੋਪਰ ਉਸ ਸਾਰੇ ਕਨਫਲਿਕਟ ਦੇ ਵਿੱਚ ਜਵਾਬ ਦਿੱਤਾ ਤੇ ਪੰਜਾਬ ਜੰਗ ਦਾ ਅਖਾੜਾ ਬਣ ਗਿਆ ਸੀ। ਸਾਨੂੰ ਇਹ ਨਜ਼ਰ ਆ ਰਿਹਾ ਸੀ ਕਿ ਜਿਸ ਪਾਸੇ ਇਹ ਗੱਲ ਜਾ ਰਹੀ ਹੈ, ਪਹਿਲਾਂ ਜਿਹੜੀ ਹਵਾ ਦੇ ਵਿੱਚ ਜਿਹੜੇ ਵਾਰ ਪਲੇਨਸ ਹੈਗੇ ਆ ਉਹਨਾਂ ਦੀ ਡੌਗ ਫਾਈਟ ਹੁੰਦੀ ਹੈ, ਉਹ ਤੋਂ ਬਾਅਦ ਜਿਵੇਂ ਡਰੋਨਸ ਜਾਂ ਬੈਲਿਸਟਿਕ ਮਿਸਾਈਲਸ ਰਾਹੀਂ ਇੱਕ ਦੂਜੇ ਤੇ ਅਟੈਕ ਕੀਤੇ ਜਾਂਦੇ ਨੇ, ਜਿਸ ਤਾਦਾਦ ਦੇ ਵਿੱਚ ਜਿਹੜੇ ਡਰੋਨਸ ਨੇ ਉਹ ਇੱਕ ਦੂਜੇ ਦੀਆਂ ਟੈਰੀਟਰੀਜ਼ ਦੇ ਵਿੱਚ ਸੁੱਟੇ ਗਏ, ਪੰਜਾਬ ਕੰਪਲੀਟਲੀ ਜੰਗ ਦਾ ਅਖਾੜਾ ਬਣ ਗਿਆ ਸੀ। ਜੇ ਇਹ ਸਿਚੁਏਸ਼ਨ ਹੋਰ ਐਸਕੇਲੇਟ ਹੁੰਦੀ ਜਾਂ ਲੰਬਾ ਸਮਾਂ ਚੱਲਦੀ ਤਾਂ ਇਹਦੇ ਵਿੱਚ ਪੰਜਾਬ ਦਾ, ਸਾਡੇ ਖਿੱਤੇ ਦਾ ਬਹੁਤ ਨੁਕਸਾਨ ਹੋਣਾ ਸੀ। ਤੇ ਇਹ ਗੱਲ ਇੱਕ
ਇੱਕ ਚੰਗਾ ਆਸਪੈਕਟ ਹੈਗਾ ਇਹ ਸਾਰੀ ਸਿਚੁਏਸ਼ਨ ਦਾ ਕਿ ਪੰਜਾਬ ਨੂੰ, ਸਿੱਖਾਂ ਨੂੰ, ਭਾਵੇਂ ਉਹ ਪੰਜਾਬ ਦੇ ਵਿੱਚ ਵਸਦੇ ਹੋਣ ਭਾਵੇਂ ਉਹ ਬਾਹਰ ਬੈਠੇ ਹੋਣ, ਜਿਨ੍ਹਾਂ ਦੇ ਸਿਆਸੀ ਮੁਫਾਦ ਨੇ, ਜਿਹੜੇ ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਕੀ ਕਹਿੰਦੇ ਹੁੰਦੇ ਆ ਦਿੱਲੀ ਤੋਂ ਕੇਂਦਰਿਤ ਚੱਲਦੀਆਂ ਨੇ, ਉਹਨਾਂ ਦੀ ਬਿਆਨਬਾਜ਼ੀ ਡਿਫਰੈਂਟ ਸੀ। ਪਰ ਜਿਹੜੇ ਆਮ ਲੋਕ ਹੈਗੇ ਆ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਪੰਜਾਬ ਦੇ ਹਿੱਤਾਂ ਦੇ ਨਾਲ ਖੜੀਆਂ ਹੋਈਆਂ ਨੇ, ਉਹਨਾਂ ਨੇ ਹਰ ਇੱਕ ਨੇ ਇਸ ਗੱਲ ਦਾ, ਇਸ ਜੰਗ ਦਾ ਵਿਰੋਧ ਕੀਤਾ। ਉਹਨਾਂ ਨੇ ਕਾਲ ਦਿੱਤੀ, ਆਮ ਲੋਕਾਂ ਨੇ ਕਾਲ ਦਿੱਤੀ ਕਿ ਭਾਈ ਸਾਨੂੰ ਜੰਗ ਨਹੀਂ ਚਾਹੀਦੀ, ਸਾਨੂੰ ਅਮਨ ਚਾਹੀਦਾ। ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਤੇ ਇਹਦੇ ਤੋਂ ਵੀ 2 ਸਟੈਪ ਅੱਗੇ ਜਾਂਦੇ ਆ ਇੱਥੇ ਤੱਕ ਉਹ ਕੀਤਾ ਗਿਆ ਕਿ ਰੈਦਰ ਤੁਸੀਂ ਜੰਗ ਤੇ, ਅਸੀਂ ਤੇ ਇਹ ਚਾਹੁੰਦੇ ਆ ਜੰਗ ਦੀ ਥਾਂ ਤੇ ਰੈਦਰ ਸਾਡਾ ਜਿਹੜਾ ਬਾਰਡਰ ਹੈ ਉਹ ਖੋਲਿਆ ਜਾਵੇ ਲਾਹੌਰ ਵਾਲੀ ਸਾਈਡ ਤੇ, ਸੋ ਦੈਟ ਅਸੀਂ ਜਿਹੜਾ ਟ੍ਰੇਡ ਹੈ ਉਹ ਅਸੀਂ ਢੰਗ ਦੇ ਨਾਲ ਆਪਣੀ ਜਿਹੜੀ ਆਰਥਿਕਤਾ ਹੈਗੀ ਆ ਉਹਨੂੰ ਮਜ਼ਬੂਤ ਕਰ ਸਕੀਏ। ਸੋ ਇਹ ਇੱਕ ਫੈਕਟਰ ਹੈ ਜਿਹਦੇ ਤੇ ਸਾਨੂੰ ਦੇਖਣਾ ਸਮਝਣਾ ਬਣਦਾ ਇਸ ਵਕਤ ਵੀ ਭਾਈ, ਜਿੱਥੇ ਅਸੀਂ ਆਪਣੇ ਹੱਕ ਦੀ ਗੱਲ ਜਾਂ ਪੰਜਾਬ ਦੇ ਇੰਟਰਸਟ ਦੀ ਗੱਲ ਕੀਤੀ ਹੈ, ਪੰਜਾਬ ਨੇ ਇੱਕ ਵੱਖਰਾ ਸਟੈਂਡ ਲਿਆ ਸਾਰੇ ਭਾਰਤ ਨਾਲੋਂ, ਜਿਹੜਾ ਕਿ ਜਿਹਨੂੰ ਮੀਡੀਆ ਦੇ ਵਿੱਚ ਵੀ ਅਦਰਵਾਈਜ਼ ਵੀ ਇਹ ਬਣੀ ਗੱਲ ਕਿ ਭਾਵੇਂ ਅਸੀਂ ਆਪਣੇ ਪੱਖ ਦੀ ਗੱਲ ਕੀਤੀ ਹੈ ਪਰ ਉਹ ਐਂ ਬਣ ਗਿਆ ਵੀ ਅਸੀਂ ਇੰਡੀਆ ਦਾ ਕੰਪਲੀਟਲੀ ਵਿਰੋਧ ਕੀਤਾ ਤੇ ਪਾਕਿਸਤਾਨ ਦਾ ਸਾਥ ਦਿੱਤਾ। ਇਹ ਗੱਲ ਜਿਹੜੀ ਆ ਉਹ ਪਰਸੀਵ ਹੋਈ ਆ, ਜਿਹੜੀ ਲੋਕਾਂ ਦੇ ਵਿੱਚ ਗਈ ਆ। ਹੁਣ ਇਸ ਗੱਲ ਦੇ ਜਾਂ ਇਸ ਚੀਜ਼ ਦੇ, ਇਸ ਸਟੈਂਡ ਦੇ ਦੂਰਗਾਮੀ ਪ੍ਰਭਾਵ ਵੀ ਬਹੁਤ ਹੈਗੇ ਆ, ਜਿਵੇਂ ਸਾਨੂੰ ਦੇਖਿਆ ਜਾਂਦਾ ਜਾਂ ਜਿਵੇਂ ਅਸੀਂ ਕਿਸਾਨ ਸੰਘਰਸ਼ ਦੀਆਂ ਇੰਪਲੀਕੇਸ਼ਨਸ ਦੇਖਦੇ ਹਾਂ ਅੱਜ ਤੱਕ ਵੀ, ਜਿਵੇਂ ਟਾਰਗੇਟ ਕੀਤਾ ਜਾ ਰਿਹਾ 1 to 1 ਤੋਂ ਲੈ ਕੇ ਕਿਵੇਂ ਸਪੇਸ ਜਿਹੜੀ ਆ ਉਹ। ਸੋ ਅੱਜ ਜਿਹੜੀ ਇਹ ਘਟਨਾਕ੍ਰਮ ਵਾਪਰਿਆ, ਇਹਦੇ 'ਚ ਜਿਹੜਾ ਪੰਜਾਬ ਦਾ ਸਟੈਂਡ ਰਿਹਾ ਆ ਉਹਨੂੰ ਕਿਵੇਂ ਦੇਖਿਆ ਜਾਵੇ ਤੇ ਕੀ ਸਮਝਿਆ ਜਾਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਜਿਹੜੇ ਦੂਰਗਾਮੀ ਪ੍ਰਭਾਵ ਨੇ ਉਹ ਕੀ ਹੋ ਸਕਦੇ ਨੇ? ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਗੱਲ ਪੰਜਾਬ ਦੇ ਨਜ਼ਰੀਏ ਤੋਂ ਆ ਤੇ ਖਾਸ ਤੌਰ ਤੇ ਸਿੱਖਾਂ ਦੇ ਪੱਖ ਤੋਂ, ਤਾਂ ਸਿੱਖਾਂ ਦਾ ਜਿਹੜਾ ਇਸ ਵਾਰ ਦਾ ਐਟੀਟਿਊਡ ਸੀ ਇਸ ਸਾਰੀ ਕਨਫਲਿਕਟ ਦੇ ਵਿੱਚ, ਤਾਂ ਉਹਦੇ 'ਚ ਜਿੱਥੇ ਬਾਕੀ ਦੇ ਭਾਰਤ ਦੇ ਵਿੱਚ ਜਿਹੜੀ ਉਹ ਹਿੰਦੂਤਵਾ ਦੀ ਜਿਹੜੀ ਪੋਲੀਟਿਕਸ ਆ ਉਹਦਾ ਅਸੀਂ ਅਸਰ ਦੇਖਦੇ ਹਾਂ, ਤੇ ਇੱਕ ਰਾਸ਼ਟਰਵਾਦ ਜਿਹੜਾ ਆ ਉਹਨੂੰ ਉਭਾਰਿਆ ਜਾਂਦਾ ਖਾਸ ਤੌਰ ਤੇ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਦੇ ਵਿੱਚ। ਪਰ ਚਾਹੇ ਉਹ ਮਤਲਬ ਆਮ ਤੌਰ ਤੇ ਜਦੋਂ ਵੀ ਅਸੀਂ ਦੇਖਿਆ ਵੀ ਬਾਕੀ ਸਾਰਾ ਭਾਰਤ ਇੱਕ ਭਾਰਤੀ ਹਿੰਦੂ ਰਾਸ਼ਟਰਵਾਦੀ ਧਾਰਾ ਦੇ ਵਹਿਣ 'ਚ ਵਹਿ ਰਿਹਾ ਹੁੰਦਾ ਤੇ ਕਸ਼ਮੀਰੀਆਂ ਤੇ ਇਹਨਾਂ ਤੇ ਅਟੈਕ ਕਰ ਰਿਹਾ ਹੁੰਦਾ ਜਦੋਂ ਕੁਝ ਘਟਨਾਵਾਂ ਵਾਪਰਦੀਆਂ ਨੇ, ਤਾਂ ਉਦੋਂ ਪੰਜਾਬ ਜਿਹੜਾ ਆ ਉਹ ਇੱਕ ਸੇਫ ਸਾਈਟ ਬਣ ਜਾਂਦਾ ਆ ਇਹਨਾਂ ਲੋਕਾਂ ਦੇ ਲਈ। ਤਾਂ ਉਹੀ ਜਿਹੜਾ ਇੱਕ ਸਿੱਖੀ ਦਾ ਸਿਧਾਂਤ ਆ, ਭਾਵੇਂ ਅੱਜ ਸਿੱਖ ਸਟੇਟਲੈਸ ਨੇ ਪਰ ਕਿਵੇਂ ਜਿਹੜੇ ਸਿੱਖ ਉਹ ਮਤਲਬ ਜਿਹੜਾ ਮਜ਼ਲੂਮ ਆ ਉਹਦੇ ਲਈ ਇੱਕ ਸ਼ਰਨਗਾਹ ਬਣਦੇ ਆ, ਤਾਂ ਉਹ ਇਸ ਵਾਰ ਭਾਵੇਂ ਸਟੇਟਲੈਸ ਹੋਣ ਦੇ ਬਾਵਜੂਦ ਵੀ ਉਹ ਗੱਲਾਂ ਜਿਹੜੀਆਂ ਦੁਨੀਆ ਦੇਖ ਰਹੀ ਆ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਜਦੋਂ ਕਨਫਲਿਕਟ ਇੱਕ ਵਾਰ ਦਾ ਰੂਪ ਲੈ ਗਿਆ ਤੇ ਉਹ ਵਾਰ ਜਿਹੜੀ ਆ ਉਹ ਪੰਜਾਬ ਦੀ ਜ਼ਮੀਨ ਤੱਕ ਆ ਗਈ, ਤੇ ਉਸ ਸਮੇਂ ਵੀ ਜਿਹੜਾ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਭਾਰਤੀ ਰਾਸ਼ਟਰਵਾਦ ਆ ਉਹਦਾ ਕੋਈ ਵੀ ਇਸ ਤਰੀਕੇ ਦਾ ਅੰਸ਼ ਜਿਹੜਾ ਉਹ ਨਜ਼ਰ ਨਹੀਂ ਆਇਆ ਕਿਤੇ। ਕੋਈ ਜਿਹੜੇ ਤੁਸੀਂ ਕਹਿ ਸਕਦੇ ਹੋ ਜਮਾਂ ਹੀ ਮਤਲਬ ਨਖਿੱਧ ਬੰਦੇ ਆ ਜਿਹੜੇ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਸਰੋਕਾਰ ਨਹੀਂ, ਜਿਹੜੇ ਆਪਣੀਆਂ ਜ਼ਮੀਰਾਂ ਵੇਚ ਚੁੱਕੇ ਆ, ਉਹ ਜੇ ਕਿਤੇ ਤੁਹਾਨੂੰ ਕੁਛ ਕਰਦੇ ਇਸ ਤਰੀਕੇ ਦੀ ਕਾਰਵਾਈ ਨਜ਼ਰ ਆਏ ਹੋਣਗੇ ਤਾਂ ਹੋ ਸਕਦਾ ਮਤਲਬ ਉਹ ਵੀ ਜ਼ਿਆਦਾ ਨਹੀਂ ਦਿਖੇ। ਪਰ ਓਵਰਆਲ ਜਿਹੜਾ ਪੰਜਾਬ ਦਾ ਤੇ ਸਿੱਖਾਂ ਦਾ ਤਾਂ ਤੁਸੀਂ ਕਹਿ ਸਕਦੇ ਹੋ ਕਿ ਇਨ ਟੋਟੈਲਿਟੀ ਜਿਹੜਾ ਰਿਸਪੌਂਸ ਸੀ ਉਹ ਇਹ ਸੀ ਕਿ ਸਿੱਖਾਂ ਨੂੰ ਇੰਡੀਅਨ ਐਸਟੈਬਲਿਸ਼ਮੈਂਟ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਤੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ। ਮਤਲਬ ਇੱਥੋਂ ਤੱਕ ਸੀ ਕਿ ਜੇ ਮਤਲਬ ਸਿੱਖਾਂ ਨੂੰ ਇਹ ਲੱਗ ਰਿਹਾ ਸੀ ਕਿ ਪਾਕਿਸਤਾਨ ਤਾਂ ਉਹਨਾਂ ਦੇ ਉੱਤੇ ਨਹੀਂ ਹਮਲਾ ਕਰ ਸਕਦਾ, ਵੀ ਇਹੀ ਕਿਤੇ ਮੋਦੀ ਜਿਹੜਾ ਹੈ ਉਹ ਆਪਣੇ ਆਪ ਮਤਲਬ ਪਰਲੇ ਪੰਜਾਬ ਤੇ ਵੀ ਤੇ ਇੱਧਰਲੇ ਪੰਜਾਬ ਤੇ ਵੀ ਦੋਨਾਂ ਨੂੰ ਬਰਬਾਦ ਕਰੇਗਾ, ਵੀ ਮਤਲਬ ਦੋਨਾਂ ਦੇ ਉੱਤੇ ਇਹ ਨਾ ਬੰਬ ਸੁਟਾਵੇ। ਮਤਲਬ ਇੱਥੋਂ ਤੱਕ ਜਿਹੜਾ ਆਮ ਲੋਕਾਂ ਦੀ ਜਿਹੜੀ ਜ਼ੁਬਾਨ ਸੀ ਉਹਦੇ ਵਿੱਚ ਜਿਹੜੇ ਸ਼ਬਦ ਸੀ। ਤੇ ਇਸੇ ਗੱਲ ਇਹ ਇੰਡੀਆ ਦੇ ਲਈ ਅਸੀਂ ਕਹਿ ਸਕਦੇ ਮਤਲਬ ਸਭ ਤੋਂ ਵੱਡਾ ਚੈਲੰਜ ਆ ਹਰਵੀਰ ਸਿੰਘ ਜੀ। ਮਤਲਬ ਜੇ ਪੰਜਾਬ ਜਿਹੜਾ ਆ ਉਹ ਇੰਨਾ ਜ਼ਿਆਦਾ ਐਲੀਨੇਟ ਹੋ ਚੁੱਕਿਆ ਇੰਡੀਆ ਦੇ ਨਾਲੋਂ, ਵੀ ਅਸੀਂ ਦੇਖਦੇ ਹਾਂ ਕਿਸਾਨ ਸੰਘਰਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਲਬ ਪੰਜਾਬ ਨੇ ਸਿੱਖਾਂ ਨੇ ਰਿਸਪੌਂਸ ਦਿੱਤਾ, ਤਾਂ ਇਹ ਗੱਲਾਂ ਸਪਸ਼ਟ ਕਰਦੀਆਂ ਵੀ ਜਿਹੜੀ ਜੰਗ 1984 ਚ ਸਿੱਖਾਂ ਦੇ ਖਿਲਾਫ ਭਾਰਤ ਨੇ ਸ਼ੁਰੂ ਕੀਤੀ ਦਰਬਾਰ ਸਾਹਿਬ ਤੇ ਹਮਲਾ ਕਰਕੇ, ਜਿਸ ਤੋਂ ਬਾਅਦ ਭਾਰਤ ਨੂੰ ਇਹ ਲੱਗਦਾ ਸੀ ਕਿ ਟੈਰਰਿਜ਼ਮ ਜਿਹੜੀ ਇੰਡੀਅਨ ਟੈਰਰਿਸਟ ਸਟੇਟ ਆ ਉਹਦੇ ਟੈਰਰਿਸਟ ਐਕਟ ਨੇ ਜਿਹੜੇ ਮਤਲਬ ਇੱਕ ਨੌਜਵਾਨਾਂ ਨੂੰ ਝੂਠੇ ਮੁਕਾਬਲੇ 'ਚ ਮਾਰਨਾ, ਧੀਆਂ ਭੈਣਾਂ ਨੂੰ ਬੇਪਤ ਕਰਨਾ, ਕਿ ਉਹਦੇ ਨਾਲ ਡਰਾ ਕੇ ਤੇ ਇਸ ਮੂਵਮੈਂਟ ਨੂੰ ਸਨੱਬ ਕਰ ਦੇਣਗੇ
ਤੇ ਉਹਨਾਂ ਨੇ ਦੁਨੀਆ ਦੇ ਵਿੱਚ ਦਾਅਵੇ ਵੀ ਕੀਤੇ ਕਿ ਮੂਵਮੈਂਟ ਸਨੱਬ ਹੋ ਗਈ ਜਦੋਂ ਸਾਡੇ ਨੌਜਵਾਨ ਜਿਹੜੇ ਆ ਉਹ 90s ਤੋਂ ਬਾਅਦ ਮੂਵਮੈਂਟ ਦੇ ਵਿੱਚ ਇੱਕ ਸ਼ਿਫਟ ਆਇਆ ਤੇ ਮਤਲਬ ਲੜਦੇ ਬੰਦੇ ਸ਼ਹੀਦ ਹੁੰਦੇ ਆ ਤੇ ਮੂਵਮੈਂਟ ਠੀਕ ਆ, ਬੰਦੇ ਸ਼ਹੀਦ ਹੋਏ ਤੇ ਮੂਵਮੈਂਟ ਜਿਹੜੀ ਆ ਸਲੋ ਡਾਊਨ ਹੋਈ ਤੇ ਉਹਨੂੰ ਉਹਨਾਂ ਨੇ ਇਹ ਮੰਨ ਲਿਆ ਕਿ ਅਸੀਂ ਸਿੱਖਾਂ ਦੇ ਵਿੱਚੋਂ ਦੇਖੋ ਜੀ ਇਹ ਤਾਂ ਥੋੜੇ ਜਿਹੇ ਬੰਦੇ ਸੀ, ਸਿੱਖ ਚਾਹੁੰਦੇ ਹੀ ਨਹੀਂ ਸੀ, ਸਿੱਖ ਦਾ ਰਾਸ਼ਟਰਵਾਦੀ ਆ ਤੇ ਫਿਰ ਉਹ ਰਾਸ਼ਟਰਵਾਦ ਕਿੱਥੇ ਗਿਆ। ਤਾਂ ਇੱਕ ਵਹਿਮ ਆ ਜਿਹਦੇ ਚ ਇੰਡੀਅਨ ਸਟੇਟ ਜਿਹੜੀ ਆ ਉਹ ਜੀ ਰਹੀ ਆ। ਪਰ ਦੁਨੀਆ ਦੇ ਮੁਲਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਸਿੱਖ ਆ ਇਹ ਉਹਨਾਂ ਦੀ ਐਸਪੀਰੇਸ਼ਨ ਆ ਵੀ ਉਸ ਖਿੱਤੇ ਦੇ ਵਿੱਚ ਸਿੱਖਾਂ ਦੀ ਆਪਣੀ ਸਟੇਟ, ਸਿੱਖ ਸੋਵਰੈਨਿਟੀ ਚਾਹੁੰਦੇ ਆ ਤੇ ਜੇ ਕਿਸੇ ਦਾ ਵੀ ਉਸ ਖਿੱਤੇ 'ਚ ਇੰਟਰਸਟ ਆ ਤੇ ਜੇ ਉਹ ਇੰਡੀਆ ਦੇ ਨਾਲ ਅਲਾਈ ਹੋ ਕੇ ਉਸ ਇੰਟਰਸਟ ਨੂੰ ਪੂਰਾ ਕਰਨਾ ਚਾਹੁੰਦਾ ਉਸ ਖਿੱਤੇ 'ਚ ਤਾਂ ਉਹ ਖਤਾ ਖਾਊਗਾ, ਕੋਈ ਵੀ ਦੁਨੀਆ ਦੀ ਤਾਕਤ ਹੋਵੇ। ਤਾਂ ਜੇ ਉਹ ਉਸ ਖਿੱਤੇ ਦੇ ਵਿੱਚ ਆਪਣੇ ਇੰਟਰਸਟ ਜਿਹੜੇ ਆ ਉਹ ਸਿਕਿਉਰ ਕਰਨੇ ਚਾਹੁੰਦਾ ਆ ਤਾਂ ਉਹਨੂੰ ਸਿੱਖਾਂ ਦੇ ਨਾਲ ਇੱਕ ਧਿਰ ਵਜੋਂ, ਇੱਕ ਸੋਵਰਨ ਕੌਮ ਦੇ ਵਜੋਂ ਉਹਨੂੰ ਡੀਲ ਕਰਨਾ ਪੈਣਾ ਤੇ ਜਿਹੜੀ ਸਿੱਖ ਸੋਵਰੈਨਿਟੀ ਆ ਉਸ ਖਿੱਤੇ 'ਚ ਐਸਟੈਬਲਿਸ਼ ਕਰਨੀ ਪੈਣੀ ਹੈ। ਤੇ ਜਿਹੜਾ ਸਿੱਖਾਂ ਨੇ ਇਹ ਜਿਹੜੀ ਗੱਲ ਆ ਉਹ ਇਸ ਵਾਰ ਇਸ ਜੰਗ ਦੇ ਵਿੱਚ ਸਪਸ਼ਟ ਕੀਤੀ। ਪਰ ਇਹ ਪੋਜ਼ਿਟਿਵ ਸੀ ਅਮਰਜੀਤ ਸਿੰਘ ਜੀ। ਕੁਛ ਹੋਰ ਜਿਹੜੀਆਂ ਗੱਲਾਂ ਜਿਵੇਂ ਕੱਲ ਆਪਾਂ ਇੰਟਰਵਿਊ ਵੀ ਕਰਕੇ ਹਟੇ ਆ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਕਿ ਜਿਹੜਾ ਸਿੱਖ ਡਾਇਸਪੋਰਾ ਆ ਉਹਦੇ ਵਿੱਚ ਜਿਹੜੀ ਉਹਦੀਆਂ ਲੋਬਿੰਗ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੇ ਇਨੀਸ਼ੀਏਟਿਵਸ ਲਏ ਕਿਉਂਕਿ ਸਿੱਖਾਂ ਦਾ ਜਿਹੜਾ ਕੰਸਰਨ ਸੀ ਉਹ ਬੇਸਿਕਲੀ ਇਹ ਸੀ ਕਿ ਕਿਉਂਕਿ ਸਿੱਖਾਂ ਦਾ ਇਹ ਹੈ ਕਿ ਅਸੀਂ ਆਪਣੀ ਸਪੇਸ, 에ਅਰ ਸਪੇਸ ਹੋਵੇ, ਆਪਣੀ ਗਰਾਊਂਡ ਹੋਵੇ, ਉਹਦੇ ਤੇ ਦੋ ਜਿਹੜੀਆਂ ਨਿਊਕਲੀਅਰ ਤਾਕਤਾਂ ਨੇ ਉਹਨਾਂ ਦਾ ਟਕਰਾਅ ਨਹੀਂ ਚਾਹੁੰਦੇ ਕਿਉਂਕਿ ਇੰਡੀਆ ਤੇ ਪਾਕਿਸਤਾਨ ਜਿਹੜੇ ਆ ਉਹ ਦੋਵੇਂ ਨਿਊਕਲੀਅਰ ਪਾਵਰਸ ਨੇ ਤੇ ਜੇ ਇਹਨਾਂ ਦਾ ਕੋਈ ਵੀ ਟਕਰਾਅ ਹੁੰਦਾ ਤੇ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਉਹ ਸਿੱਖ ਵਸੋਂ ਤੇ ਹੋਣਾ ਕਿਉਂਕਿ ਜਿਹੜੀ ਜੰਗ ਆ ਦੋਵੇਂ ਮੁਲਕਾਂ ਦੇ ਦਰਮਿਆਨ ਉਹਦੇ ਵਾਸਤੇ ਜਿਹੜਾ ਗਰਾਊਂਡ ਆ ਉਸ ਜੰਗ ਨੂੰ ਲੜਨ ਵਾਸਤੇ ਭਾਵੇਂ ਬਾਰਡਰ ਗੁਜਰਾਤ 'ਚ ਵੀ ਲੱਗਦਾ, ਭਾਵੇਂ ਬਾਰਡਰ ਰਾਜਸਥਾਨ 'ਚ ਵੀ ਲੱਗਦਾ, ਪਰ ਜਿਹੜਾ ਇੱਕ ਫਰਟਾਈਲ ਗਰਾਊਂਡ ਆ ਜਿੱਥੇ ਇੱਕ ਉਹ ਖੁੱਲਾ ਮੈਦਾਨ ਆ ਉਹ ਪੰਜਾਬ ਕਹਿ ਲਓ, ਰਾਜਸਥਾਨ ਦਾ ਬੀਕਾਨੇਰ, ਗੰਗਾਨਗਰ ਵਾਲਾ ਇਲਾਕਾ ਕਹਿ ਲਓ ਵੀ ਜਿੰਨਾ ਇਹ ਸਾਰਾ ਇਲਾਕਾ ਇਹ ਸਿੱਖ ਵਸੋਂ ਵਾਲਾ ਇਲਾਕਾ ਹੈ ਤੇ ਇੱਥੇ ਜੇ ਮਤਲਬ ਜੰਗ ਹੁੰਦੀ ਆ ਤਾਂ ਉਹ ਸਿੱਖ ਨਾ ਜੰਗ ਦੇ ਹਿੱਸੇਦਾਰ ਨੇ ਪਰ ਮਰਨਗੇ ਸਭ ਤੋਂ ਵੱਧ ਸਿੱਖ। ਤੇ ਇਸ ਕਰਕੇ ਸਿੱਖਾਂ ਦਾ ਸੀ ਕਿ ਜਿਹੜੀ ਜੰਗ ਰੋਕਣੀ ਚਾਹੀਦੀ ਆ। ਪੰਜਾਬ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਇਹਦੇ ਤੇ ਸਟੇਟਮੈਂਟਸ ਦਿੱਤੀਆਂ, ਉਹਨਾਂ ਨੇ ਗਰਾਊਂਡ ਦੇ ਉੱਤੇ ਮਾਰਚ ਕੱਢੇ ਵੀ ਅਸੀਂ ਜੰਗ ਨਹੀਂ ਚਾਹੁੰਦੇ ਆ, ਅਸੀਂ ਅਮਨ ਚਾਹੁੰਦੇ ਆ, ਅਸੀਂ ਵਪਾਰ ਚਾਹੁੰਦੇ ਆ ਤੇ ਡਾਇਸਪੋਰਾ ਨੇ ਵੀ ਇਸ ਗੱਲ ਲਈ ਐਫਰਟਸ ਕੀਤੇ ਕਿ ਮਤਲਬ ਸਿੱਖਾਂ ਦਾ ਵੀ ਇੱਕ ਰੋਲ ਰਿਹਾ ਇਹ ਜੰਗ ਨੂੰ ਰੁਕਵਾਉਣ ਦੇ ਵਿੱਚ ਤੇ ਸਿੱਖ ਲੀਡਰਸ਼ਿਪ ਦਾ ਇਹ ਰੋਲ ਰਿਹਾ, ਉਹਨਾਂ ਨੇ ਐਫਰਟਸ ਕੀਤੇ। ਨਾਲ ਸਿੱਖ ਪੋਪੂਲੇਸ਼ਨ ਦਾ ਇਹ ਰੋਲ ਰਿਹਾ ਕਿ ਉਹਨਾਂ ਨੇ ਜਿਹੜੀ ਵਾਰ ਮੌਂਗਰਿੰਗ ਚੱਲ ਰਹੀ ਸੀ ਇੰਡੀਆ ਦੇ ਵਿੱਚ ਕਿ ਜੰਗ ਲੜੋ ਉਹਨੂੰ ਉਹਨਾਂ ਨੇ ਰੱਦ ਕੀਤਾ, ਜਿਹਦੇ ਚੱਲਦੇ ਆ ਮਤਲਬ ਜਿਹੜਾ ਇਹ ਸਾਰੀ ਸਿਚੁਏਸ਼ਨ ਬਣੀ ਕਿ ਇਹ ਸੀਜ਼ਫਾਇਰ ਜਿਹੜਾ ਆ ਉੱਥੇ ਉਹ ਤੋਂ ਬਿਨਾਂ ਕੋਈ ਰਾਹ ਨਹੀਂ ਸੀ ਵੱਜਦਾ। ਫਿਰ ਅਮਰਵੀਰ ਸਿੰਘ ਜੀ, ਪਰ ਇਹਦੇ ਨਾਲ ਜਿਹੜਾ ਚੈਲੰਜ ਆ ਉਹ ਇਹ ਆ ਕਿ ਅਸੀਂ ਦੇਖ ਰਹੇ ਸੀ ਕਿ ਇੱਕ ਕ੍ਰਾਈਸਿਸ ਦਾ ਟਾਈਮ ਆਇਆ। ਕ੍ਰਾਈਸਿਸ ਇਹ ਆਇਆ ਵੀ ਕੁਝ ਘੰਟਿਆਂ ਦੇ ਵਿੱਚ ਮਤਲਬ ਲੋਕ ਘਰਾਂ 'ਚ ਬੈਠੇ, ਸਿੱਖ ਬੈਠੇ ਪੰਜਾਬ 'ਚ ਤੇ ਦੋ ਮੁਲਕ ਜਿਹੜੇ ਆ ਉਹ ਇੱਕ ਦੂਜੇ ਤੇ ਮਿਸਾਈਲਾਂ ਦਾਗਣ ਲੱਗੇ। ਜਿਹੜਾ ਇਹ ਕ੍ਰਾਈਸਿਸ ਫਲੇਅਰ ਅਪ ਹੋਇਆ ਉਦੋਂ ਅਸੀਂ ਦੇਖ ਰਹੇ ਸੀ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹਦੀ ਇੱਕ ਬਹੁਤ ਵੱਡੀ ਅਣਹੋਂਦ ਦਿਖੀ। ਉਹ ਅਣਹੋਂਦ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਸਿੱਖ ਲੀਡਰਸ਼ਿਪ ਸਿਮਰਨਜੀਤ ਸਿੰਘ ਮਾਨ ਹੋਰਾਂ ਦੀਆਂ ਸਟੇਟਮੈਂਟਸ ਆਈਆਂ ਸਾਰਾ, ਪਰ ਜਿਹੜਾ ਇੱਕ ਸਿੱਖ ਕਲੈਕਟਿਵ ਐਫਰਟ ਹੁੰਦਾ ਕਿ ਮਤਲਬ ਤੁਹਾਡੀ ਉੱਥੇ ਸਿੱਖਾਂ ਦੀ ਕੋਈ ਕਾਉਂਸਲ ਹੋਵੇ, ਜਿਵੇਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਤੁਸੀਂ ਐਵੇਂ ਦਾ ਇੱਕ ਸਟਰਕਚਰ ਆ, ਹੁਣ ਉਹ ਸਟਰਕਚਰ ਪਰ ਡੀਫੰਕਟ ਹੋ ਚੁੱਕਿਆ। ਉਹ ਸਟਰਕਚਰ ਜਿਹੜਾ ਆ ਉਹ ਸਟਰਕਚਰ ਉਸ ਤਰੀਕੇ ਦੀ ਸਿੱਖ ਨੁਮਾਇੰਦਗੀ ਨਹੀਂ ਕਰਦਾ। ਤਾਂ ਸਿੱਖਾਂ ਨੂੰ ਇਸ ਟਾਈਮ ਇਹ ਲੋੜ ਆ ਕਿ ਉਹ ਸਿਚੁਏਸ਼ਨ ਨੂੰ ਸਮਝਣ, ਓਪਰਚੁਨਿਟੀਜ਼ ਵੀ ਕ੍ਰੀਏਟ ਹੋਣਗੀਆਂ ਪਰ ਕ੍ਰਾਈਸਿਸ ਵੀ ਆ ਤੇ ਇਹਦੇ ਵਿੱਚ ਆਪਣੇ ਵਾਸਤੇ ਜੇ ਤੁਸੀਂ ਕੁਝ ਹਾਸਲ ਕਰਨਾ ਆ ਸਿੱਖਾਂ ਨੇ ਤਾਂ ਜਿਵੇਂ ਉਸ ਸਮੇਂ ਜਦੋਂ 18ਵੀਂ ਸਦੀ ਦੇ ਵਿੱਚ ਜਦੋਂ ਇਹੋ ਜਿਹਾ ਕ੍ਰਾਈਸਿਸ ਬਣਿਆ ਤਾਂ ਉਦੋਂ ਦਲ ਖਾਲਸਾ ਦੇ ਰੂਪ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਸੰਸਥਾ ਜਿਹਦਾ ਸਾਰੀਆਂ ਮਿਸਲਾਂ ਹਿੱਸਾ ਸੀ ਤੇ ਉਵੇਂ ਦਾ ਇੱਕ ਸਟਰਕਚਰ ਬਣਿਆ ਹੋਇਆ ਸੀ। ਫਿਰ ਜਦੋਂ ਕ੍ਰਾਈਸਿਸ ਆਉਂਦਾ ਸੀ ਤਾਂ ਜਿਹੜੇ ਉਹ ਜਥੇਦਾਰ ਨੇ ਉਹ ਸਿੱਖ ਮਿਸਲਾਂ ਦੇ ਦਲ ਖਾਲਸਾ ਉਹਨਾਂ ਦੀ ਆਰਗੇਨਾਈਜੇਸ਼ਨ ਸੀ ਜਿਹੜੀ ਫਿਰ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ। ਇਹ ਨਹੀਂ ਸੀ ਕਿ ਕੋਈ ਸਿੱਖ ਕੀ ਸੋਚ ਰਿਹਾ, ਜੋ ਦਲ ਖਾਲਸਾ ਸੋਚ ਰਿਹਾ, ਜੋ ਦਲ ਖਾਲਸਾ ਨੇ ਫੈਸਲਾ ਕਰ ਲਿਆ ਉਹ ਸਿੱਖਾਂ ਦਾ ਫੈਸਲਾ। ਤੇ ਜਿਹੜੇ ਇਹ ਕਲੈਕਟਿਵ ਡਿਸੀਜਨ ਹੁੰਦੇ ਆ ਉਹਦੇ ਵਾਸਤੇ ਸਟਰਕਚਰ ਹੋਣੇ ਬਹੁਤ ਜ਼ਰੂਰੀ ਹੁੰਦੇ ਆ ਇਹੋ ਜਿਹੇ ਕ੍ਰਾਈਸਿਸ ਦੇ ਵਿੱਚ, ਜਿਹੜੇ ਤੁਹਾਡੀ ਕੌਮ ਦੀ ਨੁਮਾਇੰਦਗੀ ਕਰ ਸਕਣ, ਦੁਨੀਆ ਦੇ ਅੱਗੇ ਆਪਣਾ ਕੇਸ ਰੱਖ ਸਕਣ। ਤੇ ਜਿਹੜਾ ਸਿੱਖਾਂ ਦਾ ਕੇਸ ਆ ਵੀ ਇੰਡੀਆ ਤੇ ਪਾਕਿਸਤਾਨ, ਜਿਹਦੇ ਬਾਰੇ ਦੁਨੀਆ ਇਹ ਗੱਲ ਕਹਿ ਰਹੀ ਹੈ ਕਿ ਇਹਨਾਂ ਦੇ ਵਿੱਚ ਟਕਰਾਅ ਜਿਹੜਾ ਆ ਉਹ ਦੁਨੀਆ ਦੀ ਤਬਾਹੀ ਕਰ ਸਕਦਾ, ਪਰ ਤੁਸੀਂ ਦੇਖੋ ਵੀ ਜੇ ਦੋ ਮੁਲਕ ਜਿਹੜੇ ਆ, ਦੁਨੀਆ ਦੀ ਕਿੰਨੀ ਵੱਡੀ ਆਬਾਦੀ ਇਸ ਖਿੱਤੇ 'ਚ ਰਹਿੰਦੀ ਆ ਤੇ ਜੇ ਬਲਕਿ ਤੀਜਾ ਚਾਈਨਾ ਵੀ ਹੁਣ ਨਿਊਕਲੀਅਰ ਆਰਮਡ
ਵੀ ਜੇ ਇੱਥੇ ਕੋਈ ਇਸ ਤਰ੍ਹਾਂ ਦਾ ਕਨਫਲਿਕਟ ਫਲੇਅਰ ਅਪ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਵੱਡੀ ਆਬਾਦੀ ਜਿਹੜੀ ਆ ਉਹ ਦੁਨੀਆ ਦੇ ਨਕਸ਼ੇ ਤੋਂ ਖਤਮ ਹੋਣੀ ਆ। ਤਾਂ ਇਸ ਕਰਕੇ ਮਤਲਬ ਜੇ ਪੀਸ ਕੋਈ ਮਤਲਬ ਜਿਹੜੇ ਸੁਹਿਰਦ ਲੋਕ ਹੈਗੇ ਆ ਦੁਨੀਆ ਦੇ ਵਿੱਚ ਚਾਹੁੰਦੇ ਆ ਤਾਂ ਉਹਦਾ ਜਿਹੜਾ ਸੋਲਿਊਸ਼ਨ ਆ ਉਹ ਇਹੀ ਆ ਕਿ ਕਸ਼ਮੀਰ ਆਜ਼ਾਦ ਹੋਵੇ, ਪੰਜਾਬ ਆਜ਼ਾਦ ਹੋਵੇ। ਤੇ ਇਹ ਜਿਹੜਾ ਪੰਜਾਬ ਬਫਰ ਸਟੇਟ ਜਿਹੜਾ ਗਰਾਊਂਡ ਜਿੱਥੇ ਲੜਾਈ ਹੁੰਦੀ ਦੀ ਪੋਸੀਬਿਲਿਟੀ ਆ ਹਮੇਸ਼ਾ ਜਿਸ ਪਾਸੇ ਉੱਥੇ ਜਿਹੜੀ ਸਿੱਖਾਂ ਦੀ ਇੱਕ ਬਫਰ ਸਟੇਟ ਬਣੇ। ਤੇ ਅਮਰਵੀਰ ਸਿੰਘ ਜੀ ਬਫਰ ਸਟੇਟ ਜਿਹੜੀ ਸਿੱਖਾਂ ਦੀ ਆ ਉਹਦੇ ਬਾਰੇ ਮਤਲਬ ਤੁਸੀਂ ਦੇਖੋ ਇੱਕ ਐਗਜ਼ਾਮਪਲ ਆ, ਵੈਸੇ ਮੋਟੀ ਜੀ ਗੱਲ ਆ ਵੀ ਇਸ ਵਾਰ ਜਦੋਂ ਡੋਗ ਫਾਈਟ ਹੋਈ ਹੈ ਇਹਨਾਂ ਦੇ ਜਹਾਜ਼ਾਂ ਦੀ ਤਾਂ ਉਹਦੇ ਵਿੱਚ ਇਹ ਆਪਣੀ ਏਅਰ ਸਪੇਸ 'ਚ ਰਹਿ ਕੇ ਇਹਨਾਂ ਨੇ ਹਮਲੇ ਕੀਤੇ ਆ। ਤੇ ਉਹ ਜਿਹੜੀ ਏਅਰ ਸਪੇਸ ਆ ਉਹ ਹੁਣ ਪੰਜਾਬ ਦੀ ਇਤਰਾਸ ਦੀ ਆ ਵੀ ਅਜੇ ਭਾਰਤ ਪੰਜਾਬ ਦੀ ਏਅਰ ਸਪੇਸ ਯੂਜ਼ ਕਰ ਰਿਹਾ ਆ। ਤੇ ਉਹ ਮਤਲਬ ਕਿਉਂਕਿ ਇੱਕ ਰੇਂਜ ਆ ਮਿਸਾਈਲਾਂ ਦੀ ਹਜੇ ਤੱਕ ਟੈਕਨੋਲੋਜੀ ਜਿੱਥੋਂ ਤੱਕ ਬਣੀ ਆ, ਇਹ ਨਹੀਂ ਕਿ ਤੁਸੀਂ ਸਾਰੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹਮਲੇ ਕਰ ਲਓ, ਉਹ ਕੁਛ ਮਿਸਾਈਲਾਂ ਹੀ ਨੇ। ਪਰ ਜਿਹੜੀਆਂ ਇਸ ਤਰੀਕੇ ਦੀਆਂ ਮਿਸਾਈਲਾਂ ਜਿਹੜੀਆਂ ਏਅਰ ਟੂ ਏਅਰ ਨੇ ਉਹ ਮਤਲਬ ਜਿਹੜੀ ਉਹ ਟੈਕਨੋਲੋਜੀ ਆ ਉਹਦੀ ਇੱਕ ਰੇਂਜ ਆ। ਤੇ ਦੋਵੇਂ ਮੁਲਕਾਂ ਦੇ ਕੋਲ ਜਿਹੜੇ ਹਥਿਆਰ ਆ ਉਹ ਮਤਲਬ ਜੇ ਪੰਜਾਬ ਇੱਕ ਬਫਰ ਸਟੇਟ ਹੁੰਦਾ ਤਾਂ ਉਹ ਵੀ ਇੱਕ ਚੀਜ਼ ਜਿਹੜੀ ਆ ਉਹ ਖਤਮ ਹੋ ਜਾਣੀ ਆ ਵੀ ਉਹ, ਕਿਉਂਕਿ ਫਿਰ ਪੰਜਾਬ ਦੀ ਏਅਰ ਸਪੇਸ ਨੂੰ ਇੰਡੀਆ ਨਹੀਂ ਯੂਜ਼ ਕਰ ਸਕਦਾ ਪਾਕਿਸਤਾਨ ਤੇ ਅਟੈਕ ਕਰਨ ਲਈ, ਤੇ ਪਾਕਿਸਤਾਨ ਜਿਹੜਾ ਪੰਜਾਬ ਦੀ ਏਅਰ ਸਪੇਸ ਦੇ ਉੱਤੋਂ ਹਮਲਾ ਨਹੀਂ ਕਰ ਸਕਦਾ ਇੰਡੀਆ ਦੇ। ਤਾਂ ਜਿਹੜੀ ਸ਼ਾਂਤੀ ਆ ਦੇਖੋ ਉਹ ਆ ਸਕਦੀ ਹੈ। ਇਹ ਸਮਝਣ ਵਾਲੀ ਗੱਲ ਆ ਵੀ ਇਸ ਕਰਕੇ ਜਿਹੜਾ ਸਿੱਖਾਂ ਨੂੰ ਇਸ ਟਾਈਮ ਲੋੜ ਆ ਉਹ ਇੱਕ ਡਾਇਲੋਗ ਇਨੀਸ਼ੀਏਟ ਕਰਨ ਆਪਸ ਦੇ ਵਿੱਚ, ਜਿਹਦੇ ਚੋਂ ਉਹ ਇੱਕ ਇਹੋ ਜਿਹਾ ਸਟਰਕਚਰ ਬਿਲਡ ਅਪ ਕਰਨ। ਮੈਂ ਨਹੀਂ ਕਹਿੰਦਾ ਕਿ ਮਤਲਬ ਉਸ ਰਾਹ ਤੇ ਤੁਰੋ ਜੀ ਤੁਸੀਂ ਇੱਕ ਜਥੇਬੰਦੀ ਬਣਾ ਲਓ, ਨਾ ਇੱਕ ਜਥੇਬੰਦੀ ਕਦੇ ਬਣਦੀ ਹੁੰਦੀ ਆ। ਪਰ ਹੁਣ ਭਾਰਤ ਦੇ ਕੋਲ ਕਿੰਨੀਆਂ ਪਾਰਟੀਆਂ ਨੇ, ਪਰ ਉਹਨਾਂ ਦੀ ਜਿਹੜੀ ਨੁਮਾਇੰਦਗੀ ਆ ਉਹ ਉਹਨਾਂ ਦੀ ਇੱਕ ਪਾਰਲੀਮੈਂਟ ਕਰਦੀ ਆ। ਸਿੱਖ ਜਿਹੜੇ ਆ ਉਹ ਸਿੱਖ ਜ਼ਰੂਰੀ ਨਹੀਂ ਕਿ ਤੁਸੀਂ ਪਾਰਲੀਮੈਂਟ ਹੀ ਬਣਾਉਣੀਆਂ ਹੁੰਦੀਆਂ, ਪਰ ਤੁਹਾਡੇ ਕੋਲ ਦਲ ਖਾਲਸਾ ਵੀ ਸਿੱਖਾਂ ਦੀ ਪਾਰਲੀਮੈਂਟ ਸੀ ਉਸ ਸਮੇਂ 'ਚ। ਵੀ ਜਿਹੜਾ ਇਸ ਤਰੀਕੇ ਦਾ ਸਟਰਕਚਰ ਆ ਸਿੱਖਾਂ ਨੂੰ ਉਹ ਜਿਹੜਾ ਬਿਲਡ ਅਪ ਕਰਨਾ ਚਾਹੀਦਾ। ਉਹਦੇ ਵਾਸਤੇ ਹਉਮੈ ਆਪਣੀ ਛੱਡਣ ਦੀ ਗੱਲ ਹੋਵੇ, ਇੱਕ ਦੂਜੇ ਦੀ ਗੱਲ ਸੁਣਨ ਦੀ ਗੱਲ ਹੋਵੇ। ਉਹ ਗੁਰਬਾਣੀ ਥਾਂ ਤੇ ਸਿੱਖਾਂ ਨੂੰ ਇਹ ਗੱਲ ਦਾ ਸੁਨੇਹਾ ਦਿੰਦੀ ਆ ਕਿ ਬੈਠ ਕੇ ਵਿਚਾਰ ਕਰੋ, ਆਪਣੇ ਹਉਮੈ ਹੰਕਾਰ ਨੂੰ ਛੱਡੋ। ਸੰਗਤ ਜਿਹੜੀ ਆ ਉਹ ਤੁਹਾਡੇ ਜਿਹੜੇ ਔਗਣ ਨੇ ਸਾਰਿਆਂ ਦੇ ਉਹਨਾਂ ਨੂੰ ਸਨੱਭ ਕਰਕੇ ਤੇ ਤੁਹਾਡੇ ਗੁਣਾਂ ਨੂੰ ਜਿਹੜਾ ਆ ਉਹਨਾਂ ਦਾ ਪ੍ਰਕਾਸ਼ ਕਰਦੀ ਹੈ ਜਿੱਥੋਂ ਤੁਸੀਂ ਇਕਜੁੱਟ ਹੁੰਦੇ ਹੋ। ਤਾਂ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਇਸ ਟਾਈਮ ਪੰਥ ਦੇ ਵਿੱਚ ਸਿਰਜਣ ਦੀ ਲੋੜ ਆ। ਤੇ ਉਹ ਜਿਹੜੀ ਮਤਲਬ ਡਾਇਸਪੋਰਾ ਸਿੱਖ ਹੋਣ ਤੇ ਪੰਜਾਬ ਦੀ ਇਸ ਤਰੀਕੇ ਦਾ ਸਟਰਕਚਰ ਹੋਵੇ, ਉਹਨਾਂ ਦੀ ਆਪਸੀ ਇੱਕ ਵੱਡੀ ਸਾਂਝ, ਇੱਕ ਮਜ਼ਬੂਤ ਸਾਂਝ ਜਿਹੜੀ ਆ ਉਹ ਚਾਹੀਦੀ ਆ। ਤੇ ਜੇ ਮਤਲਬ ਸਿੱਖਾਂ ਦੇ ਲਈ ਇਸ ਟਾਈਮ ਕਰਨ ਵਾਲਾ ਇਹੀ ਕੰਮ, ਜੇ ਸਿੱਖ ਇਹ ਕਰ ਲੈਂਦੇ ਆ ਬਾਕੀ ਜੰਗਾਂ ਤੁਸੀਂ ਨਹੀਂ ਲੜਨੀਆਂ। ਜੰਗਾਂ ਲੜਨ ਲਈ ਹੋਰ ਧਿਰਾਂ ਬੈਠੀਆਂ, ਬਸ ਤੁਸੀਂ ਜਿਹੜੀ ਆਪਣੀ ਧਿਰ ਆ ਉਹਨੂੰ ਮਜ਼ਬੂਤ ਕਰਨਾ ਆ। ਤੇ ਜਿਹੜੀ ਪੰਜਾਬ ਦੀ ਸਪੇਸ ਆ, ਪੰਜਾਬ ਦੀ ਧਰਤੀ ਆ, ਉਹਦੇ ਤੇ ਜਿਹੜੀ ਆਪਣੀ ਦਾਅਵੇਦਾਰੀ ਆ ਉਹ ਰੱਖਣੀ ਆ। ਪਰ ਇਹ ਗੱਲ ਵੀ ਸਪਸ਼ਟ ਸਿੱਖਾਂ ਨੂੰ ਹੋਣੀ ਚਾਹੀਦੀ ਆ ਵੀ ਜਿਹੜੀ ਉਹ ਦਾਅਵੇਦਾਰੀ ਆ ਉਹ ਮਹਿਜ਼ ਗੱਲਾਂ ਨਾਲ ਨਹੀਂ ਹੁੰਦੀ, ਦਾਅਵੇਦਾਰੀ ਤਾਕਤ ਨਾਲ ਹੁੰਦੀ ਆ। ਵੀ 18ਵੀਂ ਸਦੀ ਦੇ ਵਿੱਚ ਲੜ ਭਾਵੇਂ ਮੁਗਲ ਤੇ ਪਠਾਨ ਰਹੇ ਸੀ, ਪਰ ਸਿੱਖਾਂ ਦੀ ਤਲਵਾਰ ਜਿਹੜੀ ਉਹ ਵੀ ਮਿਆਨ ਤੋਂ ਬਾਹਰ ਸੀ। ਉਹ ਤਲਵਾਰ ਇਹ ਸੀ ਵੀ ਪੰਜਾਬ ਸਾਡਾ ਆ ਤੇ ਤੁਸੀਂ ਜਿੱਥੇ ਮਰਜ਼ੀ ਲੜੋ, ਪਰ ਪੰਜਾਬ ਦੇ ਵਿੱਚ ਤਲਵਾਰ ਜੇ ਕਿਸੇ ਦੀ ਤਲਵਾਰ ਚੱਲਣੀ ਆ, ਪੰਜਾਬ ਦੇ ਵਿੱਚ ਕਿਸੇ ਦੀ ਤਲਵਾਰ ਦਾ ਰਾਜ ਚੱਲਣਾ ਤਾਂ ਸਾਡੀ ਤਾਂ ਚੱਲਣਾ ਹੈ। ਤਾਂ ਇਹ ਜਿਹੜੀ ਅਪਰੋਚ ਆ ਇਸ ਟਾਈਮ ਸਿੱਖਾਂ ਨੂੰ ਲੈਣੀ ਚਾਹੀਦੀ ਆ ਤੇ ਤਾਕਤ ਵੀ ਆਪਣੀ ਮਜ਼ਬੂਤ ਕਰਨੀ ਚਾਹੀਦੀ ਆ, ਆਪਣਾ ਏਕਾ ਬਣਾਉਣਾ ਚਾਹੀਦਾ। ਜਿਹੜੇ ਪੋਜ਼ਿਟਿਵ ਸੀ ਅਸੀਂ ਉਹ ਵੀ ਡਿਸਕਸ ਕੀਤੇ, ਪਰ ਇਹ ਇੱਕ ਵੱਡਾ ਕੰਮ ਆ ਅਮਰਵੀਰ ਸਿੰਘ ਜੀ, ਜਿਹੜਾ ਮੈਨੂੰ ਲੱਗਦਾ ਕਿ ਜਿਹੜੀਆਂ ਸੁਹਿਰਦ ਸਿੱਖ ਸ਼ਖਸੀਅਤਾਂ ਨੇ ਉਹ ਅਗਲੇ ਸਮੇਂ ਦੇ ਵਿੱਚ ਇਹਦੇ ਤੇ ਜ਼ਰੂਰ ਕੰਮ ਕਰਨ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇਸ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਅਸੀਂ ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਕੀਤੀ ਹੈ, ਚਲੋ ਸਾਡੇ ਲਈ ਇੱਕ ਹੁਣ ਅਪਹਿਲ ਬੈਟਲ ਵਾਲੀ ਵੀ ਜਿਹਨੂੰ ਕਹਿੰਦੇ ਆ ਸਿਚੁਏਸ਼ਨ ਹੈਗੀ ਹੈ ਵੀ ਜਿੱਥੇ ਅਸੀਂ ਆਪਣੇ ਆਪ ਨੂੰ ਮਹਿਫੂਜ਼ ਰੱਖਣਾ, ਆਪਣੇ ਹੱਕ ਮਹਿਫੂਜ਼ ਰੱਖਣੇ ਨੇ, ਉੱਥੇ ਆਪਣੇ ਆਪ ਨੂੰ ਅਸੀਂ ਬਿਲਡ ਵੀ ਕਰਨਾ, ਕੌਮ ਨੂੰ ਉਸ ਕਿਸਮ ਦੇ ਸਟਰਕਚਰ ਦੀ ਵੀ ਲੋੜ ਹੈਗੀ ਆ। ਤੇ ਨਾਲ ਹੀ ਨਾਲ ਜਿਹੜੇ ਚੈਲੰਜਸ ਨੇ ਉਹਨਾਂ ਦੀ ਵੀ ਗੱਲ ਕਰਦੇ ਚੱਲੀਏ ਵੀ ਇਸ ਸਾਰੇ ਦੌਰ ਦੇ ਵਿੱਚ ਸਾਡੇ ਸਾਹਮਣੇ ਚੈਲੰਜਸ ਵੀ ਬਹੁਤ ਹੈਗੇ ਆ। ਹੁਣ ਜਿਹੜੀ ਇੱਕ ਗੱਲ ਇੰਡਸ ਵਾਟਰ ਟਰੀਟੀ ਦੀ ਜਿਹੜੀ ਇਸ ਸਾਰੇ ਕਨਫਲਿਕਟ ਦੇ ਵਿੱਚ ਬੜੇ ਵੱਡੇ ਲੈਵਲ ਦੇ ਉੱਤੇ ਡਿਸਕਸ ਵੀ ਹੋਈ ਹੈ, ਭਾਰਤ ਵੱਲੋਂ ਕਿਵੇਂ ਉਹਨੂੰ ਬਿਲਕੁਲ ਦਰਕਿਨਾਰ ਕੀਤਾ ਗਿਆ, ਛੁਟਿਆਇਆ ਗਿਆ ਕਿ ਅਸੀਂ ਇਹਨੂੰ ਹੁਣ ਮੰਨਦੇ ਨਹੀਂ, ਅਸੀਂ ਇਸ ਟਰੀਟੀ ਤੋਂ ਕੰਪਲੀਟਲੀ ਬੈਕ ਆਊਟ ਕਰਦੇ ਹਾਂ, ਜਿਹਦੇ ਤੇ ਪਾਕਿਸਤਾਨ ਦਾ ਇੱਕ ਡਿਫਰੈਂਟ ਕਿਸਮ ਦਾ ਉਹਨਾਂ ਦੀ ਜਿਹੜੀਆਂ ਲੋੜਾਂ ਹੈਗੀਆਂ ਨੇ ਉਹਦੇ ਤੇ ਡਿਪੈਂਡੈਂਟ ਨੇ। ਪਰ ਪੰਜਾਬ ਦਾ ਵੀ ਇਹਦੇ ਵਿੱਚ ਸਾਡਾ ਬਹੁਤ ਵੱਡਾ ਹੈਗਾ ਇਹਦੇ ਵਿੱਚ ਸਟੇਕ।
ਸੋ ਮੈਂ ਉਹ ਪਾਰਟ ਵੀ ਅਸੀਂ ਡਿਸਕਸ ਕਰਦੇ ਚੱਲੀਏ ਵੀ ਇੰਡਸ ਵਾਟਰ ਟਰੀਟੀ ਨਾਲ ਜੇ ਛੇੜਛਾੜ ਹੁੰਦੀ ਹੈ ਜਾਂ ਭਾਰਤ ਕੰਪਲੀਟਲੀ ਬੈਕ ਆਊਟ ਕਰਦਾ ਜਾਂ ਕੋਈ ਚੇਂਜ ਕਰਨ ਦੀ ਲਾਈਨ ਵੀ ਹੁੰਦੀ ਹੈ ਆਫੀਸ਼ੀਅਲੀ, ਤੇ ਉਹ ਚੇਂਜ ਇੰਪਲੀਮੈਂਟ ਹੋ ਜਾਂਦੀ ਹੈ, ਉਸ ਸੂਰਤ ਦੇ ਵਿੱਚ ਸਾਡਾ ਜਿਹੜਾ ਕਲੇਮ ਹੈ ਜਾਂ ਅਸੀਂ ਜਿਸ ਖਿੱਤੇ ਦੇ ਵਿੱਚ ਬੈਠੇ ਹਾਂ ਸਾਡੇ ਤੇ ਉਹਦਾ ਕੀ ਪ੍ਰਭਾਵ ਪੈਣਾ, ਕਿਉਂਕਿ ਸਾਡੇ ਲਈ ਵੀ ਬਹੁਤ ਇੰਪੋਰਟੈਂਟ ਹੈ ਪੰਜਾਬ ਤੇ ਹਰਿਆਣਾ ਦੀ ਆਪਸ ਦੇ ਵਿੱਚ। ਹੁਣ ਬੀਤੇ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਦੇਖ ਰਹੇ ਹਾਂ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਇੱਕ ਬਣਾ ਕੇ ਸੈਂਟਰ ਵੱਲੋਂ ਜਿਵੇਂ ਮੈਨੇਜ ਕੀਤਾ ਜਾ ਰਿਹਾ ਪੰਜਾਬ ਨੂੰ, ਜਾਂ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੁੱਟ ਹੈ ਉਹ ਕੀਤੀ ਜਾ ਰਹੀ ਹੈ। ਸੋ ਉਸ ਪੱਖੋਂ ਇਹ ਬੜੀ ਇੱਕ ਇੰਪੋਰਟੈਂਟ ਹੈਗੀ ਹੈ ਚੀਜ਼, ਇਹ ਫੈਕਟਰ ਜਿਹਨੂੰ ਸਾਨੂੰ ਇੱਕ ਪਰਸਪੈਕਟਿਵ ਦੇ ਵਿੱਚ ਦੇਖਦੇ ਹਾਂ ਸਾਡੀ ਜਿਹੜੀ ਲੌਂਗ ਟਰਮ ਪਾਲਿਸੀ ਹੈਗੀ ਹੈ ਉਹਨੂੰ ਉਸ ਦੇ ਵਿੱਚ ਢਾਲਣ ਦੀ ਇਹਨੂੰ ਲੋੜ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੀ ਮਤਲਬ ਦਰਿਆਵਾਂ ਦੀ ਗੱਲ ਆ ਜਦੋਂ, ਤਾਂ ਉਹ ਪੰਜਾਬ ਦੀ ਜਿੰਦ ਜਾਨ ਆ, ਪੰਜਾਬ ਦੀ ਸੱਭਿਅਤਾ ਦੀ ਜਿੰਦ ਜਾਨ ਆ, ਤੇ ਜਿਹੜੀ ਸਾਰੀ ਸਿੱਖ ਵਸੋਂ ਆ, ਸਿੱਖਾਂ ਦਾ ਕੌਮੀ ਘਰ ਆ ਪੰਜਾਬ। ਤੇ ਜੇ ਪੰਜਾਬ ਦੇ ਦਰਿਆਵਾਂ ਦੇ ਨਾਲ ਕੋਈ ਛੇੜਛਾੜ ਹੁੰਦੀ ਆ, ਖਾਸ ਤੌਰ ਤੇ ਭਾਰਤ ਕਰਦਾ ਆ, ਤਾਂ ਉਹ ਬੇਸਿਕਲੀ ਮਤਲਬ ਕਿਉਂਕਿ ਭਾਰਤ ਦੇ ਨਾਲ ਸਿੱਖਾਂ ਦਾ ਹੁਣ ਤੱਕ ਦਾ ਤਜਰਬਾ ਆ ਵੀ ਭਾਰਤ ਨੇ ਹਰ ਪੋਲਿਸੀ ਜਿਹੜੀ ਆ ਉਹ ਪੰਜਾਬ ਦੇ ਰਿਸੋਰਸਿਸ ਨੂੰ ਲੁੱਟਣ ਵਾਲੀ ਬਣਾਈ ਆ। ਤਾਂ ਜਿਹੜੀ ਹੁਣ ਕਿਉਂਕਿ ਇਸ ਟਾਈਮ ਤੁਸੀਂ ਦੇਖੋ ਵਾਪਰਿਆ ਕੀ, ਮਤਲਬ ਪਿਛਲੇ ਦਿਨਾਂ ਦੌਰਾਨ ਜਿੱਧਰ ਇੱਕ ਪਾਸੇ ਤਾਂ ਇਹ ਸੀ ਵੀ ਜੰਗ ਲੱਗਣ ਵਾਲੀ ਆ, ਤੇ ਦੂਜੇ ਪਾਸੇ ਮਾਹੌਲ ਬਣ ਗਿਆ ਜੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਪਾਣੀਆਂ ਦਾ ਰਾਖਾ ਆਪਣੇ ਆਪ ਨੂੰ ਸਾਬਤ ਕਰਨ ਲੱਗੀ ਕਿ ਜੀ ਦੇਖੋ BBMB ਪਾਣੀ ਲਟਾਉਣਾ ਚਾਹੁੰਦੀ ਆ ਹਰਿਆਣੇ ਨੂੰ। ਤੇ ਮਤਲਬ ਇੱਕ ਮਾਹੌਲ ਸਿਰਜਿਆ ਗਿਆ, ਮਤਲਬ ਬੰਦਿਆਂ ਨੂੰ ਸਮਝ ਨਹੀਂ ਸੀ ਲੱਗ ਰਹੀ ਵੀ ਇੱਕ ਪਾਸੇ ਤਾਂ ਮਤਲਬ ਇਹ ਤਾਂ ਦੇਸ਼ ਭਗਤੀ ਸਾਬਤ ਕਰਨ ਦਾ ਸਮਾਂ ਹੁੰਦਾ ਆ ਤੇ ਇਹ ਬੰਦੇ ਮਤਲਬ ਰੌਲਾ ਪਾਈ ਜਾਂਦੇ ਆ। ਤਾਂ ਇਹ ਸਿਆਸਤ ਸਮਝਣੀ ਬੜੀ ਜ਼ਰੂਰੀ ਆ ਕਿ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਬਾਦਲ ਸੀ, ਚਾਹੇ ਉਹ ਕੈਪਟਨ ਸੀ, ਚਾਹੇ ਉਹ ਭਗਵੰਤ ਮਾਨ ਆ, ਇਹ ਸਾਰੇ ਬੰਦੇ ਮਤਲਬ ਇਹਨਾਂ ਨੇ ਗਦਾਰੀਆਂ ਕੀਤੀਆਂ ਨੇ ਪੰਜਾਬ ਦੇ ਨਾਲ ਕਿ ਇਹ ਬੰਦੇ ਅਲਟੀਮੇਟਲੀ ਇਹਨਾਂ ਨੂੰ ਮਤਲਬ ਜਦੋਂ ਮੁੱਖ ਮੰਤਰੀ ਬਣ ਜਾਂਦੇ ਆ ਤਾਂ ਇਹ ਬੰਦੇ ਚੱਲਦੇ ਆ, ਜਿਹੜੀ ਅਫਸਰਸ਼ਾਹੀ ਇਹਨਾਂ ਦੇ ਉੱਤੇ ਲਾਈ ਜਾਂਦੀ ਆ, ਤੇ ਉਹ ਅਫਸਰਸ਼ਾਹੀ ਸਾਰੀ ਇੰਡੀਅਨ ਨੈਸ਼ਨਲਿਸਟ, ਇੰਡੀਅਨ ਸਟੇਟ ਦੇ ਕਰਿੰਦੇ ਹੁੰਦੇ ਆ। ਤੇ ਉਹ ਫਿਰ ਬੰਦੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਵੀ ਜਿਉਂਦੇ ਰੱਖਣਾ ਹੁੰਦਾ ਲੋਕਾਂ 'ਚ, ਪੰਜਾਬ ਦੇ 'ਚ, ਤੇ ਨਾਲ ਪੰਜਾਬ ਦੇ ਰਿਸੋਰਸਿਸ ਦੀ ਲੁੱਟ ਵੀ ਕਰਨੀ ਹੁੰਦੀ ਆ, ਤੇ ਫਿਰ ਉਹ ਇਹੋ ਜਿਹੇ ਡਰਾਮੇ ਰਚਦੇ ਆ। ਫਿਰ ਇਹ ਡਰਾਮਾ ਮਤਲਬ ਪਹਿਲਾਂ ਬਾਦਲਾਂ ਨੇ ਇਹੋ ਜਿਹੇ ਡਰਾਮੇ ਰਚੇ, ਕੈਪਟਨ ਨੇ ਰਚਿਆ, ਤੇ ਹੁਣ ਜਿਹੜਾ ਭਗਵੰਤ ਮਾਨ ਵਾਲਾ ਲੇਟੈਸਟ ਡਰਾਮਾ ਇਹ ਸਮਝਣ ਦੀ ਲੋੜ ਆ ਵੀ ਉਦੋਂ ਭਗਵੰਤ ਮਾਨ ਨੇ ਕਹਿਤਾ ਜੀ ਅਸੀਂ ਦੇਖੋ ਜੀ ਪਾਣੀ ਨਹੀਂ ਛੱਡਣ ਦੇਵਾਂਗੇ ਹਰਿਆਣੇ ਨੂੰ, ਇੱਧਰ ਇਹ ਮਤਲਬ ਉੱਥੇ ਜਾ ਕੇ ਬੈਠ ਜਾਂਦੇ ਸੀ, ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਨ ਲੱਗ ਗਿਆ ਭਾਖੜਾ ਡੈਮ ਦੇ ਉੱਤੇ ਕਿ ਅਸੀਂ ਗੇਟ ਨਹੀਂ ਖੋਲਣ ਦੇਵਾਂਗੇ। ਤੇ ਉੱਧਰ ਜਿਹੜੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਜਿਹੜਾ ਹੋਮ ਸੈਕਟਰੀ ਸੀ ਇੰਡੀਆ ਦਾ, ਉਹਨੇ BBMB ਦੇ ਪੰਜਾਬ ਦੇ ਅਫਸਰ ਇਹ ਸਾਰੇ ਸੱਦੇ, ਤੇ ਉਹਦੇ ਵਿੱਚ ਉਦਣੇ ਖਬਰ ਪ੍ਰਕਾਸ਼ਿਤ ਹੋ ਗਈ, ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਕਿ ਦੇਖੋ ਜੀ ਪੰਜਾਬ ਨੇ ਮਤਲਬ ਆਪਣਾ ਕੇਸ ਰੱਖਿਆ ਤੇ ਕੇਂਦਰ ਕੋਲ ਕੋਈ ਗੱਲ ਨਹੀਂ ਸੀ, ਕੇਂਦਰ ਨੇ ਮਤਲਬ ਕਹਿਤਾ ਵੀ ਜਿਹੜਾ ਇਹਦੇ ਤੇ ਫੈਸਲਾ ਕੀਤਾ ਜਾਵੇ ਵੀ ਅੱਗੇ ਗੱਲਬਾਤ ਕੀਤੀ ਜਾਵੇ ਤੇ ਜੇ ਹਰਿਆਣੇ ਨੂੰ ਲੋੜ ਆ ਉਹਨੂੰ ਪਾਣੀ ਦਿੱਤਾ ਜਾਵੇ। ਤੇ ਦੂਜੇ ਪਾਸੇ ਇੰਗਲਿਸ਼ ਦੀ ਅਖਬਾਰ ਸੀ ਜਿਹੜੀ ਟ੍ਰਿਬਿਊਨ ਏ, ਉਹਦੇ 'ਚ ਖਬਰ ਸੀ ਕਿ ਕੇਂਦਰ ਨੇ ਸਪਸ਼ਟ ਕਹਿ ਦਿੱਤਾ ਪੰਜਾਬ ਦੇ ਅਫਸਰਾਂ ਨੂੰ ਕਿ ਜਿੰਨਾ ਪਾਣੀ ਲੋੜ ਆ ਹਰਿਆਣੇ ਨੂੰ ਉਹ ਦੋ ਹਰਿਆਣੇ ਨੂੰ ਪਾਣੀ, ਤੇ ਜਿਹੜਾ ਤੁਹਾਡਾ ਜਿੰਨਾ ਵੱਧ ਪਾਣੀ ਹੁਣ ਦਿੱਤਾ ਜਾਊਗਾ ਉਹ ਜਦੋਂ ਪਾਣੀ ਮਤਲਬ ਵੱਧ ਹੁੰਦਾ ਡੈਮਾਂ 'ਚ, ਜਿਹੜਾ ਫਿਰ ਬਾਅਦ 'ਚ ਤੁਹਾਨੂੰ ਪਤਾ ਵੀ ਉਸ ਮੌਸਮ 'ਚ ਪਾਣੀ ਉਦੋਂ ਵੱਧ ਹੁੰਦਾ ਜਦੋਂ ਲੋੜ ਨਾ ਪੰਜਾਬ ਨੂੰ ਹੁੰਦੀ ਆ ਉਸ ਟਾਈਮ, ਵੀ ਉਦੋਂ ਪੰਜਾਬ ਨੂੰ ਪਾਣੀ ਦੇ ਦਾਂਗੇ। ਉਦੋਂ ਪੰਜਾਬ ਨੇ ਪਾਣੀ ਕੀ ਕਰਨਾ ਵੀ ਪਰ ਮਸਲਾ ਇਕੱਲਾ ਪਾਣੀ ਲੋੜ ਦੇ ਮੁਤਾਬਕ ਦੇਣ ਦੀ ਨਹੀਂ, ਮਸਲਾ ਤਾਂ ਹੱਕ ਦੀ ਆ ਵੀ ਉਹਦੇ 'ਚ ਫਿਰ ਇਹਨਾਂ ਨੇ ਰੌਲਾ ਰੱਪਾ ਪਾਇਆ ਸਾਰਾ ਵੀ ਅਸੀਂ ਕਰਾਂਗੇ, ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ, ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਫਿਰ ਉਹੀ ਜਿਹੜਾ ਧੋਖਾ ਪੰਜਾਬ ਦੇ ਲੋਕਾਂ ਨਾਲ ਕੀਤਾ ਸਾਰੀ ਇਸ ਉੱਥੇ ਬੈਠੀ ਲੀਡਰਸ਼ਿਪ ਨੇ ਜੀ ਮਤਲਬ ਮੋਹਰ ਲਾਤੀ ਕਿ ਜਿਹੜਾ ਪਾਣੀ ਜਾ ਰਿਹਾ BBMB ਦਾ ਉਹ ਠੀਕ ਆ ਵੀ ਅਸੀਂ ਹੋਰ ਪਾਣੀ ਨਹੀਂ ਦੇਵਾਂਗੇ, ਪਰ ਇਹੋ ਜਿਹੇ ਮਤੇ ਲੈ ਕੇ ਆਏ ਇਹ। ਤੇ ਉਸ ਤੋਂ ਬਾਅਦ ਫਿਰ ਮਤਲਬ ਹੁਣ ਖਬਰ ਆ ਗਈ ਕਿ ਬਾਅਦ 'ਚ ਇਹ ਪਾਣੀ ਹਰਿਆਣੇ ਨੂੰ ਜਿਹੜਾ ਦੇਣਾ ਸੀ ਉਹ ਦੇਣਾ ਮਤਲਬ ਉਹਨਾਂ ਕੇਂਦਰ ਨੇ ਕਹਿ ਦਿੱਤਾ ਵੀ ਉਹ ਦੇਣਾ ਪੈਣਾ, ਤੇ ਉਹਦੇ ਏਵਜ਼ ਦੇ ਵਿੱਚ ਜਿਹੜਾ ਤੁਹਾਨੂੰ ਪਾਣੀ ਬਾਅਦ 'ਚ ਜਿਹੜਾ ਤੁਹਾਡੇ ਤੋਂ ਵੱਧ ਗਿਆ ਉਹ ਤੁਹਾਨੂੰ ਭਰਪਾਈ ਕਰਤੀ ਜਾਊਗੀ। ਤੇ ਦੂਜੇ ਪਾਸੇ ਰਾਜਸਥਾਨ, ਇਹ ਤਾਂ ਹਰਿਆਣੇ ਦਾ ਰੌਲਾ ਸੀ, ਤੇ ਰਾਜਸਥਾਨ ਵਾਲੇ ਰੌਲੇ 'ਚ ਭਗਵੰਤ ਮਾਨ ਨੇ ਕਹਿ ਦਿੱਤਾ ਜੀ ਦੇਖੋ ਦੇਸ਼ ਭਗਤੀ ਦਾ ਮਸਲਾ ਆ, ਉੱਥੇ ਫੌਜੀਆਂ ਨੂੰ ਪਾਣੀ ਚਾਹੀਦਾ ਆ ਤੇ ਇਸ ਕਰਕੇ ਮੈਂ ਰਾਜਸਥਾਨ ਨੂੰ ਪਾਣੀ ਭੇਜ ਰਿਹਾ। ਵੀ ਉੱਥੇ ਫੌਜੀ ਪਹਿਲਾਂ ਹਥਿਆਈ ਬੈਠੇ ਸੀ, ਤੇ ਕਿਹੜੀ ਰਾਜਸਥਾਨ ਦੇ ਬਾਰਡਰ ਤੇ ਇਹੋ ਜਿਹੀ ਫੌਜ ਲੱਗੀ, ਹਜੇ ਤਾਂ ਪੰਜਾਬ ਦੇ ਬਾਰਡਰ ਤੇ ਫੌਜ ਨਹੀਂ ਲੱਗੀ ਅਮਰਵੀਰ ਸਿੰਘ ਜੀ,
ਐਡਾ ਬੜਾ ਝੂਠ ਬੋਲਿਆ ਇਹਨੇ। ਪੰਜਾਬ ਦੇ ਬਾਰਡਰ ਦੇ ਪਿੰਡਾਂ ਤੇ ਜਾ ਕੇ ਜਿਹਨੂੰ ਮਰਜ਼ੀ ਪੁੱਛ ਲਓ, ਹਜੇ ਵੀ ਉੱਥੇ BSF ਜਿਹੜੀਆਂ ਪੋਸਟਿੰਗ ਪਹਿਲਾਂ ਸੀ ਉਹੀ ਪੋਸਟਿੰਗ ਉਵੇਂ ਹੀ ਉੱਥੇ ਉਹੀ ਫੌਜ ਲੱਗੀ ਆ। ਕਿਉਂਕਿ ਜੰਗ ਦੇ ਵਿੱਚ ਜਦੋਂ ਜੰਗ ਹੋਣੀ ਹੁੰਦੀ ਆ ਉਦੋਂ ਭਾਰਤ ਦੇ ਵਿੱਚ ਜਿਹੜੀ BSF ਆ ਉਹਨੂੰ ਪਿੱਛੇ ਖਿੱਚ ਲਿਆ ਜਾਂਦਾ ਆ, ਤੇ ਜਿਹੜੀ ਆਰਮੀ ਆ ਉਹਨੂੰ ਬਾਰਡਰ ਤੇ ਲਾਇਆ ਜਾਂਦਾ। ਅਦਰਵਾਈਜ਼ ਜਿਹੜੀ ਆਰਮੀ ਆ ਉਹ BSF ਆ ਉਹ ਬਾਰਡਰ ਤੇ ਰਹਿੰਦੀ ਆ। ਤੇ ਪੰਜਾਬ ਦੇ ਵਿੱਚ ਹਜੇ ਵੀ BSF ਆ ਬਾਰਡਰ ਤੇ ਰਾਜਸਥਾਨ 'ਚ ਵੀ BSF ਆ ਬਾਰਡਰ ਤੇ, ਕਿਤੇ ਆਰਮੀ ਨਹੀਂ ਮੂਵ ਹੋਈ ਆ ਬਾਰਡਰ ਤੇ। ਤੇ ਭਗਵੰਤ ਮਾਨ ਨੇ ਕਿਹੜੀ ਇਹੋ ਜਿਹੀ ਸ਼ਿਫਟ ਆਈ ਆ ਤੇ ਭਗਵੰਤ ਮਾਨ ਨੇ ਪਾਣੀ ਛੱਡਤਾ। ਤਾਂ ਇਹ ਪੰਜਾਬ ਦੇ ਲੋਕ ਜਿਹੜੇ ਆ, ਭਗਵੰਤ ਮਾਨ ਨੇ ਇੰਨਾ ਕੁ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਦਗਾ ਕੀਤੀ ਹੈ। ਇਹ ਬੰਦੇ ਦੇ ਮਤਲਬ ਤੁਸੀਂ ਕਹਿ ਲਓ ਮੋਦੀ ਤਾਂ ਦੇਖਿਆ ਹੀ ਦੇਖਿਆ ਅਸੀਂ, ਮਤਲਬ ਇੱਕ ਕਮਜ਼ੋਰ ਲੀਡਰ ਵੀ ਅੱਜ ਮੋਦੀ ਨੂੰ ਸਾਰੀ ਦੁਨੀਆ ਦੇਖ ਰਹੀ ਸੀ ਜਦੋਂ ਬੋਲ ਰਿਹਾ ਸੀ ਵੀਡੀਓ 'ਚ ਤੇ ਉਹ ਕੰਬ ਰਿਹਾ ਸੀ। ਤੇ ਭਗਵੰਤ ਮਾਨ ਦਾ ਮਤਲਬ ਜਮਾਂ ਹੀ ਮਤਲਬ ਸਿਰੇ ਦਾ ਕਮਜ਼ੋਰ ਬੰਦਾ ਆ। ਇਹ ਬੰਦਾ ਮਤਲਬ ਪੰਜਾਬ ਨੇ ਐਡੀ ਬੜੀ ਗਲਤੀ ਕੀਤੀ ਹੈ ਇਹਨੂੰ ਮੁੱਖ ਮੰਤਰੀ ਬਣਾ ਕੇ। ਅਸੀਂ ਤਾਂ ਹਾਲਾਂਕਿ ਜਿੱਦਣ ਇਹ ਅਨਾਊਂਸ ਹੋਇਆ ਸੀ ਭਗਵੰਤ ਮਾਨ ਕੇ ਮੁੱਖ ਮੰਤਰੀ ਉਮੀਦਵਾਰ ਹੋਣਾ ਆ, ਤਾਂ TV 84 ਦੇ ਰਾਹੀਂ ਮਤਲਬ ਜਦੋਂ ਮੈਂ ਇਹਨੂੰ ਸਵਾਲ ਪੁੱਛਿਆ ਸੀ ਪ੍ਰੋਫੈਸਰ ਭੁੱਲਰ ਬਾਰੇ, ਤਾਂ ਉਹ ਭਾਵੇਂ ਇੱਕ ਸਵਾਲ ਸੀ ਪਰ ਉਹ ਇੱਕ ਸ਼ੀਸ਼ਾ ਸੀ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਉਣ ਦਾ ਵੀ ਕਿੰਨਾ ਕੁ ਇਹਦੇ 'ਚ ਹਿੰਮਤ ਆ ਤੇ ਕਿੰਨਾ ਕੁ ਸਵਾਲਾਂ ਨੂੰ ਫੇਸ ਕਰ ਸਕਦਾ। ਤਾਂ ਭੱਜਣ ਵਾਲਾ ਬੰਦਾ ਸੀ ਉੱਥੇ, ਜਿਵੇਂ ਭੱਜਿਆ ਮਤਲਬ ਲਿਫਟ 'ਤੇ ਚੜ੍ਹ ਕੇ। ਤਾਂ ਮਸਲਾ ਇਹ ਵੀ ਅਸੀਂ ਤਾਂ ਉਦੋਂ ਵੀ ਦੱਸਿਆ ਪੰਜਾਬ ਦੇ ਲੋਕਾਂ ਨੂੰ ਤੇ ਹੁਣ ਵੀ ਦੱਸ ਰਹੇ ਹਾਂ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਮਸਲਾ ਤੁਹਾਡੀਆਂ ਪੀੜ੍ਹੀਆਂ ਦਾ, ਤੁਹਾਡੀਆਂ ਜਨਰੇਸ਼ਨਸ ਦਾ ਆ ਜਿਹੜਾ ਪਾਣੀ ਦਾ ਮਸਲਾ ਆ। ਤੇ ਇੰਡੀਆ ਇਸ ਟਾਈਮ ਪੂਰੀ ਕੋਸ਼ਿਸ਼ ਕਰ ਰਿਹਾ, ਜਿਹੜਾ ਇੰਡਸ ਵਾਟਰ ਟ੍ਰੀਟੀ ਵਾਲਾ ਸਾਰਾ ਰੌਲਾ ਪਾਇਆ ਵੀ ਜਿਹਦੇ ਮਤਲਬ ਦਰਿਆਵਾਂ ਦੇ ਮੂੰਹ ਮੋੜਨ ਦਾ ਇਹ ਆ ਕਿ ਹਿਮਾਚਲ ਦੇ ਵਿੱਚੋਂ ਇਹ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਤਰੀਕੇ ਦੇ ਨਾਲ ਵਾਇਆ ਪਾਈਪਲਾਈਨ, ਵਾਇਆ ਟਨਲਸ ਜਿਹੜਾ ਆ ਉਹ ਪਾਣੀ ਡਾਇਵਰਟ ਕੀਤਾ ਜਾਵੇ। ਤੇ ਪੰਜਾਬ ਵਾਲਾ ਇਹਨਾਂ ਦਾ ਇਹ ਹੈ ਕਿ ਸਿਆਪਾ ਮਕਾਓ ਤੇ ਸਿੱਧਾ ਹਰਿਆਣੇ ਦੇ ਵਿੱਚ ਸਰਸਵਤੀ ਨਦੀ ਇਹ ਜਿਉਂਦੀ ਕਰਨ ਨੂੰ ਫਿਰਦੇ ਆ, ਉਹਨੂੰ ਨਾਂ ਸਰਸਵਤੀ ਦੇ ਦੇਣਾ। ਫਿਰ ਸਰਸਵਤੀ ਜੀ ਹਿੰਦੂਆਂ ਦੀ ਪਵਿੱਤਰ ਨਦੀ ਆ, ਹਿੰਦੂਆਂ ਦੀ ਧਾਰਮਿਕ ਨਦੀ ਆ, ਤੇ ਤੁਸੀਂ ਉਹਦੇ ਖਿਲਾਫ ਬੋਲ ਨਹੀਂ ਸਕਦੇ। ਫਿਰ ਹਿੰਦੂ ਭਾਵਨਾਵਾਂ ਭੜਕਣਗੀਆਂ। ਤਾਂ ਮਤਲਬ ਇਸ ਤਰੀਕੇ ਦਾ ਇੱਕ ਪੂਰਾ ਮਾਹੌਲ ਸਿਰਜ ਰਿਹਾ, ਬਲਕਿ ਮਾਹੌਲ ਨਹੀਂ ਸਿਰਜ ਰਹੇ, ਸਰਸਵਤੀ ਨਦੀ ਦੇ ਰਿਵਾਈਵਲ ਵਾਸਤੇ ਕਈ 100 ਕਰੋੜ ਦਾ ਫੰਡ ਜਿਹੜਾ ਆ ਉਹ ਇੰਡੀਅਨ ਗਵਰਨਮੈਂਟ ਜਾਰੀ ਕਰ ਚੁੱਕੀ ਆ। ਉਹਦੇ ਲਈ ਬਕਾਇਦਾ ਕਮੇਟੀ ਬਣ ਚੁੱਕੀ ਆ ਤੇ ਉਹ ਕਮੇਟੀ ਨੇ ਪਿਛਲੇ ਦਿਨੀ ਸਟੇਟਮੈਂਟ ਦਿੱਤੀ ਜਿਹਦੇ 'ਚ ਇਹ ਗੱਲ ਕਹੀ 2 ਹਫ਼ਤੇ ਪਹਿਲਾਂ ਅਖਬਾਰਾਂ 'ਚ ਖਬਰ ਲੱਗੀ ਆ ਕਿ ਅਸੀਂ ਵਾਇਆ ਪਾਈਪਲਾਈਨ ਜਿਹੜੀ ਸਤਲੁਜ ਨਦੀ ਆ ਉਹਦਾ ਪਾਣੀ ਹਿਮਾਚਲ ਦੇ ਵਿੱਚ ਸ਼ਿਮਲੇ ਦੇ ਕੋਲੋਂ ਇਹ ਡਾਇਵਰਟ ਕਰਕੇ ਤੇ ਸਰਸਵਤੀ ਨਦੀ ਦੇ ਵਿੱਚ ਜਿਹੜਾ ਪਾਇਆ ਜਾਵੇ। ਤੇ ਉਹਦੇ 'ਚ ਇਹ ਕਹਿ ਰਹੇ ਆ ਕਿ ਜਿੰਨਾ ਕੁ ਪੰਜਾਬ ਨੂੰ ਅੱਜ ਪਾਣੀ ਮਿਲ ਰਿਹਾ ਉਹ ਪਾਣੀ ਜਿਹੜਾ ਆ ਜਦੋਂ ਅਸੀਂ ਇੰਡਸ ਵਾਟਰ ਟ੍ਰੀਟੀ ਤੋੜਤੀ ਆ ਤੇ ਬਾਕੀ ਦੀਆਂ ਜਿਹੜੀਆਂ ਨਦੀਆਂ ਉਹਨਾਂ 'ਚੋਂ ਲਿਆ ਕੇ ਵੀ ਉਨਾ ਕੁ ਪਾਣੀ ਪੰਜਾਬ ਨੂੰ ਮਿਲਦਾ ਰਹੇ, ਪੰਜਾਬ ਦਾ ਪਾਣੀ ਨਹੀਂ ਘਟਦਾ। ਇਹ ਕੀ ਗੱਲ ਬਣੀ ਵੀ ਪੰਜਾਬ ਦਾ ਪਾਣੀ ਨਹੀਂ ਘਟਦਾ? ਪਾਣੀ ਸਾਰਾ ਹੀ ਪੰਜਾਬ ਦਾ ਆ। ਤੁਸੀਂ ਮਤਲਬ ਤੁਸੀਂ ਮਾਮੇ ਲੱਗਦੇ ਹੋ ਮਤਲਬ ਪੰਜਾਬ ਦੇ ਪਾਣੀ ਦੇ, ਜਾਂ ਜਿਹੜੀਆਂ ਇੰਡਸ ਦੀਆਂ ਨਦੀਆਂ ਨੇ ਤੁਹਾਡਾ ਕੋਈ ਲਾਗਾ ਦੇਗਾ ਨਹੀਂ ਉਹਦੇ ਨਾਲ? ਤੁਸੀਂ ਆਪਣੇ ਗੰਗਾ ਦਾ ਪਾਣੀ ਸਾਂਭੋ, ਤੁਸੀਂ ਆਪਣੀਆਂ ਉਹਨਾਂ ਨਦੀਆਂ ਦਾ ਪਾਣੀ ਸਾਂਭੋ ਜਿਹੜੀਆਂ ਤੁਸੀਂ ਪਲੀਤ ਕਰਤੀਆਂ ਆ। ਤੇ ਪੰਜਾਬ ਦੀਆਂ ਨਦੀਆਂ ਦੇ ਉੱਤੇ ਇਹਨਾਂ ਦੀ ਅੱਖ ਆ। ਤੇ ਇੰਡਸ ਵਾਟਰ ਟ੍ਰੀਟੀ ਨੂੰ ਤੋੜਨਾ ਇਹ ਸਿਰਫ ਪਾਕਿਸਤਾਨ ਦੇ ਲਈ ਚੁਣੌਤੀ ਨਹੀਂ ਆ, ਇਹ ਸਿੱਖਾਂ ਦੇ ਲਈ ਵੀ ਵੱਡੀ ਚੁਣੌਤੀ ਆ। ਸਿੱਖ ਜਿਹੜੇ ਆ ਮਤਲਬ ਇੰਡਸ ਵਾਟਰ ਟ੍ਰੀਟੀ ਨੂੰ ਤੋੜ ਕੇ ਇੰਡੀਆ ਜਿਹੜਾ ਆ ਉਹ ਨੈਸ਼ਨਲਾਈਜੇਸ਼ਨ ਕਰਨੀ ਚਾਹੁੰਦਾ ਆ ਨਦੀਆਂ ਦੀ। ਸੰਵਿਧਾਨ ਦੇ ਵਿੱਚ ਭਾਵੇਂ ਉਹਨੂੰ ਚੇਂਜਿਸ ਕਰਨੀਆਂ ਪੈਣ ਆਪਣੇ 'ਚ। ਤੇ ਆਲਰੇਡੀ ਇੰਡੀਆ ਜਿਹੜਾ ਆ ਸਾਰੀਆਂ ਭਾਰਤ ਦੀਆਂ ਨਦੀਆਂ ਨੂੰ ਇੱਕ ਕਰਨ ਦਾ ਪ੍ਰੋਜੈਕਟ, ਜਿਹੜਾ ਇੰਟਰਲਿੰਕਿੰਗ ਕਰਨ ਦਾ, ਰੀਵਰ ਇੰਟਰਲਿੰਕਿੰਗ ਦਾ ਪ੍ਰੋਜੈਕਟ ਉਹ ਸ਼ੁਰੂ ਕਰ ਚੁੱਕਿਆ। ਤੇ ਬਾਕੀ ਦੇ ਭਾਰਤ ਦੇ ਵਿੱਚ ਹਿੰਦੀ ਬੈਲਟ ਦੇ ਵਿੱਚ ਖਾਸ ਤੌਰ ਤੇ ਨਦੀਆਂ ਦੀ ਇੰਟਰਲਿੰਕਿੰਗ ਕੀਤੀ ਜਾ ਰਹੀ ਆ ਤੇ ਪੰਜਾਬ ਦੇ ਦਰਿਆਵਾਂ ਦੇ ਉੱਤੇ ਇਹਨਾਂ ਦੀ ਅੱਖ ਆ। ਤੇ ਜਿਹੜੀ ਗੱਲ ਉਦੋਂ ਖਾੜਕੂ ਸਿੰਘਾਂ ਨੇ ਸਮਝੀ ਤੇ ਆਪਣੀਆਂ ਜਾਨਾਂ ਵਾਰ ਕੇ ਪੰਜਾਬ ਦਾ ਪਾਣੀ ਬਚਾਇਆ ਤੇ ਪੰਜਾਬ ਦੀਆਂ ਅਗਲੀਆਂ ਅੱਜ ਤੱਕ ਮਤਲਬ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪਾਣੀ ਦੀ ਇੰਨੀ ਅਹਿਮੀਅਤ ਆ, ਭਰਾ ਦਾ ਕਤਲ ਕਰ ਦਿੰਦਾ ਇੱਥੇ ਜੇ ਪਾਣੀ ਤੇ ਗੱਲ ਆ ਜੇ ਮਤਲਬ ਜਦੋਂ ਫਸਲ ਨੂੰ ਪਾਣੀ ਲਾਉਣ ਦੀ ਗੱਲ ਹੁੰਦੀ ਆ। ਤਾਂ ਪੰਜਾਬ ਦੇ ਲੋਕ ਇਹਨੂੰ ਚੰਗੀ ਤਰ੍ਹਾਂ ਸਮਝਦੇ ਵੀ ਇਹਦਾ ਭਵਿੱਖ ਦੇ ਵਿੱਚ ਅਗਲੀਆਂ ਪੀੜ੍ਹੀਆਂ ਤੇ ਕੀ ਅਸਰ ਪੈਣਾ। ਤਾਂ ਇਸ ਕਰਕੇ ਜਿਹੜੀ ਇਹ ਸਾਰੀ ਵਾਰ ਮੋਂਗਰਿੰਗ ਦੇ ਵਿੱਚ ਨੈਸ਼ਨਲਾਈਜੇਸ਼ਨ ਨੂੰ ਉਭਾਰ ਕੇ, ਨੈਸ਼ਨਲਿਜ਼ਮ ਨੂੰ ਉਭਾਰ ਕੇ ਜੋ ਇਹ ਸਾਰਾ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕਵਾਇਦ ਕੀਤੀ ਜਾ ਰਹੀ ਆ, ਇਹਦਾ ਪੰਜਾਬ ਦੇ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ। ਤੇ ਜਿਹੜੀ ਵੀ ਪਾਰਟੀ, ਜਿਹੜਾ ਵੀ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਸਮਝੌਤੇ ਨੂੰ ਮਾਨਤਾ ਦਿੰਦਾ ਹੈ ਜਿਹੜਾ ਭਾਰਤ ਦੇ ਵਿੱਚ ਹੋਇਆ, ਕਿਸੇ ਵੀ ਤਰ੍ਹਾਂ ਦੇ ਐਗਰੀਮੈਂਟ ਨੂੰ ਮਾਨਤਾ ਦਿੰਦਾ, BBMB ਨੂੰ ਮਾਨਤਾ ਦਿੰਦਾ ਵੀ ਜਿੰਨਾ ਜਾਂਦਾ ਜੀ ਉਨਾ ਜਾਣ ਦੋ, ਜਾਂ ਇਹੋ ਜਿਹੀ ਗੱਲ ਕਰਦਾ ਜੀ ਫੌਜ ਨੂੰ ਲੋੜ ਆ, ਉਹ ਸਾਰੇ ਪੰਜਾਬ ਦੇ ਗੱਦਾਰ ਨੇ। ਪੰਜਾਬ ਉਹ ਦਿੱਲੀ ਕੋਲ ਵਿਕੇ ਹੋਏ ਆ, ਪੰਜਾਬ ਦੇ ਰਿਸੋਰਸਿਸ ਨੂੰ ਦਿੱਲੀ ਕੋਲ ਲੁਟਾ ਰਹੇ ਆ। ਤਾਂ ਇਹਨਾਂ ਲੋਕਾਂ ਦਾ ਸਖਤ ਤੋਂ ਸਖਤ ਵਿਰੋਧ ਕਰਨਾ ਚਾਹੀਦਾ ਹੈ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਨਾਲ ਹੀ ਜੇ ਅੱਗੇ ਚੱਲਦੇ ਹਾਂ, ਜਿੱਥੇ ਅਸੀਂ ਇਸ ਕਨਫਲਿਕਟ ਦੇ ਹੁਣ ਅੰਤ ਵੱਲ ਨੂੰ ਆਈਏ, ਤਾਂ ਜਦੋਂ ਸੀਜ਼ ਫਾਇਰ ਹੁੰਦਾ,
ਸੀਜ਼ ਫਾਇਰ ਦੇ ਨਾਲ, ਜਿੱਥੇ ਅਸੀਂ ਭਾਰਤੀ ਮੀਡੀਆ ਦੇ ਵਿੱਚ ਦੇਖਿਆ, ਮਤਲਬ ਉਹ ਜੱਗ ਜ਼ਾਹਰ ਹੋਈ ਗੱਲ ਕਿ ਇੰਡੀਅਨ ਮੀਡੀਆ ਵੱਲੋਂ ਕਿਵੇਂ ਜਿਹੜੀਆਂ ਖਬਰਾਂ ਨੇ ਉਹ ਵਧਾ ਚੜਾ ਕੇ ਹੀ ਨਹੀਂ, ਬਲਕਿ ਇੱਥੋਂ ਤੱਕ ਕਿ ਨਿਰਾ ਹੀ ਝੂਠ ਜਿਹੜਾ ਉਹ ਲੋਕਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ ਸੀ। ਉਹਨਾਂ ਵੱਲੋਂ ਕਰਾਚੀ ਨੂੰ ਬਿਲਕੁਲ ਤਬਾਹ ਕਰ ਦੇਣ ਦੀਆਂ ਗੱਲਾਂ, ਇਸਲਾਮਾਬਾਦ ਤੇ ਕਬਜ਼ਾ ਕਰਨ ਦੀਆਂ ਗੱਲਾਂ ਤੱਕ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਸੀ, ਤੇ ਮੁੜ ਕੇ ਜਿਹੜੀ ਹੈ ਗੱਲ ਉਹ ਸੀਜ਼ ਫਾਇਰ ਤੇ ਆ ਕੇ ਮੁੱਕ ਜਾਂਦੀ ਹੈ। ਹੁਣ ਜਦੋਂ ਮੀਡੀਆ ਨੇ ਉਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਹੋਵੇ, ਜਿਹੜੀ ਹਿੰਦੂਤਵਾਦੀ ਲੌਬੀ ਹੈਗੀ ਹੈ ਜਾਂ ਉਹਨਾਂ ਦਾ ਇੱਕ ਨੈਰੇਟਿਵ ਬਿਲਡਿੰਗ ਦਾ ਪਾਰਟ ਹੈ, ਉਹਨਾਂ ਨੇ ਜਿਹੜਾ ਉਹ ਕੀਤਾ ਹੋਇਆ ਸੀ, ਉਹਦੇ ਵਿੱਚ ਪਾਕਿਸਤਾਨ ਨੂੰ ਕਿੱਡਾ ਵੱਡਾ ਵਿਲਨ ਬਣਾ ਕੇ ਪੇਸ਼ ਕੀਤਾ ਹੋਇਆ ਸੀ, ਤੇ ਆਪ ਹੁਣ ਇੱਕ ਜਿਹਨੂੰ ਕਹਿੰਦੇ ਹੁੰਦੇ ਨੇ ਵੀ ਦੇਵਤਿਆਂ ਵਾਂਗ ਜਾ ਕੇ ਉਹਨਾਂ ਤੇ ਚੜ੍ਹਾਈ ਕਰਨ ਦੀ ਲਾਈਨ ਸੀਗੀ। ਸੋ ਮਤਲਬ ਬੇਸਿਕਲੀ ਇਹ ਕਹਿ ਲਓ ਵੀ ਜਿਹੜਾ ਇਹ ਸੀਜ਼ ਫਾਇਰ ਦੀ ਖਬਰ ਹੈਗੀ ਹੈ, ਇਹ ਹਿੰਦੂਤਵੀ ਮਾਈਂਡਸੈਟ ਨੂੰ ਹਜਮ ਨਹੀਂ ਹੋਈ, ਉਹਨਾਂ ਦੇ ਡਾਇਜੈਸਟ ਨਹੀਂ ਹੋਈ। ਹੁਣ ਇਹ ਚੀਜ਼ ਹੈ ਜਿਹੜੀ ਇੱਕ ਨੁਕਤਾ ਹੈਗਾ ਵੀ ਇਹ ਕੀ ਪਾਰਟ ਰਿਹਾ ਇਹ ਸਾਰੇ ਕਨਫਲਿਕਟ ਦਾ, ਇਹ ਵੀ ਇੱਕ ਐਂਗਲ ਆ ਵੀ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਸੈਕਟਰੀ ਆਫ ਸਟੇਟ ਹੈਗੇ ਆ ਵਿਕਰਮ ਮਿਸਰੀ, ਉਹਨਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਆਪਣਾ ਅਕਾਊਂਟ ਤੱਕ ਸੋਸ਼ਲ ਮੀਡੀਆ ਦੇ ਉੱਤੇ ਐਕਸ ਦੇ ਉੱਤੇ ਜਾ ਕੇ ਬੰਦ ਕਰਨਾ ਪਿਆ, ਕਿਉਂਕਿ ਇੱਕ ਹੇਟ ਦੇ ਮੈਸੇਜਸ ਉਹਨਾਂ ਨੂੰ ਇਸ ਕਿਸਮ ਦੇ ਆਏ ਵੀ ਇਹ ਤੁਸੀਂ ਕਰ ਕੀ ਦਿੱਤਾ, ਸੀਜ਼ ਫਾਇਰ ਕਰ ਦਿੱਤਾ, ਅਸੀਂ ਤੇ ਚਾਹੁੰਦੇ ਸੀਗੇ ਕਿ ਤੁਸੀਂ ਪਾਕਿਸਤਾਨ ਤੇ ਜਾ ਕੇ ਕਬਜ਼ਾ ਕਰ ਲਓ। ਉਹ ਇੱਕ ਗੱਲ ਹੈਗੀ ਹੈ ਜਿਹੜੀ ਬਿਲਡ ਕੀਤੀ ਹੋਈ ਹੈ। ਤੇ ਹੁਣ ਅੰਤ ਦੇ ਵਿੱਚ ਇਹ ਸਾਰੇ ਪਾਰਟ ਨੂੰ ਸਮਝਦੇ ਆ, ਇੱਕ ਇਸ ਐਂਗਲ ਤੋਂ ਦੇਖਦੇ ਆ ਵੀ ਜਿਹੜਾ ਮਾਈਂਡ ਸੈਟ ਹੈ ਉਹ ਕੀ ਕਹਿੰਦਾ, ਮਾਹੌਲ ਕੀ ਕ੍ਰੀਏਟ ਕੀਤਾ, ਤੇ ਇਵੈਂਚੁਅਲੀ ਜਿਹੜਾ ਰਿਜ਼ਲਟ ਹੈ ਉਹ ਸੀਜ਼ ਫਾਇਰ ਦੇ ਨਾਲ ਨਹੀਂ, ਰੈਦਰ ਸੀਜ਼ ਫਾਇਰ ਦੇ ਨਾਲ ਗੱਲ ਇਹ ਹੋਈ ਕਿ ਇਹਦੇ ਵਿੱਚ ਭਾਰਤ ਦੀ ਭਾਵੇਂ ਉਹ ਡਿਪਲੋਮੈਟਿਕ ਲੈਵਲ ਤੇ ਹੋਵੇ ਜਿਹੜੀ ਅਮਰੀਕਾ ਨੇ ਮੀਡੀਏਸ਼ਨ ਕੀਤੀ ਹੈ, ਜਾਂ ਅਸੀਂ ਪਾਕਿਸਤਾਨ ਦੇ ਨਾਲ ਸਿੱਧੀ ਉਹ ਹੋਵੇ ਕਿ ਉਹਨਾਂ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਹਰ ਪੱਖ ਤੋਂ ਜੇ ਦੇਖਿਆ ਜਾਵੇ ਕੀ ਇਹ ਭਾਰਤ ਲਈ ਕੰਪਲੀਟਲੀ ਉਹਨਾਂ ਦੀ ਮੋਰਲੀ ਵੀ ਤੇ ਅਦਰਵਾਈਜ਼ ਵੀ ਕੀ ਇਹ ਭਾਰਤ ਦੀ ਵੱਡੀ ਹਾਰ ਹੈ? ਦੇਖੋ ਇਹ ਹੁਣ ਅਮਰਵੀਰ ਸਿੰਘ ਜੀ, ਅਸੀਂ ਜਾਂ ਤੁਸੀਂ ਕੀ ਕਹਿਣਾ ਵੀ ਹਾਰ ਆ, ਉਹ ਤਾਂ ਆਪੇ ਦੱਸੀ ਜਾਂਦੇ। ਜਦੋਂ ਜਿਹੜਾ ਫੋਰਨ ਸੈਕਟਰੀ ਆ ਵਿਕਰਮ ਮਿਸਰੀ, ਜਿਹੜਾ ਬੁਲਾਰਾ ਬਣਿਆ ਹੋਇਆ ਸੀ ਸਾਰੀ ਜੰਗ ਦਾ, ਜਦੋਂ ਉਹਨੂੰ ਆਪਣਾ ਖਾਤਾ ਬੰਦ ਕਰਨਾ ਪੈ ਜੇ, ਤੇ ਮਤਲਬ ਉਹ ਖਾਤਾ ਇਹ ਨਹੀਂ ਕਿ ਪਾਕਿਸਤਾਨੀ ਉਹਦੇ ਤੇ ਕਮੈਂਟ ਕਰ ਰਹੇ ਸੀ, ਟਵੀਟ ਕਰ ਰਹੇ ਸੀ, ਜਾਂ ਕੋਈ ਖਾਲਿਸਤਾਨੀ ਕਰ ਰਹੇ ਸੀ, ਉਹਦੇ ਤੇ ਟਵੀਟ ਹਿੰਦੁਸਤਾਨੀ ਕਰ ਰਹੇ ਸੀ। ਮਤਲਬ ਉਹਦੀ ਜਿਹਨੂੰ ਕਹਿੰਦੇ ਹੁੰਦੇ ਆ ਕਿ ਮਾਂ ਭੈਣ ਇੱਕ ਕਰਨੀ, ਮਤਲਬ ਉਹ ਹਾਲਾਤ ਜਿਹੜੇ ਵਿਕਰਮ ਮਿਸਰੀ ਦੇ ਨਾਲ ਇਹਨਾਂ ਨੇ ਕੀਤੇ ਆ। ਵਿਕਰਮ ਮਿਸਰੀ ਦੇਖੋ ਭਾਵੇਂ ਮਤਲਬ ਸਪਸ਼ਟ ਜੀ ਗੱਲ ਆ, ਦੁਸ਼ਮਣ ਆ, ਕੁਛ ਵੀ ਆ, ਉਹ ਬੰਦਾ ਇੱਕ ਨੌਕਰਸ਼ਾਹ ਆ, ਉਹ ਨੌਕਰਸ਼ਾਹ ਆ, ਤੇ ਉਹ ਆਪਣੀ ਨੌਕਰੀ ਪਗਾ ਰਿਹਾ ਸੀ। ਡਿਸੀਜਨ ਮੇਕਿੰਗ ਤਾਂ ਮੋਦੀ ਤੇ ਉਹ ਪਿੱਛੇ ਬੈਠੇ ਹਮੇਸ਼ਾ ਉਹ ਨਹੀਂ ਕਰ ਰਹੇ ਸੀ, ਉਹ ਤਾਂ ਇੱਕ ਬੁਲਾਰਾ ਸੀ ਜਿਹੜੇ ਉਹਨਾਂ ਦੇ ਫੈਸਲੇ ਆ ਉਹ ਆ ਕੇ ਦੁਨੀਆ ਨੂੰ ਦੱਸਦਾ ਸੀ। ਪਰ ਉਹ ਸਾਰਾ ਜਿਹੜਾ ਗੁੱਸਾ ਆ ਉਹ ਸਾਰਾ ਹੀ ਵਿਕਰਮ ਮਿਸਰੀ ਦੇ ਉੱਤੇ ਨਿਕਲਿਆ। ਗੁੱਸਾ ਕਿਸ ਗੱਲ ਦਾ ਸੀ? ਹਾਰ ਦਾ। ਪਰ ਹੁਣ ਕੋਈ ਕਹੇ ਵੀ ਇਹ ਗੱਲ ਕਿੱਥੋਂ ਪਤਾ ਲੱਗੇ ਕਿ ਇਸ ਜੰਗ 'ਚ ਜਿੱਤਿਆ ਕੌਣ, ਉਹ ਗੱਲ ਇੱਥੋਂ ਪਤਾ ਲੱਗੇ ਵੀ ਜਦੋਂ ਆਪਣੇ ਜਿਹੜੇ ਫੋਰਨ ਸੈਕਟਰੀ ਨੂੰ ਉਹ ਵੀ ਕਿਹੜੇ ਹਿੰਦੁਸਤਾਨੀ, ਜਿਹੜੇ ਪੂਰੇ ਕੱਟੜ ਹਿੰਦੁਤਵੀ ਹਿੰਦੁਸਤਾਨੀ ਆ, ਜਿਹੜੇ ਮਤਲਬ ਕਹਿੰਦੇ ਆ ਵੀ ਅਸੀਂ ਮਤਲਬ ਦੇਸ਼ ਅਸੀਂ ਆ, ਹਨਾ, ਮਤਲਬ ਜਿਹੜਾ ਭਾਰਤ ਆ ਵੀ ਅਸੀਂ ਸਾਰਾ ਕੁਛ ਆ, ਤੇ ਉਹਨਾਂ ਨੇ ਮਤਲਬ ਪੂਰੇ ਜਿਹੜੇ ਕੱਟੜ ਰਾਸ਼ਟਰਵਾਦੀ ਆ, ਤੇ ਉਹਨਾਂ ਨੇ ਆਪਣੇ ਫੋਰਨ ਸੈਕਟਰੀ ਦੀ ਜਿਹੜੀ ਇਹੀ ਤੇ ਹੀ ਫੇਰੀ ਆ, ਤੇ ਉਹ ਵਿਚਾਰੇ ਨੂੰ ਆਪਣਾ ਬੰਦ ਕਰਨਾ ਪਿਆ ਟਵਿੱਟਰ ਅਕਾਊਂਟ, ਜਿਹੜਾ ਵੀ ਉਹਦੀ ਧੀ ਨੂੰ ਮਾੜਾ ਚੰਗਾ ਬੋਲਣਾ, ਉਹਦੀ ਘਰ ਵਾਲੀ ਨੂੰ ਮਾੜਾ ਚੰਗਾ ਬੋਲਣਾ, ਜਿਹੜਾ ਇਹਨਾਂ ਦਾ ਇਹ ਕਰਦੇ ਹੀ ਏਦਾਂ ਆ। ਮਤਲਬ ਇਹ ਇਹਨਾਂ ਦੇ ਕਲਚਰ ਦਾ ਹਿੱਸਾ ਆ, ਇਹਨਾਂ ਦਾ ਇਹ ਮਤਲਬ ਇਹਨਾਂ ਦੇ ਜੀਨਸ ਦੇ ਵਿੱਚ ਆ ਇਸ ਤਰੀਕੇ ਦੇ ਨਾਲ ਤੀਵੀਆਂ ਦੇ ਉੱਤੇ ਹਮਲੇ ਕਰਨਾ, ਕਿਸੇ ਭਾਵੇਂ ਉਹ ਕਿਸੇ ਦੂਜੇ ਦੀ ਕੌਮ ਦੀ ਹੋਵੇ, ਭਾਵੇਂ ਆਪਣੀ ਵੀ, ਉਹਨੂੰ ਟਾਰਗੇਟ ਕਰਨਾ। ਮਤਲਬ ਇਹਨਾਂ ਨੇ ਸਿੱਖਾਂ ਨਾਲ ਕੀ ਕੁਛ ਨਹੀਂ ਕੀਤਾ, ਤੇ ਉਹ ਸਾਰਾ ਕੁਝ ਵਿਕਰਮ ਮਿਸਰੀ ਦੇ ਨਾਲ ਹੋਇਆ। ਤਾਂ ਉਹਦੇ ਪਿੱਛੇ ਕਾਰਨ ਇਹ ਸੀ ਵੀ ਇਹਨਾਂ ਨੂੰ ਇਹ ਆਪਣੀ ਹਾਰ ਜਿਹੜੀ ਆ ਉਹਨਾਂ ਤੋਂ ਝੱਲੀ ਨਹੀਂ ਜਾ ਰਹੀ। ਤੇ ਹੁਣ ਭਾਵੇਂ ਅੱਜ ਮੋਦੀ ਆਇਆ, ਉਹਨੇ ਕਿਹਾ ਕਿ ਅਸੀਂ ਮਤਲਬ ਕੋਸ਼ਿਸ਼ ਕਰ ਰਿਹਾ ਵੀ ਇਸ ਸਾਰੇ ਸੀਜ਼ ਫਾਇਰ ਨੂੰ ਆਪਣੀ ਜਿੱਤ ਵਜੋਂ ਦਰਸਾਉਣ ਦੀ, ਹਨਾ। ਤੇ ਉਹ ਅੱਜ ਮਤਲਬ ਜਿਵੇਂ ਕਿ ਬੋਲੀਵੁੱਡ ਦੀ ਸਕ੍ਰਿਪਟ ਹੁੰਦੀ ਆ ਉਸ ਤਰੀਕੇ ਦੀ ਉਹਨੇ ਸਪੀਚ ਜਿਹੜੀ ਦਿੱਤੀ ਆ, ਤੇ ਉਹ ਬਲਕਿ ਅਸੀਂ ਤਾਂ ਚਲੋ ਦੇਖ ਰਹੇ ਸੀ, ਅਸੀਂ ਤਾਂ ਕਹਾਂਗੇ ਵੀ ਉਹ ਸ਼ਿਵਰ ਕਰ ਰਿਹਾ ਸੀ, ਉਹ ਕੰਬ ਰਿਹਾ ਸੀ ਜਦੋਂ ਬੋਲ ਰਿਹਾ ਸੀ। ਪਰ ਨਾਲ ਜਿਹੜੇ ਜਿਨ੍ਹਾਂ ਨੇ ਇਹਦੇ ਤੇ ਕੱਲ ਟ੍ਰੋਲਿੰਗ ਕੀਤੀ ਆ ਵਿਕਰਮ ਮਿਸਰੀ ਦੀ, ਉਹ ਸਾਰੇ ਅਕਾਊਂਟ ਫੇਰ ਕਹਿ ਰਹੇ ਸੀ ਕਿ ਇਹ ਤਾਂ ਕੰਬ ਰਿਹਾ। ਤਾਂ ਮੋਦੀ ਜਿਹੜਾ ਆ ਉਹ ਇੱਕ ਜਿਹਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਹਿੰਦੂਆਂ ਦਾ ਇੱਕ ਬਹੁਤ ਸੋਲਿਡ ਸਟਰੋਂਗ ਲੀਡਰ ਆ ਜਿਹੜਾ, ਤੇ ਉਹਦੇ ਵਿੱਚ ਮੋਦੀ ਭਾਵੇਂ ਉਹ ਗਲਵਾਨ ਦੇ ਵਿੱਚ ਹਾਰਿਆ, ਪੁਲਵਾਮਾ 'ਚ ਹਾਰਿਆ, ਤੇ ਹੁਣ ਪਹਿਲਗਾਮ ਤੋਂ ਬਾਅਦ ਇੱਥੇ ਹਾਰਿਆ।
ਤੇ ਮੋਦੀ ਇਸ ਟਾਈਮ ਮਤਲਬ ਉਹਨਾਂ ਦੇ ਦਿਲੋਂ ਤੁਸੀਂ ਕਹਿ ਸਕਦੇ ਹੋ ਕਿ ਲਹਿ ਚੁੱਕਿਆ, ਤਾਂ ਉਹ ਹੁਣ ਕਿਸੇ ਹੋਰ ਜ਼ਿਆਦਾ ਮਤਲਬ ਬੇਸਿਕਲੀ ਕਿਹੋ ਜਿਹਾ ਲੀਡਰ ਚਾਹੁੰਦੇ ਹੋ ਤੁਸੀਂ? ਜਦੋਂ ਤੁਹਾਨੂੰ ਕੋਈ ਪੁੱਛੇ ਤਾਂ ਹਿੰਦੁਸਤਾਨੀ ਕਹਿੰਦੇ ਜੀ ਸਾਨੂੰ ਜ਼ਾਲਮ ਚਾਹੀਦਾ, ਤਾਂ ਮਤਲਬ ਉਹ ਕਿਸੇ ਹੋਰ ਮਤਲਬ ਜ਼ਿਆਦਾ ਜ਼ਾਲਮ ਬੰਦੇ ਦੀ ਭਾਲ ਕਰ ਰਹੇ ਆ। ਤੇ ਉਹ ਫਿਰ ਉਹਨਾਂ ਨੇ ਕੱਲ ਦੇ ਟਵੀਟ ਚਲਾਉਣੇ ਸ਼ੁਰੂ ਕੀਤੇ ਆ ਇੰਦਰਾ ਗਾਂਧੀ ਦੀ ਪ੍ਰੇਸ ਕਰਦੇ ਆ ਵੀ ਇਹਦੇ ਨਾਲ ਤਾਂ ਇੰਦਰਾ ਗਾਂਧੀ ਚੰਗੀ ਸੀ। ਤਾਂ ਇੰਦਰਾ ਮਤਲਬ ਬੇਸਿਕਲੀ ਉਹ ਜ਼ਾਲਮ ਹੀ ਸੀ। ਤਾਂ ਮਤਲਬ ਉਹ ਹੁਣ ਕਹਿ ਰਹੇ ਆ ਵੀ ਤੂੰ ਤਾਂ ਮਤਲਬ ਤੂੰ ਇੰਦਰਾ ਗਾਂਧੀ ਨਹੀਂ ਬਣ ਸਕਿਆ, ਤੂੰ ਇੰਦਰਾ ਗਾਂਧੀ ਬਣ। ਤੇ ਉਹ ਇੰਦਰਾ ਗਾਂਧੀ ਹੁਣ ਇਹਨਾਂ ਨੂੰ ਕਿਹੜੀ ਉਹ ਨਵੀਂ ਇੰਦਰਾ ਗਾਂਧੀ ਭਾਲ ਰਹੇ ਆ। ਹੁਣ ਨਵੀਂ ਇੰਦਰਾ ਗਾਂਧੀ ਯੋਗੀ ਚੋਂ ਭਾਲਦੇ ਆ, ਮੋਦੀ ਚੋਂ ਭਾਲਦੇ, ਕਿਹਦੇ ਚੋਂ ਭਾਲਦੇ ਆ, ਜਾਂ ਸ਼ਾਹ ਚੋਂ ਭਾਲਦੇ ਆ, ਇਹ ਦੇਖਣ ਵਾਲੀ ਗੱਲ ਆ। ਪਰ ਜਿਹੜੀ ਇੰਟਰਨਲੀ ਇਹਨਾਂ ਦੇ ਅੰਦਰ ਇਹ ਤਾਂ ਲੋਕਾਂ ਦਾ ਅਸੀਂ ਦੇਖ ਰਹੇ ਹਾਂ, ਜਿਹੜੇ ਉਹ ਟ੍ਰੋਲਿੰਗ ਆਰਮੀ ਇਹਨਾਂ ਨੇ ਖੜੀ ਕੀਤੀ ਵੀ ਜਿਹਨੂੰ ਦੂਜੇ ਦੇ ਉੱਤੇ ਹਮਲੇ ਕਰਨ ਲਈ, ਉਹ ਅੱਜ ਇਹਨਾਂ ਦੇ ਜਦੋਂ ਪਈ ਆ ਗੱਲ ਤਾਂ ਫਿਰ ਇਹ ਆਪਣੇ ਅਕਾਊਂਟ ਜਿਹੜੇ ਆ ਉਹ ਬੰਦ ਕਰਕੇ ਭੱਜੇ ਆ। ਪਰ ਇਹਦੇ ਨਾਲ ਜਿੱਥੇ ਗੱਲ ਅਮਰਵੀਰ ਸਿੰਘ ਜੀ ਇਹ ਸਪਸ਼ਟ ਹੁੰਦੀ ਹੈ ਕਿ ਇਸ ਕਨਫਲਿਕਟ ਦੇ ਵਿੱਚ ਪਾਕਿਸਤਾਨ ਦੀ ਝੰਡੀ ਰਹੀ ਆ, ਪਾਕਿਸਤਾਨ ਨੇ ਜਿੱਤ ਹਾਸਲ ਕੀਤੀ ਆ ਤੇ ਬੜੀ ਪ੍ਰਸਾਈਜ਼ ਉਹਨਾਂ ਨੇ ਜਿਹੜਾ ਅਟੈਕ ਕੀਤਾ, ਜਿਹਦੇ ਚ ਉਹਨਾਂ ਨੇ ਸਿਵਿਲੀਅਨ ਕੈਜੁਅਲਟੀਜ਼ ਨੂੰ ਬਹੁਤ ਜ਼ਿਆਦਾ, ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਮਤਲਬ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਜਿਹੜੀ ਅਣਸੁਖਾਵੀ ਘਟਨਾ ਆ ਉਹ ਨਹੀਂ ਹੋਣ ਦਿੱਤੀ। ਤੇ ਦੂਜੇ ਪਾਸੇ ਜਿਹੜਾ ਇੰਟਰਨਲੀ ਅਸੀਂ ਪਹਿਲਾਂ ਵੀ ਇੱਕ ਵਾਰ ਗੱਲ ਕਰ ਚੁੱਕੇ, ਜਦੋਂ ਇਹ ਜੰਗ ਲਾਉਣ ਦੀ ਗੱਲ ਕਰ ਰਹੀ ਸੀ ਉਦੋਂ ਹੀ ਇਹਨਾਂ ਦੀਆਂ ਜਿਹੜੀਆਂ ਕਮਾਂਡਸ ਨੇ, ਖਾਸ ਤੌਰ ਤੇ ਨੌਰਦਰਨ ਕਮਾਂਡ ਆ ਜਿਹੜੀ, ਉਹਦੇ ਵਿੱਚ ਮਤਲਬ ਇਹ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਸੀ ਕਿ ਸਹਿਮਤੀ ਨਹੀਂ ਸੀ ਬਣ ਰਹੀ ਜੋ ਮੋਦੀ ਹਮਲਾ ਕਰਨਾ ਚਾਹੁੰਦਾ ਸੀ ਪਾਕਿਸਤਾਨ ਦੇ ਉੱਤੇ। ਤੇ ਉਹ ਜਿਹੜੀਆਂ ਇੰਟਰਨਲ ਕਲੈਸ਼ਸ ਹੈਗੀਆਂ ਨੇ, ਚਾਹੇ ਆਰਮੀ ਦੇ ਪੱਧਰ ਤੇ ਹੋਣ ਤੇ ਦੂਜਾ ਪੋਲੀਟੀਕਲੀ ਵੀ ਜਿਹੜਾ ਮਤਲਬ, ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਕਿ RSS ਦੀ ਇਹ ਸਾਰੀ ਟਰੋਲ ਆਰਮੀ ਆ ਜਿਹਨੇ ਇਹ ਟਰੋਲ ਕੀਤਾ ਵਿਕਰਮ ਮਿਸਰੀ ਦਾ। ਤੇ ਹੁਣ ਅੱਗੇ RSS ਵੀ ਨਾ ਖੁਸ਼ ਲੱਗ ਰਹੀ ਆ ਮੋਦੀ ਤੋਂ ਵੀ ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਜਿੰਨਾ ਅਸੀਂ ਕੰਮ ਚਾਹੁੰਦੇ ਸੀ ਇਹ ਕਰ ਸਕਦਾ ਹੋਵੇ। ਤਾਂ ਅਮਰਵੀਰ ਸਿੰਘ ਜੀ ਮੁੱਖ ਦੀ ਗੱਲ ਇਹ ਹੈ ਵੀ ਜਿਹੜੇ ਇਹ ਸਾਰੇ ਬੰਦੇ ਜਿਹਦੇ ਜ਼ਿਆਦਾਤਰ ਗੁਜਰਾਤੀ ਕਹਿ ਲਓ ਜਾਂ ਇਹ ਸਾਰੇ ਹਿੰਦੀ ਬੈਲਟ ਵਾਲੇ ਆਪ ਤਾਂ ਇਹ ਬੈਠੇ ਮਤਲਬ ਇਹ ਉਹੀ ਆ ਹਿੰਦੀ ਬੈਲਟ ਸਾਰੀ, ਵੀ ਜਦੋਂ ਪੰਜਾਬ 'ਚ ਹੁਣ ਲੱਗਿਆ ਵੀ ਜੰਗ ਹੋ ਸਕਦੀ ਆ ਤਾਂ ਕਿਵੇਂ ਫਿਰ ਰੀਲਾਂ ਭਰ ਕੇ ਤੁਰੇ ਹੀ ਝੋਲੇ ਚੱਕ ਕੇ ਆਪਣੇ, ਮਤਲਬ ਵੀ ਉਹ ਸਾਰੀ ਦੁਨੀਆ ਨੇ ਦੇਖਿਆ ਵੀ ਜਦੋਂ ਇਹ ਮਤਲਬ ਲੜਨਾ ਤਾਂ ਇੱਕ ਪਾਸੇ ਆ ਵੀ ਇਹ ਜਿਹੜੇ IT ਸੈੱਲ ਵੀ ਆ ਇਹਨਾਂ ਦੇ ਸਾਰੇ ਇਹਨਾਂ ਖਿੱਤਿਆਂ ਦੇ ਹੀ ਆ ਤੇ ਇਹ ਜਿਹੜੇ ਜੰਗ ਕੂਕਦੇ ਆ ਤੇ ਇਹਨਾਂ ਤੋਂ ਫਿਰ ਝੱਲੀਆਂ ਦੋ ਨਹੀਂ ਜਾਂਦੀਆਂ। ਤੇ ਇਹ ਬੰਦੇ ਮਤਲਬ ਇਹਨਾਂ ਦਾ ਹਾਲ ਇਹ ਆ ਵੀ ਹਜੇ ਵੀ ਇਹ ਮਤਲਬ ਬਾਜ਼ ਨਹੀਂ ਆ ਰਹੇ ਦੇਖ ਕੇ ਸਾਰਾ ਕੁਝ ਵੀ ਕੀ ਹੋ ਸਕਦਾ ਇਹਨਾਂ ਦੇ ਨਾਲ, ਵੀ ਇਹ ਚਾਹੁੰਦੇ ਆ ਵੀ ਮੋਦੀ ਤੋਂ ਨਹੀਂ ਹੋਇਆ ਕੋਈ ਹੋਰ ਬੰਦਾ ਆਵੇ। ਪਰ ਮੋਦੀ ਦੇ ਉੱਤੇ ਵੀ ਅੱਜ ਜਿਹੜੀ ਉਹਨਾਂ ਲਾਈਨ ਲਈ ਆ ਜਿੱਥੇ ਉਹਨੇ ਅਮਰੀਕਾ ਨੂੰ ਐਕਸਕਲੂਡ ਕੀਤਾ ਆ, ਇਹ ਮੰਨਣ ਨੂੰ ਰਾਜੀ ਨਹੀਂ ਆ, ਤਾਂ ਉਹ ਇੱਕ ਇਸ਼ਾਰਾ ਕਰ ਰਿਹਾ ਕਿ ਜਿਹੜੀ ਇਹਨਾਂ ਦੇ ਅੰਦਰ ਇਸ ਗੱਲ ਦੇ ਉੱਤੇ ਆ ਵੀ ਇਹ ਹਾਰ ਮੰਨਣ ਨੂੰ ਤਿਆਰ ਨਹੀਂ ਆ ਤੇ ਇਹ ਹਜੇ ਹੋਰ ਪੰਗੇ ਲੈਣਾ ਚਾਹੁੰਦੇ ਆ, ਜਿਹਦੇ 'ਚ ਮੋਦੀ ਨੇ ਜਿਹੜੀ ਇਹ ਲਾਈਨ ਲਈ ਆ। ਪਰ ਹੁਣ ਅੱਗੇ ਅਮਰੀਕਾ ਦੇ ਨਾਲ ਟ੍ਰੇਡ ਟੋਕਸ ਵੀ ਚੱਲ ਰਹੀਆਂ, ਉਹ ਵੀ ਇੱਕ ਪਾਸੇ ਇੰਡੀਆ ਦੇ ਲਈ ਇੱਕ ਵੱਡਾ ਸਵਾਲ ਆ ਕਿਉਂਕਿ ਇਹਨਾਂ ਦੇ ਭਾਵੇਂ ਜਿੰਨੀ ਮਰਜ਼ੀ ਇਕੋਨਮੀ ਦੀ ਗੱਲ ਕਰੀ ਜਾਂਦੇ GDP ਦੀ, ਪਰ ਜਦੋਂ ਖਲਾਰਾ ਪੈਣਾ ਤਾਂ ਉਹ ਦਿਨਾਂ 'ਚ ਪੈਣਾ। ਤਾਂ ਇਸ ਕਰਕੇ ਵੀ ਇਹ ਇਸ ਟਾਈਮ ਬੜੀ ਕਸੂਤੀ ਸਥਿਤੀ 'ਚ ਫਸੇ ਆ। ਪਰ ਇਹਨਾਂ ਤੋਂ ਇਹ ਝੱਲਿਆ ਵੀ ਨਾ ਜਾ ਰਿਹਾ ਵੀ ਅਸੀਂ ਤਾਂ ਕਿੰਨੀਆਂ ਸਦੀਆਂ ਬਾਅਦ ਤਾਂ ਮਸੀਂ ਸਾਰੀ ਦੁਨੀਆ ਨੂੰ ਇਹ ਦੱਸਣ ਜੋਗੇ ਹੋਏ ਸੀ ਕਿ ਅਸੀਂ ਬੜੇ ਤਾਕਤਵਰ ਆ, ਅਸੀਂ ਫੱਟੇ ਚੱਕ ਦਾਂਗੇ, ਤੇ ਉਹ ਫੱਟੇ ਅਗਲਿਆਂ ਨੇ ਮਿੰਟ 'ਚ ਰਖਾਤੇ ਆ। ਤਾਂ ਉਹ ਹੁਣ ਇਹਨਾਂ ਤੋਂ ਜਿਹੜੀ ਆਪਣੀ ਮਤਲਬ ਤੁਸੀਂ ਕਹਿ ਸਕਦੇ ਵੀ ਆਪਣਾ ਜਲੂਸ ਨਿਕਲਿਆ ਵੀ ਉਹ ਝੱਲਿਆ ਨਹੀਂ ਜਾ ਰਿਹਾ। ਤਾਂ ਇਸ ਕਰਕੇ ਚਾਹੇ ਉਹ ਮੋਦੀ ਤੋਂ ਕੁਛ ਕਰਾਉਣ ਜਾਂ ਕੁਛ ਅੱਗੇ ਕਰਾਉਣ, ਵੀ ਉਹ ਸੀਜ਼ਫਾਇਰ ਬਾਰੇ ਵੀ ਅਸੀਂ ਗੱਲ ਕੀਤੀ, ਵੀ ਸਾਨੂੰ ਲੱਗਦਾ ਨਹੀਂ ਕਿ ਲੰਬਾ ਸਮਾਂ ਚੱਲੂਗਾ, ਵੀ ਕੁਛ ਨਾ ਕੁਛ ਹੋਰ ਇਹੋ ਜਿਹੀਆਂ ਕਾਰਵਾਈਆਂ ਕਰ ਸਕਦੇ ਆ। ਤੇ ਉਹਦੇ ਵਿੱਚ ਜਿਹੜਾ ਵਿਕਰਮ ਮਿਸਰੀ ਆ ਉਹ ਵਿਚਾਰਾ ਨਿਸ਼ਾਨਾ ਬਣਿਆ ਹੈ, ਉਹ ਇਕੱਲਾ ਬੁਲਾਰਾ ਹੀ ਸੀ, ਪਰ ਜਿਵੇਂ ਉਹਨੂੰ ਗਾਲ ਭਰੀ ਆ, ਉਹਦੇ ਪਰਿਵਾਰ ਨੂੰ ਗਾਲ ਭਰੀ ਆ ਤੇ ਉਹਨੂੰ ਉਹ ਛੱਡ ਕੇ ਜਾਣਾ ਪਿਆ। ਤਾਂ ਇਹ ਗੱਲ ਸਪਸ਼ਟ ਕਰਦੀ ਆ ਵੀ ਭਾਰਤ ਜਿਹੜਾ ਆ ਇਸ ਜੰਗ ਦੇ ਵਿੱਚ, ਇਸ ਕਨਫਲਿਕਟ ਦੇ ਵਿੱਚ ਉਹ ਹਾਰਿਆ ਆ। ਤਾਂ ਹੁਣ ਅੱਗੇ ਉਹ ਹਾਰਨ ਤੋਂ ਬਾਅਦ ਮਤਲਬ ਇਸ ਗੱਲ ਨੂੰ ਸਮਝਦਾ ਆ ਵੀ ਯਾਰ ਅਸੀਂ ਟਕਰਾਅ ਤੋਂ ਟਾਲਾ ਵੱਟੀਏ ਜਾਂ ਫਿਰ ਉਹ ਹੋਰ ਪੰਗੇ ਲੈਂਦਾ। ਇਹ ਅਗਲੇ ਦਿਨਾਂ ਦੇ ਵਿੱਚ ਬਲਵੀਰ ਸਿੰਘ ਜੀ ਦੇਖਣ ਵਾਲੀ ਗੱਲ ਹੋਣੀ ਹੈ। ਜੀ ਸੁਖਿੰਦਰ ਸਿੰਘ ਜੀ, ਬਿਲਕੁਲ। ਸੋ ਇੱਥੇ ਜਿਹੜਾ ਸਾਡਾ ਸਮਾਂ ਵੀ ਹੈ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਨੂੰ ਹੈ, ਤੇ ਜਿਹੜੇ ਦਰਸ਼ਕ ਸਾਨੂੰ ਇਸ ਵਕਤ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਤੇ ਤੁਸੀਂ ਆਪਣੇ ਰਾਏ, ਆਪਣੇ ਜਿਹੜੇ ਸੁਝਾਅ ਨੇ, ਆਪਣੇ ਸਵਾਲ, ਉਹ ਸਾਨੂੰ ਤੁਸੀਂ ਸੋਸ਼ਲ ਮੀਡੀਆ ਰਾਹੀਂ ਵੀ ਭੇਜ ਸਕਦੇ ਹੋ ਜਾਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ sos@tv84.tv ਦੇ ਉੱਤੇ। ਨਾਲ ਹੀ ਤੁਹਾਡੀ ਗੋਚਰੀ ਬੇਨਤੀ ਵੀ ਹੈ, ਤੁਸੀਂ TV84 ਦੀ ਸਪੋਰਟ ਦੇ ਲਈ ਆਪਣੇ ਦਸਵੰਧ ਦੇ ਵਿੱਚੋਂ TV84 ਨੂੰ ਡੋਨੇਟ ਕਰ ਸਕਦੇ ਹੋ। ਡੋਨੇਸ਼ਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv।
ਨਾਲ ਹੀ ਤੁਸੀਂ ਜੇ ਸਾਨੂੰ ਲਿਖਤੀ ਰੂਪ ਦੇ ਵਿੱਚ ਡਾਇਰੈਕਟ ਮੇਲ ਭੇਜਣੀ ਆ ਜਾਂ ਤੁਸੀਂ ਸਾਨੂੰ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਨੇ ਤਾਂ ਤੁਸੀਂ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਫੋਨ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਫਿਰ WhatsApp ਰਾਹੀਂ ਸਾਨੂੰ ਮੈਸੇਜ ਕਰਕੇ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਮੁਲਾਕਾਤ ਹੋਵੇਗੀ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।